नहीं है। रोज़ आप इत्थे ते कोई भी बंदा अजे तक तुसी गिरफ्तार नहीं किया। ते CIA स्टाफ चों तुहाडे मुख जिहड़े कातल ने वो भज्जे जाते हैं। हुण मैं पुलिस च रहा, जिहड़ा CIA हुंदा है ਉਹਦਾ इंस्पैक्टर रैंक ਦਾ इंस्पैक्टर लगता है, पर इत्थे मानसा ਤਾਂ सब इंस्पैक्टर लाया होया सीगा। ਇਹਦੀ ਜ਼ਿੰਮੇਵਾਰੀ ਕਿਹਦੇ ਕੋਲੇ ਹੈ? ਇਹ ਤਾਂ ਭਗਵੰਤ ਜੀ ਦੱਸਣ, ਇਹਨਾਂ ਦਾ DGP ਦੱਸੇ ਕਿ सब इंस्पैक्टर ਨੂੰ इंस्पैक्टर ਦੀ ਜਗ੍ਹਾ CI ਦੇ ਵਿੱਚ ਕਿਉਂ ਲਾਇਆ ਸੀਗਾ। ਹੋਰ मान साहब एक चीज़ ਤੇ ਸਿੱਧੂ ਸਾਹਿਬ ਦੀ ਵੀ ਤਫਤੀਸ਼ ਹੋਣੀ ਚਾਹੀਦੀ ਹੈ, ਕਿਉਂ ਕਰਕੇ ਉਹ ਵੀ ਬਹੁਤ ਸ਼ੱਕੀ ਹਾਲਾਤਾਂ ਦੇ ਵਿੱਚ ਮਾਰੇ ਗਏ ਹੈ। ਹੁਣ ਜਦੋਂ ਮੈਂ ਉਹਨਾਂ ਦੀ ਪੋਸਟਮਾਰਟਮ ਦੇਖੀ ਹੈ, ਉਹਨਾਂ ਦੇ ਮੱਥੇ ਦੇ ਵਿੱਚ ਐਡਾ ਸਰਾਖ ਸੀਗਾ। ਕਿਹਾ ਜਾਂਦਾ ਹੈ ਕਿ ਉਹ ਟਰੱਕ ਦੇ ਵਿੱਚ ਵੱਜੇ ਹੈ। ਟਰੱਕ ਦਾ ਮੈਂ ਮੁਲਾਜ਼ਾ ਕਰਵਾਇਆ ਹੈ, ਪਰ ਟਰੱਕ ਦੇ ਵਿੱਚ ਸਰੀਆ ਤਾਂ ਲੱਦਿਆ ਨਹੀਂ ਸੀ, ਤੇ ਫਿਰ ਐਡਾ ਵੱਡਾ ਸਰਾਖ ਭਾਈ ਸਿੱਧੂ ਨੂੰ ਕਿਉਂ ਹੋ ਗਿਆ ਮੱਥੇ 'ਚ? ਉਹ ਤਾਂ ਲੱਗੀ ਆ ਗੋਲੀ, ਸਮਝ ਗਏ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੱਕੀ ਹੈ। ਆਪਣਾ ਮੁਲਕ ਮਾਲਕ ਕੋਈ ਨਹੀਂ। ਆਹ ਵਿਚਾਰੇ ਜੇ ਤੁਸੀਂ ਅੱਜ ਨਾ ਆਉਂਦੇ, ਸਾਨੂੰ ਸਾਰਿਆਂ ਨੂੰ ਰਗੜ ਦੇਣਾ ਸੀਗਾ। ਮੇਰਾ ਮਤਲਬ ਤੁਸੀਂ ਸਾਨੂੰ ਬਚਾਤਾ ਹੈ। ਜਿੰਨਾ ਚਿਰ ਸਿੱਖਾਂ ਦਾ ਆਪਣਾ ਮੁਲਕ ਨਹੀਂ ਹੈ, रोज़ आप इत्थे इकट्ठ करी जावांगे जी। अज आ कहोगे ਅੰਮ੍ਰਿਤਪਾਲ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਵੇ ਕਿ ਏਜੰਸੀ ਦਾ ਬੰਦਾ ਹੈ। ਬਾਰ-ਬਾਰ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਅੰਮ੍ਰਿਤਪਾਲ ਨੂੰ ਲੈ ਕੇ। भाई अमृतपाल सिंह सिद्धा बंदा है। ਇਹਦੇ सिद्धू साहब ने आप इनू बनाया है, पर ट्रिब्यून ते टाइम्स ऑफ इंडिया खबरां दिंदी है कि जी सिद्धू साहब के माँ प्यो ਨੂੰ ਪੁੱਛਿਆ ਤੇ ਮਾਂ ਪਿਓ ਕਹਿੰਦੇ ਹੈ ਕਿ ਸਿੱਧੂ ਸਾਹਿਬ ਨੇ ਕਦੇ ਨਹੀਂ ਸੀ ਕਿਹਾ ਕਿ ਅੰਮ੍ਰਿਤਪਾਲ ਮੁਖੀ ਬਣੂਗਾ। ਹੁਣ ਤੁਸੀਂ ਮੈਨੂੰ ਦੱਸੋ, ਬਾਬਾ ਕਾਲੂ ਸੀਗੇ ਪਾਪਾ ਜੀ ਗੁਰੂ ਨਾਨਕ ਸਾਹਿਬ ਦੇ, ਠੀਕ ਹੈ? ਹਾਂਜੀ ਹਾਂਜੀ ਬਾਬਾ ਕਾਲੂ ਸੀਗੇ ਨਾ। ਮੈਂ ਤਾਂ ਕਾਲੂ। ਹੁਣ ਜੇ ਬਾਬਾ ਕਾਲੂ ਨੂੰ ਪੁੱਛੋਗੇ ਕਿ ਗੁਰੂ ਨਾਨਕ ਸਾਹਿਬ ਠੀਕ ਸੀਗੇ, ਹੁਣ ਬਾਬਾ ਕਾਲੂ ਤਾਂ ਖਿਲਾਫ ਸੀਗਾ ਕਿ ਉਹ ਤਾਂ ਮੁਫਤ ਚੀਜ਼ਾਂ ਦੇਈ ਜਾਂਦੇ ਆ ਲੋਕਾਂ ਨੂੰ। ਹੁਣ ਜੇ ਉਹਦਾ ਪਰਿਵਾਰ ਕਹਿੰਦਾ ਹੈ ਕਿ ਸਿੱਧੂ ਸਾਹਿਬ ਨੇ ਇਹਨੂੰ ਨਹੀਂ ਬਣਾਇਆ, ਤੇ ਉਹਦਾ ਯਕੀਨ ਕਿਉਂ ਕਰੀਏ ਜਦੋਂ ਹਜ਼ਾਰਾਂ ਲੋਕ ਇੱਥੇ ਉਹਨੂੰ ਸੁਣ ਕੇ ਗਏ ਹੈ, ਉਹਦੀ ਦਸਤਾਰਬੰਦੀ ਕਰਾਈ ਹੈ, ਤੇ ਜਿਹੜਾ ਸਾਡਾ ਲੀਡਰ ਪੁੰਗਰਦਾ ਉਹਨੂੰ ਥੱਲੋਂ ਹੀ ਮਾਰ ਦਿੰਦੇ ਆ। ਹਾਂ ਕੀ? ਹਾਂ, ਹੁਣ ਸਾਡਾ ਲੱਖਾ ਭਾਈ ਹੈ, ਇਹਨੇ ਕਦੇ ਚਿੱਟਾ ਨਹੀਂ ਵੇਚਿਆ, ਕਦੇ ਇਹਦੇ ਕੋਲ ਅਸਲਾ ਨਹੀਂ ਆਇਆ। ਇਹ ਵੀ ਇਹਦੇ ਉੱਤੇ ਇਲਜ਼ਾਮ ਲਾਤੇ। ਪਹਿਲਾਂ ਇਹ ਪਾਰਟੀ 'ਚ ਸੀਗਾ, ਉਹ ਬਾਦਲ ਸਾਹਿਬ ਦਾ ਨਾਂ ਕੀ ਹੈ? ਮਨਪ੍ਰੀਤ ਬਾਦਲ। ਮਨਪ੍ਰੀਤ ਸਿੰਘ ਬਾਦਲ ਦੀ। ਤੇ ਉਹਨੂੰ ਪੁੱਛ ਲਓ ਮਨਪ੍ਰੀਤ ਨੂੰ ਕਿ ਇਹ ਭਾਈ ਲੱਖਾ ਇਹੋ ਜਿਹਾ ਬੰਦਾ ਹੈਗਾ। ਹੁਣ ਮਨਪ੍ਰੀਤ ਸਿੰਘ ਤਾਂ ਸਰਕਾਰ ਨਾਲ ਚੱਲਦਾ ਹੈ, ਉਹ ਤਾਂ ਨਹੀਂ ਇਹ ਸਾਡੇ ਨਾਲ ਚੱਲਦਾ। ਉਹਨੂੰ ਪੁੱਛਿਆ ਜਾਵੇ। ਸਭ ਝੂਠ ਚਾਟ ਸਿੱਖਾਂ ਦੇ ਖਿਲਾਫ। ਹੁਣ ਮੈਂ ਪਰਸੋਂ ਮੀਟਿੰਗ ਕੀਤੀ ਸੀਗੀ ਪ੍ਰੈਸ ਦੀ, ਪਰ ਨਾ ਟ੍ਰਿਬਿਊਨ, ਨਾ ਟਾਈਮਸ ਆਫ ਇੰਡੀਆ, ਨਾ ਇੰਡੀਅਨ ਐਕਸਪ੍ਰੈਸ, ਨਾ ਹਿੰਦੁਸਤਾਨ ਟਾਈਮਸ ਨੇ ਮੇਰਾ ਬਿਆਨ ਹੀ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਹਿੰਦੁਤਵਾ ਦਾ ਅਸਰ ਮੀਡੀਆ ਤੇ ਪ੍ਰੈਸ ਦੇ ਉੱਤੇ ਇੰਨਾ ਪੈ ਗਿਆ ਹੈ ਕਿ ਸਿਮਰਨਜੀਤ ਸਿੰਘ ਨੂੰ ਮਾਨ ਨੂੰ ਬੋਲਣ ਹੀ ਨਹੀਂ ਦੇਣਾ। ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਲੱਖੇ ਭਾਈ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਪਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਅਸੀਂ ਅੰਗਰੇਜ਼ੀ ਅਖਬਾਰਾਂ 'ਚ ਨਹੀਂ ਛਾਪਣਾ। ਮੈਂ ਕਹਿੰਦਾ ਕਿ ਜਿਹੜੀ ਅਮਰੀਕਾ ਦੀ ਪਾਰਲੀਮੈਂਟ, ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਇਹ ਅੰਗਰੇਜ਼ੀ ਦੀਆਂ ਅਖਬਾਰਾਂ ਜਾਂਦੀਆਂ, ਉਹਨਾਂ ਨੂੰ ਇਹ ਅੰਗਰੇਜ਼ੀ ਟਾਈਮਸ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ, ਹਿੰਦੁਸਤਾਨ ਟਾਈਮਸ,
ਪਾਈਨੀਅਰ ਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਮਾਨ ਸਾਹਿਬ ਜਿਹੜਾ ਤੁਸੀਂ ਹੁਣ ਬਿਆਨ ਦਿੱਤਾ ਹੈ ਉਹਦੇ ਤੇ ਕੱਲ ਨੂੰ ਤੁਸੀਂ ਆਪ ਵੀ ਕਿਹਾ ਹੈ ਕਿ ਅਖਬਾਰਾਂ ਨੇ ਛਾਪਣਾ ਹੈ, ਪਾਕਿਸਤਾਨ ਦੀ ਗੱਲ ਤੁਸੀਂ ਕੀਤੀ ਹੈ ਔਰ ਜਿਵੇਂ ਉਹਨਾਂ ਦੇ ਜਨਰਲ ਬਾਜਵਾ ਦੀ ਗੱਲ ਕੀਤੀ ਹੈ, ਸਵਾਲ ਵੀ ਚੁੱਕਣਗੇ ਖਾਸ ਤੌਰ ਤੇ। ਸਰਕਾਰ ਤਾਂ ਇਹ ਕਹਿੰਦੀ ਹੈ ਕਿ ਪਾਕਿਸਤਾਨ ਨਾਲ ਸਾਡਾ ਰੌਲਾ ਬਹੁਤ ਹੈ, ਇੱਟ ਖੜਕਦੀ ਰਹਿੰਦੀ, ਸਾਡੇ ਜਵਾਨ ਆਏ ਦਿਨ ਸ਼ਹੀਦ ਹੁੰਦੇ ਆ, ਬਾਰਡਰ ਦੇ ਉੱਪਰ ਲਾਸ਼ਾਂ ਆਉਂਦੀਆਂ ਉਹਨਾਂ ਦੀਆਂ। ਉਹ ਬਾਜਵਾ ਸਾਹਿਬ ਨੇ ਤਾਂ ਅਮਨ ਰੱਖਿਆ, ਤੇਰੇ ਵਰਗਨ ਐ ਨਹੀਂ ਨਾ ਮੈਨੂੰ ਕਹਿਣਾ, ਉਹਨਾਂ ਨੇ ਤਾਂ ਕਹਿਣਾ ਕਿ ਮਾਨ ਨੇ ਬਾਜਵੇ ਦੀ ਗੱਲ ਕਰਤੀ। ਲਓ ਦੱਸੋ ਹੈ। ਹਾਂ, ਬਰਗਾੜੀ ਦੇ ਵਿੱਚ ਹੁਣ 7 ਸਾਲ ਹੋ ਗਏ ਹੈ, ਅਜੇ ਤੱਕ ਮੁਲਜ਼ਮ ਨਹੀਂ ਫੜੇ, ਬਾਦਲ ਸਾਹਿਬ ਨਹੀਂ ਫੜੇ, ਸੌਦਾ ਸਿੰਘ ਫੜਾ, ਮਹਾਰਾਜ ਦੀ ਬੇਅਦਬੀ ਹੈ, 2 ਸਿੰਘ ਸ਼ਹੀਦ ਕਰ ਦਿੱਤੇ ਗਏ ਹੈ, ਸਾਲ ਹੋ ਗਏ ਹੈ, ਅਜੇ ਕੋਈ ਮੁਲਜ਼ਮ ਨਹੀਂ ਫੜਦੇ। ਫਿਰ ਕਿੱਥੇ ਜਾਈਏ ਅਸੀਂ ਸਿੱਖ? ਫਿਰ ਬਾਜਵਾ ਸਾਹਿਬ ਕੋਲ ਹੀ ਦੱਸ, ਤੇਰੀਆਂ ਬਿੱਲੀਆਂ ਅੱਖਾਂ ਚਿੱਟੀ ਤਰ੍ਹਾਂ ਮੂੰਹ ਆਇਆ। ਮੈਂ ਪੁੱਛਦਾ ਨਹੀਂ, ਮੈਨੂੰ ਇਹ ਦੱਸੋ, ਸਰਕਾਰ ਇਹ ਦਾਅਵਾ ਕਰਦੀ ਹੈ, ਏਜੰਸੀਆਂ ਕਹਿੰਦੀਆਂ ਕਿ ਅਸੀਂ ਕਾਨੂੰਨ ਕਾਇਮ ਰੱਖਣਾ ਹੈ, ਖਾਸ ਤੌਰ ਤੇ ਕਹਿੰਦੇ ਬਹੁਤ ਅਸਲਾ ਹੁੰਦਾ। ਕੈਪਟਨ ਅਮਰਿੰਦਰ ਸਿੰਘ ਤੇ ਤੁਹਾਡੇ ਰਿਸ਼ਤੇਦਾਰ ਸੀਐਮ ਰਹੇ ਆ, ਉਹ ਵੀ ਇਸ ਤਰ੍ਹਾਂ ਦੀ ਗੱਲ ਕਹਿੰਦੇ ਰਹੇ, ਕਹਿੰਦੇ ਡਰੋਨ ਰਾਹੀਂ ਅਸਲਾ ਆਉਂਦਾ ਰਿਹਾ, ਸਾਫ਼ ਤੌਰ ਤੇ ਕਹਿੰਦੇ ਪਾਕਿਸਤਾਨ ਹਰਕਤਾਂ ਕਰਦਾ ਰਿਹਾ ਇਸ ਤਰ੍ਹਾਂ ਦੀਆਂ। ਤੁਸੀਂ ਰਿਸ਼ਤਾ ਵਧਾਉਣ ਦੀ ਗੱਲ ਕਰ ਮੇਰੇ ਸਾਡੂ ਸਾਹਿਬ ਨੂੰ ਪੁੱਛੋ, ਪਾਕਿਸਤਾਨ ਤੋਂ ਅਸਲਾ ਆਉਂਦਾ, ਡਰੋਨ ਆਉਂਦੇ ਹੈ, ਹੋਰ ਨਸ਼ੇ ਆਉਂਦੇ ਹੈ, ਤੇ ਹੋਰ ਕੀ ਕੁਛ ਆਉਂਦਾ ਉੱਥੋਂ। ਆਰਪੀਜੀ ਅਟੈਕ ਦੇ ਵੀ ਤਾਰ ਕਹਿੰਦੇ ਪਾਕਿਸਤਾਨ ਨਾਲ ਜੋੜ ਦਿੱਤੇ ਗਏ ਆ। ਬਾਕੀ ਤੁਸੀਂ ਪਰਸਨਲੀ ਚਲੋ ਉਹਨਾਂ ਨਾਲ ਬਹਿ ਕੇ ਪਰਿਵਾਰ ਦੀ ਗੱਲ ਕਰ ਸਕਦੇ ਹੋ। ਇਹ ਆਰਪੀਜੀ ਮੈਂ ਨਹੀਂ ਕੁਛ ਕਿਹਾ, ਹੁਣ ਐਵੇਂ ਪਾਕਿਸਤਾਨ ਦੇ ਨਾਲ ਲਾਈ ਜਾਣਾ। ਹਿੰਦੂਤਵਾ ਦੇ ਨੇੜੇ ਲੱਗਣ ਨੂੰ ਜੇ ਮੈਂ ਅੱਜ ਪਾਕਿਸਤਾਨ ਦੀ ਗੱਲ ਕਰਾਂ, ਮੈਨੂੰ ਤਾਂ ਜੱਫੀਆਂ ਪਾ ਲੈਣਗੇ। ਮੈਂ ਕਰਦਾ ਚੀਨ ਦੀ ਗੱਲ, ਜਿੱਥੇ 2020 ਚ ਮੋਦੀ ਦੀ ਸਰਕਾਰ ਨੇ 1000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾਤਾ ਹੈ, ਤੇ 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾਤੇ ਹੈ। ਚੀਨ ਦੀ ਗੱਲ ਲਦਾਖ ਦੀ ਮੈਂ ਕਿਉਂ ਕਰਦਾ? ਕਿਉਂ ਕਰਕੇ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ ਫਤਿਹ ਕਰਕੇ ਸਿੱਖ ਦਰਬਾਰ ਦੇ ਨਾਲ ਜੋੜਤਾ ਸੀ। ਇਹ ਸਾਡਾ ਹਿੱਸਾ ਹੈ, ਪਰ ਇਹਦੇ ਵਿੱਚ ਜਦੋਂ ਚੀਨੀ ਚੋਣ ਆ ਜਾਂਦੇ, ਕੋਈ ਪਰਵਾਹ ਨਹੀਂ ਹੈ, ਫੌਜ ਨੂੰ ਦੇਖੀ ਜਾਂਦੇ ਹੈ। ਹਾਂ, ਜਿਵੇਂ ਉਬਾਲਾ ਦੀਆਂ ਨਾ ਐਸਾ ਕਰੀ ਜਾਂਦੇ ਆ ਇਹ। ਮਾਨ ਸਾਹਿਬ ਅੱਜ ਸਵੇਰੇ ਲੱਖਾ ਸਿਧਾਣਾ ਨਾਲ ਗੱਲਬਾਤ ਹੋ ਰਹੀ ਸੀਗੀ। ਲੱਖਾ ਸਿਧਾਣਾ ਨੇ ਕਿਹਾ, ਕਹਿੰਦੇ ਕਿ ਸਿੱਖ ਜਥੇਬੰਦੀਆਂ ਤੇ ਕਾਨੂੰ ਆਪਸ ਦੇ ਵਿੱਚ ਤਿੱਖੇ ਜਿਹੜੇ ਬਿਆਨਬਾਜ਼ੀ ਹੈਗੇ ਬੰਦ ਕਰਨੇ ਚਾਹੀਦੇ, ਔਰ ਕਹਿੰਦੇ ਕਿ ਮੈਂ ਮਾਨ ਸਾਹਿਬ ਦਾ ਤੇ ਉਗਰਾਹਾ ਸਾਹਿਬ ਦਾ ਆਪਸ ਦੇ ਵਿੱਚ ਜੋ ਕਲੈਸ਼ ਸੀਗਾ ਉਹਨੂੰ ਠੀਕ ਕਰਾਊਂਗਾ। ਬੜੀ ਸੋਹਣੀ ਗੱਲ ਹੈ ਯਾਰ, ਕਾਮਰੇਡਾਂ ਨੂੰ ਤਾਂ ਮੈਂ ਹੀ ਬਚਾਈ ਜਾਂਦਾ। ਕੌਣ ਇਹਨਾਂ 'ਚੋਂ ਗੱਲ ਕਰਦਾ ਹੈ ਕਿ ਛੱਤੀਸਗੜ੍ਹ ਦੇ ਵਿੱਚ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ 'ਚ ਆਦਿਵਾਸੀਆਂ ਨੂੰ ਨਕਸਲਾਈਟ ਕਹਿ ਕੇ, ਮਾਓਵਾਦੀ ਕਹਿ ਕੇ ਉਹਨਾਂ ਨੂੰ ਗੋਲੀ ਮਾਰਦੀ ਹੈ। ਪਰ ਜਿਹੜੀ ਹੁਣ ਨਵੀਂ ਪ੍ਰੈਜ਼ੀਡੈਂਟ ਆਈ ਹੈ ਬੀਬੀ, ਇਹ ਆਦਿਵਾਸੀ ਹੈ। ਜਦ ਦੀ ਇਹ ਆਈ ਹੈ ਉਸ ਤੋਂ ਬਾਅਦ ਮੈਂ ਨਹੀਂ ਸੁਣਿਆ ਕਿ ਕੋਈ ਵੀ ਆਦਿਵਾਸੀ ਨੂੰ ਮਾਓਵਾਦੀ ਨਕਸਲਾਈਟ ਕਹਿ ਕੇ ਮਾਰਿਆ। ਇਹ ਕਾਮਰੇਡਾਂ ਦੀ ਗੱਲ ਕਰਦੇ ਹੋ, ਉਹਨਾਂ ਨੂੰ ਪੁੱਛੋ ਕਦੇ ਤੁਸੀਂ ਗੱਲ ਕੀਤੀ ਹੈ ਜਿਹੜੇ ਇਹ ਮਾਓਵਾਦੀ ਤੇ ਉਹ ਨਕਸਲਾਈਟ ਕਹਿ ਕੇ ਮਾਰ ਦਿੰਦੇ ਆ। ਅੱਛਾ, ਤੁਸੀਂ ਲੱਖੇ ਸਿਧਾਣੇ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਹੋ, ਸ਼ਰੀਕ ਹੋਏ ਹੋ, ਗੱਲ ਵਕੜੀਆਂ ਪੈਂਦੀਆਂ ਨਜ਼ਰ ਆਉਣਗੀਆਂ ਉਗਰਾਹਾ ਸਾਹਿਬ ਤੇ ਤੁਹਾਡੇ ਵਿਚਕਾਰ? ਲੱਗਦਾ ਕਿ ਉਹ ਲੱਖੇ ਸਿਧਾਣੇ ਸਵੇਰੇ ਬਿਆਨ ਦਿੱਤਾ ਸੀਗਾ? ਯਾਰ ਮੈਂ ਕਾਮਰੇਡਾਂ ਦੀ ਹਮੇਸ਼ਾ ਮਦਦ ਕੀਤੀ ਹੈ। ਜਿਹੜਾ ਟ੍ਰਿਬਿਊਨ ਦਾ ਐਡੀਟਰ ਸੀ ਹਰਭਜਨ ਸਿੰਘ ਹਲਵਾੜਵੀ, ਉਹਨੂੰ ਮੈਂ ਛਡਾਇਆ, ਨਹੀਂ ਤਾਂ ਉਹਨੂੰ ਮਾਰ ਦੇਣਾ ਸੀਗਾ। ਹੋਰਾਂ ਬਰਿਆਂ ਨੂੰ ਛਡਾਇਆ ਹੈ। ਕਾਮਰੇਡ ਵੈਸੇ ਕਰਕੇ ਜਿਹੜੀ ਨਕਸਲਾਈਟ ਮੂਵਮੈਂਟ ਬੰਗਾਲ ਦੇ ਵਿੱਚ ਸ਼ੁਰੂ ਹੋਈ ਸੀ, ਇਹ ਕਾਮਰੇਡਾਂ ਨੇ ਉਹ ਨਕਸਲਾਈਟ ਮਰਵਾ ਕੇ ਤੇ ਆਪ ਰਾਜ 25 ਸਾਲ ਬੰਗਾਲ ਦੇ ਉੱਤੇ ਕੀਤਾ। ਕਿਸੇ ਤੇ ਮੁਕੱਦਮਾ ਨਹੀਂ ਕੀਤਾ ਜਿਨ੍ਹਾਂ ਨੇ ਨਕਸਲਾਈਟ ਝੂਠੇ ਮੁਕਾਬਲਿਆਂ 'ਚ ਮਾਰੇ ਸੀਗੇ। ਇਹਨਾਂ ਨੂੰ ਕਹੋ ਕਿ ਤੁਸੀਂ ਆਪਣਾ ਦਿਲ ਸਾਫ਼ ਕਰ ਲਓ, ਫਿਰ ਸਿਮਰਨਜੀਤ ਸਿੰਘ ਮਾਨ ਤੁਹਾਡੇ ਨਾਲ ਆ ਕੇ ਗੱਲਬਾਤ ਕਰ ਲੂਗਾ। ਤੇ ਕਾਮਰੇਡ ਚੀਨ ਦੇ ਖਿਲਾਫ ਕਿਉਂ ਨਹੀਂ ਬੋਲਦੇ? ਚੀਨ ਦੀ ਤਾਂ ਗੱਦ 'ਚ ਹੁਣ ਤੁਸੀਂ ਦੇਖਿਆ ਕਾਮਰੇਡ ਜਿਹੜੇ ਜਿਨ੍ਹਾਂ ਦੇ ਨਾਂ ਲੈਂਦੇ ਆ, ਉਹਨਾਂ ਦੀ ਅੱਖਾਂ ਐ ਕਿਵੇਂ ਹੁੰਦੀਆਂ ਚੀਨੀਆਂ ਦੀ।
ਚੀਨੀਆਂ ਦੀਆਂ ਅੱਖਾਂ ਐ ਹੁੰਦੀਆਂ ਲੰਬੀਆਂ ਲੰਬੀਆਂ। ਹੁਣ ਲੰਬੀਆਂ ਅੱਖਾਂ ਵਾਲਿਆਂ ਦੀ ਗੱਲ ਕਰਦੇ ਹੋ ਯਾਰ, ਮੈਂ ਉਹਦੇ ਨਾਲ ਲੜਿਆ ਥੋੜ੍ਹੀ ਹੋਇਆ। ਮਾਨ ਸਾਹਿਬ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਨਾਲ ਕਾਫੀ ਹਵਾਮ ਜਿਹੜੀ ਆ ਉਹ ਚੱਲ ਰਹੀ ਹੈ, ਨੌਜਵਾਨੀ ਚੱਲ ਰਹੀ ਹੈ, ਐਸਾ ਤਾਂ ਨਹੀਂ ਲੱਖੇ ਸਿਧਾਣੇ ਦੇ ਉੱਪਰ ਪਰਚਾ ਕਰਕੇ ਕਿਤੇ ਧਿਆਨ ਕਨਵਰਟ ਕੀਤਾ ਜਾ ਰਿਹਾ ਹੋਵੇ ਵੀ ਲੱਖੇ ਸਿਧਾਣੇ ਦਾ ਪਰਚਾ ਕਰੀਏ ਅੰਮ੍ਰਿਤਪਾਲ ਤੋਂ ਧਿਆਨ ਹਟ ਜਾਏ? ਇਹ ਤਾਂ ਨਹੀਂ ਮੈਨੂੰ ਪਤਾ, ਪਰ ਇਹ ਮੇਰਾ ਖਿਆਲ ਇਹ ਗਲਤ ਪਰਚੇ ਭਗਵੰਤ ਜੀ ਨਹੀਂ ਕਰਨਗੇ, ਕੇਜਰੀਵਾਲ ਸਾਹਿਬ ਵੀ ਨਹੀਂ ਕਰਨਗੇ, ਕਿਉਂ ਕਰਕੇ ਇਹਨਾਂ ਦੇ ਉੱਤੇ ਆਪ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਕੋਈ ਰਾਹ ਨਹੀਂ ਲੱਭਦਾ। ਬੀਜੇਪੀ ਤੇ ਆਰਐਸਐਸ ਇਹਨਾਂ ਦੇ ਉੱਤੇ ਪਈ ਹੋਈ ਹੈ। ਚਲੋ ਹੁਣ ਮਤਲਬ ਸੁਖਬੀਰ ਸਿੰਘ ਬਾਦਲ ਫਿਰ ਚਲੇ ਗਏ, ਪਰਮਜੀਤ ਸਿੰਘ ਸਰਨਾ ਹੁਣਾਂ ਦੇ ਨਾਲ ਗੱਠਜੋੜ ਕਹਿੰਦੇ ਹੋ ਰਿਹਾ ਉਹਨਾਂ ਦਾ, ਕਿਵੇਂ ਦੇਖਦੇ ਹੋ? ਉਹ ਸੁਖਬੀਰ ਸਿੰਘ ਨੂੰ ਮੈਂ ਕਹਿੰਦਾ ਤੇਰੇ ਪਾਪਾ ਜੀ ਬਿਰਧ ਹੈ, ਉਹਨਾਂ ਨੂੰ ਸਾਂਭਿਆ ਕਰ, ਉਹਨਾਂ ਨੂੰ ਦਵਾਈ ਬੂਟੀ ਦੇ, ਉਹਨਾਂ ਦੀਆਂ ਲੱਤਾਂ ਘੁੱਟ, ਉਹਨਾਂ ਨਾਲ ਪਿਆਰ ਕਰ, ਕਿਉਂ ਕਰਕੇ ਛੱਤ ਪਾੜ ਕੇ ਤੇਰੇ ਪਾਪਾ ਜੀ ਨੇ ਤੈਨੂੰ ਸਾਰਾ ਕੁਝ ਦੇਤਾ ਤੇ ਤੂੰ ਇਹਦਾ ਤਾਂ ਲਾਇਕ ਹੈ ਹੀ ਨਹੀਂ ਸੀਗਾ। ਡਿਪਟੀ ਪ੍ਰਾਈਮ ਚੀਫ ਮਿਨਿਸਟਰ, ਹੋਮ ਮਿਨਿਸਟਰ, ਸਾਰਾ ਕੁਝ ਬਣਾਤਾ। ਹੁਣ ਟਾਈਮ ਹੈ ਸੁਖਬੀਰ ਸਿੰਘ ਜੀ ਦਾ ਕਿ ਪਾਪਾ ਜੀ ਦੀ ਸੇਵਾ ਕਰਨ। ਥੈਂਕ ਯੂ ਮਾਨ ਸਾਹਿਬ, ਥੈਂਕ ਯੂ ਸੋ ਮਚ। ਤਾਂ ਇਸ ਵਕਤ ਜਿਹੜੀ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਗੱਲਬਾਤ ਕਰੀ ਗਈ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਨੂੰ ਚਾਹੁਣ ਵਾਲੇ ਵੀ ਕਾਫੀ ਨੇ, ਚਾਹੁਣ ਵਾਲੇ ਵੀ ਬਹੁਤ ਨੇ ਸਿਮਰਨਜੀਤ ਸਿੰਘ ਮਾਨ ਨੂੰ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਵੇਂ ਨੌਜਵਾਨੀ ਦੇ ਵਿੱਚ ਉਤਸ਼ਾਹ ਗਾ, ਨੌਜਵਾਨੀ ਫੋਟੋਆਂ ਕਰਵਾ ਰਹੀ ਆ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨੌਜਵਾਨੀ ਫੋਟੋਆਂ ਕਰਾਉਂਦੀ ਨਜ਼ਰ ਆਉਂਦੀ ਆ, ਜਾਂ ਨੌਜਵਾਨੀ ਲੱਖਾ ਸਿੰਘ ਸਿਧਾਣਾ ਦੇ ਨਾਲ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ, ਤਾਂ ਉਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਵੀ ਨੌਜਵਾਨੀ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅੱਜ ਪੂਰਾ ਦਿਨ ਆ ਜਿਹੜਾ ਤੁਹਾਡੇ ਲਈ ਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਮਹਾਰਾਜ ਦੀ ਧਰਤੀ ਤੋਂ ਲਾਈਵ ਕਵਰੇਜ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਰੱਖਿਆ ਬੰਦਾ ਅਜੇ ਤੱਕ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਤੇ CIA ਸਟਾਫ ਚੋਂ ਤੁਹਾਡੇ ਮੁੱਖ ਜਿਹੜੇ ਕਾਤਲ ਨੇ ਉਹ ਭੱਜੇ ਜਾਂਦੇ ਹੈ। ਹੁਣ ਮੈਂ ਪੁਲਿਸ 'ਚ ਰਿਹਾ, ਜਿਹੜਾ CIA ਹੁੰਦਾ ਉਹਦਾ ਇੰਸਪੈਕਟਰ ਰੈਂਕ ਦਾ ਇੰਸਪੈਕਟਰ ਲੱਗਦਾ, ਪਰ ਇੱਥੇ ਮਾਨਸਾ ਤਾਂ ਸਬ ਇੰਸਪੈਕਟਰ ਲਾਇਆ ਹੋਇਆ ਸੀਗਾ। ਇਹਦੀ ਜ਼ਿੰਮੇਵਾਰੀ ਕਿਹਦੇ ਕੋਲੇ ਹੈ? ਇਹ ਤਾਂ ਭਗਵੰਤ ਜੀ ਦੱਸਣ, ਇਹਨਾਂ ਦਾ DGP ਦੱਸੇ ਕਿ ਸਬ ਇੰਸਪੈਕਟਰ ਨੂੰ ਇੰਸਪੈਕਟਰ ਦੀ ਜਗ੍ਹਾ CI ਦੇ ਵਿੱਚ ਕਿਉਂ ਲਾਇਆ ਸੀਗਾ। ਹੋਰ ਮਾਨ ਸਾਹਿਬ ਇੱਕ ਚੀਜ਼ ਜਿਹੜੀ ਤੇ ਸਿੱਧੂ ਸਾਹਿਬ ਦੀ ਵੀ ਤਫਤੀਸ਼ ਹੋਣੀ ਚਾਹੀਦੀ ਹੈ, ਕਿਉਂ ਕਰਕੇ ਉਹ ਵੀ ਬਹੁਤ ਸ਼ੱਕੀ ਹਾਲਾਤਾਂ ਦੇ ਵਿੱਚ ਮਾਰੇ ਗਏ ਹੈ। ਹੁਣ ਜਦੋਂ ਮੈਂ ਉਹਨਾਂ ਦੀ ਪੋਸਟਮਾਰਟਮ ਦੇਖੀ ਹੈ, ਉਹਨਾਂ ਦੇ ਮੱਥੇ ਦੇ ਵਿੱਚ ਐਡਾ ਸਰਾਖ ਸੀਗਾ, ਕਿਹਾ ਜਾਂਦਾ ਹੈ ਕਿ ਉਹ ਟਰੱਕ ਦੇ ਵਿੱਚ ਵੱਜੇ ਹੈ। ਟਰੱਕ ਦਾ ਮੈਂ ਮੁਲਾਜ਼ਾ ਕਰਵਾਇਆ ਹੈ, ਪਰ ਟਰੱਕ ਦੇ ਵਿੱਚ ਸਰੀਆ ਤਾਂ ਲੱਦਿਆ ਨਹੀਂ ਸੀ, ਤੇ ਫਿਰ ਐਡਾ ਵੱਡਾ ਸਰਾਖ ਭਾਈ ਸਿੱਧੂ ਨੂੰ ਕਿਉਂ ਹੋ ਗਿਆ ਮੱਥੇ 'ਚ? ਉਹ ਤਾਂ ਲੱਗੀ ਆ ਗੋਲੀ, ਸਮਝ ਗਏ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੱਕੀ ਹੈ, ਆਪਣਾ ਮੁਲਕ ਮਾਲਕ ਕੋਈ ਨਹੀਂ। ਆਹ ਵਿਚਾਰੇ ਜੇ ਤੁਸੀਂ ਅੱਜ ਨਾ ਆਉਂਦੇ ਸਾਨੂੰ ਸਾਰਿਆਂ ਨੂੰ ਰਗੜ ਦੇਣਾ ਸੀਗਾ। ਮੇਰਾ ਮਤਲਬ ਤੁਸੀਂ ਸਾਨੂੰ ਬਚਾਤਾ ਹੈ। ਜਿੰਨਾ ਚਿਰ ਸਿੱਖਾਂ ਦਾ ਆਪਣਾ ਮੁਲਕ ਨਹੀਂ ਹੈ, ਰੋਜ਼ ਆਪਾਂ ਇੱਥੇ ਇਕੱਠ ਕਰੀ ਜਾਵਾਂਗੇ ਜੀ। ਅੱਜ ਆਹ ਕਹੋਗੇ ਅੰਮ੍ਰਿਤਪਾਲ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਵੇ ਕਿ ਏਜੰਸੀ ਦਾ ਬੰਦਾ ਹੈ, ਬਾਰ-ਬਾਰ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਅੰਮ੍ਰਿਤਪਾਲ ਨੂੰ ਲੈ ਕੇ। ਭਾਈ ਅੰਮ੍ਰਿਤਪਾਲ ਸਿੰਘ ਸਿੱਧਾ ਬੰਦਾ ਹੈ, ਇਹਦੇ ਸਿੱਧੂ ਸਾਹਿਬ ਨੇ ਆਪ ਇਹਨੂੰ ਬਣਾਇਆ ਹੈ, ਪਰ ਟ੍ਰਿਬਿਊਨ ਤੇ ਟਾਈਮਜ਼ ਆਫ ਇੰਡੀਆ ਖਬਰਾਂ ਦਿੰਦੀ ਹੈ ਕਿ ਜੀ ਸਿੱਧੂ ਸਾਹਿਬ ਦੇ ਮਾਂ ਪਿਓ ਨੂੰ ਪੁੱਛਿਆ ਤੇ ਮਾਂ ਪਿਓ ਕਹਿੰਦੇ ਹੈ ਕਿ ਸਿੱਧੂ ਸਾਹਿਬ ਨੇ ਕਦੇ ਨਹੀਂ ਸੀ ਕਿਹਾ ਕਿ ਅੰਮ੍ਰਿਤਪਾਲ ਮੁਖੀ ਬਣੂਗਾ। ਹੁਣ ਤੁਸੀਂ ਮੈਨੂੰ ਦੱਸੋ, ਬਾਬਾ ਕਾਲੂ ਸੀਗੇ ਪਾਪਾ ਜੀ ਗੁਰੂ ਨਾਨਕ ਸਾਹਿਬ ਦੇ, ਠੀਕ ਹੈ? ਹਾਂਜੀ ਹਾਂਜੀ।
ਬਾਬਾ ਕਾਲੂ ਸੀਗੇ ਨਾ। ਮੈਂ ਤਾਂ ਕਾਲੂ ਹੁਣ ਜੇ ਬਾਬਾ ਕਾਲੂ ਨੂੰ ਪੁੱਛੋਗੇ ਕਿ ਗੁਰੂ ਨਾਨਕ ਸਾਹਿਬ ਠੀਕ ਸੀਗੇ, ਹੁਣ ਬਾਬਾ ਕਾਲੂ ਤਾਂ ਖਿਲਾਫ ਸੀਗਾ ਕਿ ਉਹ ਤਾਂ ਮੁਫਤ ਚੀਜ਼ਾਂ ਦੇਈ ਜਾਂਦੇ ਆ ਲੋਕਾਂ ਨੂੰ। ਹੁਣ ਜੇ ਉਹਦਾ ਪਰਿਵਾਰ ਕਹਿੰਦਾ ਹੈ ਕਿ ਸਿੱਧੂ ਸਾਹਿਬ ਨੇ ਇਹਨੂੰ ਨਹੀਂ ਬਣਾਇਆ ਤੇ ਉਹਦਾ ਯਕੀਨ ਕਿਉਂ ਕਰੀਏ ਜਦੋਂ ਹਜ਼ਾਰਾਂ ਲੋਕ ਇੱਥੇ ਉਹਨੂੰ ਸੁਣ ਕੇ ਗਏ ਹੈ, ਉਹਦੀ ਦਸਤਾਰਬੰਦੀ ਕਰਾਈ ਹੈ, ਤੇ ਜਿਹੜਾ ਸਾਡਾ ਲੀਡਰ ਪੁੰਗਰਦਾ ਹੈ, ਉਹਨੂੰ ਥੱਲੋਂ ਹੀ ਮਾਰ ਦਿੰਦੇ ਆ। ਹਾਂ ਕੀ ਹਾਂ, ਹੁਣ ਸਾਡਾ ਲੱਖਾ ਭਾਈ ਹੈ, ਇਹਨੇ ਕਦੇ ਇਹ ਚਿੱਟਾ ਨਹੀਂ ਵੇਚਿਆ, ਕਦੇ ਇਹਦੇ ਕੋਲ ਅਸਲਾ ਨਹੀਂ ਆਇਆ। ਇਹ ਵੀ ਇਹਦੇ ਉੱਤੇ ਇਲਜ਼ਾਮ ਲਾਤੇ। ਪਹਿਲਾਂ ਇਹ ਪਾਰਟੀ 'ਚ ਸੀਗਾ, ਉਹ ਬਾਦਲ ਸਾਹਿਬ ਦਾ ਨਾਂ ਕੀ ਹੈ? ਮਨਪ੍ਰੀਤ ਬਾਦਲ। ਮਨਪ੍ਰੀਤ ਸਿੰਘ ਬਾਦਲ ਦੀ। ਤੇ ਉਹਨੂੰ ਪੁੱਛ ਲਓ ਮਨਪ੍ਰੀਤ ਨੂੰ ਕਿ ਇਹ ਭਾਈ ਲੱਖਾ ਇਹੋ ਜਿਹਾ ਬੰਦਾ ਹੈਗਾ। ਹੁਣ ਮਨਪ੍ਰੀਤ ਸਿੰਘ ਤਾਂ ਸਰਕਾਰ ਨਾਲ ਚੱਲਦਾ ਹੈ, ਉਹ ਤਾਂ ਨਹੀਂ ਇਹ ਸਾਡੇ ਨਾਲ ਚੱਲਦਾ। ਉਹਨੂੰ ਪੁੱਛਿਆ ਜਾਵੇ। ਸਭ ਝੂਠ ਚਾਟ ਸਿੱਖਾਂ ਦੇ ਖਿਲਾਫ। ਹੁਣ ਮੈਂ ਪਰਸੋਂ ਮੀਟਿੰਗ ਕੀਤੀ ਸੀਗੀ ਪ੍ਰੈਸ ਦੀ, ਪਰ ਨਾ ਟ੍ਰਿਬਿਊਨ, ਨਾ ਟਾਈਮਜ਼ ਆਫ ਇੰਡੀਆ, ਨਾ ਇੰਡੀਅਨ ਐਕਸਪ੍ਰੈਸ, ਨਾ ਹਿੰਦੁਸਤਾਨ ਟਾਈਮਜ਼ ਨੇ ਮੇਰਾ ਬਿਆਨ ਹੀ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਹਿੰਦੁਤਵਾ ਦਾ ਅਸਰ ਮੀਡੀਆ ਤੇ ਪ੍ਰੈਸ ਦੇ ਉੱਤੇ ਇੰਨਾ ਪੈ ਗਿਆ ਹੈ ਕਿ ਸਿਮਰਨਜੀਤ ਸਿੰਘ ਨੂੰ ਮਾਨ ਨੂੰ ਬੋਲਣ ਹੀ ਨਹੀਂ ਦੇਣਾ। ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਲੱਖੇ ਭਾਈ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਪਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਅਸੀਂ ਅੰਗਰੇਜ਼ੀ ਅਖਬਾਰਾਂ 'ਚ ਨਹੀਂ ਛਾਪਣਾ। ਮੈਂ ਕਹਿੰਦਾ ਕਿ ਜਿਹੜੀ ਅਮਰੀਕਾ ਦੀ ਪਾਰਲੀਮੈਂਟ, ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਇਹ ਅੰਗਰੇਜ਼ੀ ਦੀਆਂ ਅਖਬਾਰਾਂ ਜਾਂਦੀਆਂ, ਉਹਨਾਂ ਨੂੰ ਇਹ ਅੰਗਰੇਜ਼ੀ ਟਾਈਮਜ਼ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ, ਹਿੰਦੁਸਤਾਨ ਟਾਈਮਜ਼, ਪਾਈਨੀਅਰ ਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਮਾਨ ਸਾਹਿਬ, ਜਿਹੜਾ ਤੁਸੀਂ ਹੁਣ ਬਿਆਨ ਦਿੱਤਾ ਹੈ ਉਹਦੇ ਤੇ ਕੱਲ ਨੂੰ ਤੁਸੀਂ ਆਪ ਵੀ ਕਿਹਾ ਕਿ ਅਖਬਾਰਾਂ ਨੇ ਛਾਪਣਾ ਹੈ, ਪਾਕਿਸਤਾਨ ਦੀ ਗੱਲ ਤੁਸੀਂ ਕੀਤੀ ਹੈ, ਔਰ ਜਿਵੇਂ ਉਹਨਾਂ ਦੇ ਜਨਰਲ ਬਾਜਵਾ ਦੀ ਗੱਲ ਕੀਤੀ ਹੈ, ਸਵਾਲ ਵੀ ਚੁੱਕਣਗੇ। ਖਾਸ ਤੌਰ ਤੇ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਪਾਕਿਸਤਾਨ ਨਾਲ ਸਾਡਾ ਰੌਲਾ ਬਹੁਤ ਹੈ, ਇੱਟ ਖੜਕਦੀ ਰਹਿੰਦੀ, ਸਾਡੇ ਜਵਾਨ ਆਏ ਦਿਨ ਸ਼ਹੀਦ ਹੁੰਦੇ ਆ, ਬਾਰਡਰ ਦੇ ਉੱਪਰ ਲਾਸ਼ਾਂ ਆਉਂਦੀਆਂ ਉਹਨਾਂ ਦੀਆਂ। ਉਹ ਬਾਜਵਾ ਸਾਹਿਬ ਨੇ ਤਾਂ ਅਮਨ ਰੱਖਿਆ, ਤੇਰੇ ਵਰਗਨ ਐ ਨਹੀਂ ਨਾ ਮੈਨੂੰ ਕਹਿਣਾ। ਉਹਨਾਂ ਨੇ ਤਾਂ ਕਹਿਣਾ ਕਿ ਮਾਨ ਨੇ ਬਾਜਵੇ ਦੀ ਗੱਲ ਕਰਤੀ। ਲਓ ਦੱਸੋ ਹੈ। ਹਾਂ, ਬਰਗਾੜੀ ਦੇ ਵਿੱਚ ਹੁਣ 7 ਸਾਲ ਹੋ ਗਏ ਹੈ, ਅਜੇ ਤੱਕ ਮੁਲਜ਼ਮ ਨਹੀਂ ਫੜੇ, ਬਾਦਲ ਸਾਹਿਬ ਨਹੀਂ ਫੜੇ, ਸੌਦਾ ਸਾਧ ਨਹੀਂ ਫੜਿਆ। ਮਹਾਰਾਜ ਦੀ ਬੇਅਦਬੀ ਹੈ, 2 ਸਿੰਘ ਸ਼ਹੀਦ ਕਰ ਦਿੱਤੇ ਗਏ ਹੈ, 7 ਸਾਲ ਹੋ ਗਏ ਹੈ, ਅਜੇ ਕੋਈ ਮੁਲਜ਼ਮ ਨਹੀਂ ਫੜਦੇ। ਫਿਰ ਕਿੱਥੇ ਜਾਈਏ ਅਸੀਂ ਸਿੱਖ? ਫਿਰ ਬਾਜਵਾ ਸਾਹਿਬ ਕੋਲੇ ਜਾਈਏ? ਦੱਸ, ਤੇਰੀਆਂ ਬਿੱਲੀਆਂ ਅੱਖਾਂ ਚਿੱਟੀ ਤਰ੍ਹਾਂ ਮੂੰਹ ਹੈ, ਤੈਨੂੰ ਮੈਂ ਪੁੱਛਦਾ। ਨਹੀਂ, ਮੈਨੂੰ ਇਹ ਦੱਸੋ, ਸਰਕਾਰ ਇਹ ਦਾਅਵਾ ਕਰਦੀ ਹੈ, ਏਜੰਸੀਆਂ ਕਹਿੰਦੀਆਂ ਕਿ ਅਸੀਂ ਕਾਨੂੰਨ ਕਾਇਮ ਰੱਖਣਾ ਹੈ, ਖਾਸ ਤੌਰ ਤੇ ਕਹਿੰਦੇ ਬਹੁਤ ਅਸਲਾ ਹੁੰਦਾ। ਕੈਪਟਨ ਅਮਰਿੰਦਰ ਸਿੰਘ ਤੇ ਤੁਹਾਡੇ ਰਿਸ਼ਤੇਦਾਰ CM ਰਹੇ ਆ, ਉਹ ਵੀ ਇਸ ਤਰ੍ਹਾਂ ਦੀ ਗੱਲ ਕਹਿੰਦੇ ਰਹੇ, ਕਹਿੰਦੇ ਡਰੋਨ ਰਾਹੀਂ ਅਸਲਾ ਆਉਂਦਾ ਰਿਹਾ। ਸਾਫ਼ ਤੌਰ ਤੇ ਕਹਿੰਦੇ ਪਾਕਿਸਤਾਨ ਹਰਕਤਾਂ ਕਰਦਾ ਰਿਹਾ ਇਸ ਤਰ੍ਹਾਂ ਦੀਆਂ। ਤੁਸੀਂ ਰਿਸ਼ਤਾ ਵਧਾਉਣ ਦੀ ਗੱਲ ਕਰ ਮੇਰੇ ਸਾਧੂ ਸਾਹਿਬ ਨੂੰ ਪੁੱਛੋ, ਪਾਕਿਸਤਾਨ ਤੋਂ ਅਸਲਾ ਆਉਂਦਾ ਹੈ, ਡਰੋਨ ਆਉਂਦੇ ਹੈ, ਹੋਰ ਨਸ਼ੇ ਆਉਂਦੇ ਹੈ, ਤੇ ਹੋਰ ਕੀ ਕੁਛ ਆਉਂਦਾ ਉੱਥੋਂ। RPG ਅਟੈਕ ਦੇ ਵੀ ਤਾਰ ਕਹਿੰਦੇ ਪਾਕਿਸਤਾਨ ਨਾਲ ਜੋੜ ਦਿੱਤੇ ਗਏ ਆ। ਬਾਕੀ ਤੁਸੀਂ ਪਰਸਨਲੀ ਚਲੋ ਉਹਨਾਂ ਨਾਲ ਬਹਿ ਕੇ ਪਰਿਵਾਰ ਦੀ ਗੱਲ ਕਰ ਸਕਦੇ ਹੋ। RPG ਨਾ, ਮੈਂ ਨਹੀਂ ਕੁਛ ਕਿਹਾ। ਹੁਣ ਐਵੇਂ ਪਾਕਿਸਤਾਨ ਦੇ ਨਾਲ ਲਾਈ ਜਾਣਾ, ਹਿੰਦੁਤਵਾ ਦੇ ਨੇੜੇ ਲੱਗਣ ਨੂੰ। ਜੇ ਮੈਂ ਅੱਜ ਪਾਕਿਸਤਾਨ ਦੀ ਗੱਲ ਕਰਾਂ, ਮੈਨੂੰ ਤਾਂ ਜੱਫੀਆਂ ਪਾ ਲੈਣਗੇ। ਮੈਂ ਕਰਦਾ ਚੀਨ ਦੀ ਗੱਲ, ਜਿੱਥੇ 2020 ਚ ਮੋਦੀ ਦੀ ਸਰਕਾਰ ਨੇ 1000 ਸਕੁਆਇਰ ਕਿਲੋਮੀਟਰ ਚੀਨ ਨੂੰ ਲਟਾਤਾ ਹੈ, ਤੇ 1962 ਦੇ ਵਿੱਚ 40,000 ਸਕੁਆਇਰ ਕਿਲੋਮੀਟਰ ਚੀਨ ਨੂੰ ਲਟਾਤੇ ਹੈ। ਚੀਨ ਦੀ ਗੱਲ, ਲਦਾਖ ਦੀ ਮੈਂ ਕਿਉਂ ਕਰਦਾ? ਕਿਉਂ ਕਰਕੇ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ ਫਤਿਹ ਕਰਕੇ ਸਿੱਖ ਦਰਬਾਰ ਦੇ ਨਾਲ ਜੋੜਤਾ ਸੀ। ਇਹ ਸਾਡਾ ਹਿੱਸਾ ਹੈ, ਪਰ ਇਹਦੇ ਵਿੱਚ ਜਦੋਂ ਚੀਨੀ ਚੋਣ ਹਾਰ ਜਾਂਦੇ, ਕੋਈ ਪਰਵਾਹੀ ਨਹੀਂ ਹੈ, ਫੌਜ ਨੂੰ ਦੇਖੀ ਜਾਂਦੇ ਹੈ। ਹਾਂ,
ਜਿਵੇਂ ਜਿਵੇਂ ਮੱਝਾਂ ਉਹ ਕੀ ਕਰਦੀਆਂ, ਗੁਤਾਵਾ ਕਰਦੀਆਂ ਹੁੰਦੀਆਂ, ਉਬਾਲਾ ਕਰਦੀਆਂ ਨਾ, ਇਸ ਤਰ੍ਹਾਂ ਕਰੀ ਜਾਂਦੇ ਆ ਇਹ। ਮਾਨ ਸਾਹਿਬ ਅੱਜ ਸਵੇਰੇ ਲੱਖਾ ਸਿਧਾਣਾ ਨਾਲ ਗੱਲਬਾਤ ਹੋ ਰਹੀ ਸੀਗੀ। ਲੱਖਾ ਸਿਧਾਣਾ ਨੇ ਕਿਹਾ, ਕਹਿੰਦੇ ਕਿ ਸਿੱਖ ਜਥੇਬੰਦੀਆਂ ਤੇ ਕਾਮਰੇਡਾਂ ਨੂੰ ਆਪਸ ਦੇ ਵਿੱਚ ਤਿੱਖੇ ਜਿਹੜੇ ਬਿਆਨਬਾਜ਼ੀ ਹੈਗੇ ਬੰਦ ਕਰਨੇ ਚਾਹੀਦੇ, ਔਰ ਕਹਿੰਦੇ ਕਿ ਮੈਂ ਮਾਨ ਸਾਹਿਬ ਦਾ ਤੇ ਉਗਰਾਹਾਂ ਸਾਹਿਬ ਦਾ ਆਪਸ ਦੇ ਵਿੱਚ ਜੋ ਕਲੈਸ਼ ਸੀਗਾ ਉਹਨੂੰ ਠੀਕ ਕਰਾਊਂਗਾ। ਬੜੀ ਸੋਹਣੀ ਗੱਲ ਹੈ ਯਾਰ, ਕਾਮਰੇਡਾਂ ਨੂੰ ਤਾਂ ਮੈਂ ਹੀ ਬਚਾਈ ਜਾਂਦਾ। ਕੌਣ ਇਹਨਾਂ 'ਚੋਂ ਗੱਲ ਕਰਦਾ ਹੈ ਕਿ ਛੱਤੀਸਗੜ੍ਹ ਦੇ ਵਿੱਚ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ 'ਚ ਆਦਿਵਾਸੀਆਂ ਨੂੰ ਨਕਸਲਾਈਟ ਕਹਿ ਕੇ, ਮਾਓਵਾਦੀ ਕਹਿ ਕੇ ਉਹਨਾਂ ਨੂੰ ਗੋਲੀ ਮਾਰਦੀ ਹੈ। ਪਰ ਜਿਹੜੀ ਹੁਣ ਨਵੀਂ ਪ੍ਰੈਜ਼ੀਡੈਂਟ ਆਈ ਹੈ ਬੀਬੀ, ਇਹ ਆਦਿਵਾਸੀ ਹੈ। ਜਦ ਦੀ ਇਹ ਆਈ ਹੈ ਉਸ ਤੋਂ ਬਾਅਦ ਮੈਂ ਨਹੀਂ ਸੁਣਿਆ ਕਿ ਕੋਈ ਵੀ ਆਦਿਵਾਸੀ ਨੂੰ ਮਾਓਵਾਦੀ, ਨਕਸਲਾਈਟ ਕਹਿ ਕੇ ਮਾਰਿਆ। ਇਹ ਜਿਹੜੇ ਕਾਮਰੇਡਾਂ ਦੀ ਗੱਲ ਕਰਦੇ ਹੋ ਉਹਨਾਂ ਨੂੰ ਪੁੱਛੋ, ਕਦੇ ਤੁਸੀਂ ਗੱਲ ਕੀਤੀ ਹੈ ਜਿਹੜੇ ਇਹ ਮਾਓਵਾਦੀ ਤੇ ਉਹ ਨਕਸਲਾਈਟ ਕਹਿ ਕੇ ਮਾਰ ਦਿੰਦੇ ਆ? ਅੱਛਾ, ਤੁਸੀਂ ਲੱਖੇ ਸਿਧਾਣੇ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਹੋ, ਸ਼ਰੀਕ ਹੋਏ ਹੋ, ਗੱਲ ਵਕੜੀਆਂ ਪੈਂਦੀਆਂ ਨਜ਼ਰ ਆਉਣਗੀਆਂ ਉਗਰਾਹਾਂ ਸਾਹਿਬ ਤੇ ਤੁਹਾਡੇ ਵਿਚਕਾਰ? ਲੱਗਦਾ ਕਿ ਉਹ ਲੱਖੇ ਸਿਧਾਣੇ ਸਵੇਰੇ ਹੀ ਬਿਆਨ ਦਿੱਤਾ ਸੀਗਾ? ਯਾਰ ਮੈਂ ਕਾਮਰੇਡਾਂ ਦੀ ਹਮੇਸ਼ਾ ਮਦਦ ਕੀਤੀ ਹੈ। ਜਿਹੜਾ ਟ੍ਰਿਬਿਊਨ ਦਾ ਐਡੀਟਰ ਸੀ ਹਰਭਜਨ ਸਿੰਘ ਹਲਵਾੜਵੀ, ਉਹਨੂੰ ਮੈਂ ਛਡਾਇਆ, ਨਹੀਂ ਤਾਂ ਉਹਨੂੰ ਮਾਰ ਦੇਣਾ ਸੀਗਾ। ਹੋਰਾਂ ਬਰਿਆਂ ਨੂੰ ਛਡਾਇਆ। ਕਾਮਰੇਡ ਵੈਸੇ ਇਹ ਆਪਣੇ ਬੰਦਿਆਂ ਦੀ ਗੱਲ ਨਹੀਂ ਕਰਦੇ, ਕਿਉਂ ਕਰਕੇ ਜਿਹੜੀ ਨਕਸਲਾਈਟ ਮੂਵਮੈਂਟ ਬੰਗਾਲ ਦੇ ਵਿੱਚ ਸ਼ੁਰੂ ਹੋਈ ਸੀ, ਇਹ ਕਾਮਰੇਡਾਂ ਨੇ ਉਹ ਨਕਸਲਾਈਟ ਮਰਵਾ ਕੇ ਤੇ ਆਪ ਰਾਜ 25 ਸਾਲ ਬੰਗਾਲ ਦੇ ਉੱਤੇ ਕੀਤਾ। ਕਿਸੇ ਤੇ ਮੁਕੱਦਮਾ ਨਹੀਂ ਕੀਤਾ ਜਿਨ੍ਹਾਂ ਨੇ ਨਕਸਲਾਈਟ ਝੂਠੇ ਮੁਕਾਬਲਿਆਂ 'ਚ ਮਾਰੇ ਸੀਗੇ। ਇਹਨਾਂ ਨੂੰ ਕਹੋ ਕਿ ਤੁਸੀਂ ਆਪਣਾ ਦਿਲ ਸਾਫ਼ ਕਰ ਲਓ, ਫਿਰ ਸਿਮਰਨਜੀਤ ਸਿੰਘ ਮਾਨ ਤੁਹਾਡੇ ਨਾਲ ਆ ਕੇ ਗੱਲਬਾਤ ਕਰ ਲੂਗਾ। ਤੇ ਕਾਮਰੇਡ ਚੀਨ ਦੇ ਖਿਲਾਫ ਕਿਉਂ ਨਹੀਂ ਬੋਲਦੇ? ਚੀਨ ਦੀ ਤਾਂ ਗੱਦ 'ਚ ਹੁਣ ਤੁਸੀਂ ਦੇਖਿਆ ਕਾਮਰੇਡ ਜਿਹੜੇ ਜਿਨ੍ਹਾਂ ਦੇ ਨਾਂ ਲੈਂਦੇ ਆ, ਉਹਨਾਂ ਦੀ ਅੱਖਾਂ ਐ ਕਿਵੇਂ ਹੁੰਦੀਆਂ? ਚੀਨੀਆਂ ਦੀ ਅੱਖਾਂ ਐ ਹੁੰਦੀਆਂ, ਲੰਬੀਆਂ ਲੰਬੀਆਂ। ਹੁਣ ਲੰਬੀਆਂ ਅੱਖਾਂ ਵਾਲਿਆਂ ਦੀ ਗੱਲ ਕਰਦੇ ਹੋ ਯਾਰ, ਮੈਂ ਉਹਦੇ ਨਾਲ ਲੜਿਆ ਥੋੜ੍ਹੀ ਹੋਇਆ। ਮਾਨ ਸਾਹਿਬ, ਜਿਸ ਤਰੀਕੇ ਨਾਲ ਅੰਮ੍ਰਿਤਪਾਲ ਨਾਲ ਕਾਫੀ ਹਵਾਮ ਜਿਹੜੀ ਆ ਉਹ ਚੱਲ ਰਹੀ ਹੈ, ਨੌਜਵਾਨੀ ਚੱਲ ਰਹੀ ਹੈ, ਐਸਾ ਤਾਂ ਨਹੀਂ ਲੱਖੇ ਸਿਧਾਣੇ ਦੇ ਉੱਪਰ ਪਰਚਾ ਕਰਕੇ ਕਿਤੇ ਧਿਆਨ ਕਨਵਰਟ ਕੀਤਾ ਜਾ ਰਿਹਾ ਹੋਵੇ ਵੀ ਲੱਖੇ ਸਿਧਾਣੇ ਦਾ ਪਰਚਾ ਕਰੀਏ, ਅੰਮ੍ਰਿਤਪਾਲ ਤੋਂ ਧਿਆਨ ਹਟ ਜਾਏ? ਇਹ ਤਾਂ ਨਹੀਂ ਮੈਨੂੰ ਪਤਾ, ਪਰ ਇਹ ਮੇਰਾ ਖਿਆਲ ਇਹ ਗਲਤ ਪਰਚੇ ਭਗਵੰਤ ਜੀ ਨਹੀਂ ਕਰਨਗੇ, ਕੇਜਰੀਵਾਲ ਸਾਹਿਬ ਵੀ ਨਹੀਂ ਕਰਨਗੇ, ਕਿਉਂ ਕਰਕੇ ਇਹਨਾਂ ਦੇ ਉੱਤੇ ਆਪ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਕੋਈ ਰਾਹ ਨਹੀਂ ਲੱਭਦਾ। ਬੀਜੇਪੀ ਤੇ ਆਰਐਸਐਸ ਇਹਨਾਂ ਦੇ ਉੱਤੇ ਪਈ ਹੋਈ ਹੈ। ਚਲੋ ਹੁਣ ਮਤਲਬ ਸੁਖਬੀਰ ਸਿੰਘ ਬਾਦਲ ਫਿਰ ਚਲੇ ਗਏ, ਪਰਮਜੀਤ ਸਿੰਘ ਸਰਨਾ ਉਹਨਾਂ ਦੇ ਨਾਲ ਗੱਠਜੋੜ ਕਹਿੰਦੇ ਹੋ ਰਿਹਾ ਉਹਨਾਂ ਦਾ, ਕਿਵੇਂ ਦੇਖਦੇ ਹੋ? ਉਹ ਸੁਖਬੀਰ ਸਿੰਘ ਨੂੰ ਮੈਂ ਕਹਿੰਦਾ ਤੇਰੇ ਪਾਪਾ ਜੀ ਬਿਰਧ ਹੈ, ਉਹਨਾਂ ਨੂੰ ਸਾਂਭਿਆ ਕਰ, ਉਹਨਾਂ ਨੂੰ ਦਵਾਈ ਬੂਟੀ ਦੇ, ਉਹਨਾਂ ਦੀਆਂ ਲੱਤਾਂ ਘੁੱਟ, ਉਹਨਾਂ ਨਾਲ ਪਿਆਰ ਕਰ, ਕਿਉਂ ਕਰਕੇ ਛੱਤ ਪਾੜ ਕੇ ਤੇਰੇ ਪਾਪਾ ਜੀ ਨੇ ਤੈਨੂੰ ਸਾਰਾ ਕੁਝ ਦੇਤਾ ਤੇ ਤੂੰ ਇਹਦਾ ਤਾਂ ਲਾਇਕ ਹੈ ਹੀ ਨਹੀਂ ਸੀਗਾ। ਡਿਪਟੀ ਪ੍ਰਾਈਮ ਚੀਫ ਮਿਨਿਸਟਰ, ਹੋਮ ਮਿਨਿਸਟਰ, ਸਾਰਾ ਕੁਝ ਬਣਾਤਾ। ਹੁਣ ਟਾਈਮ ਹੈ ਸੁਖਬੀਰ ਸਿੰਘ ਜੀ ਦਾ ਕਿ ਪਾਪਾ ਜੀ ਦੀ ਸੇਵਾ ਕਰਨ। ਥੈਂਕ ਯੂ ਮਾਨ ਸਾਹਿਬ, ਥੈਂਕ ਯੂ ਸੋ ਮਚ। ਤਾਂ ਇਸ ਵਕਤ ਜਿਹੜੀ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਗੱਲਬਾਤ ਕਰੀ ਗਈ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਨੂੰ ਚਾਹੁਣ ਵਾਲੇ ਵੀ ਕਾਫੀ ਨੇ, ਚਾਹੁਣ ਵਾਲੇ ਵੀ ਬਹੁਤ ਨੇ ਸਿਮਰਨਜੀਤ ਸਿੰਘ ਮਾਨ ਨੂੰ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਵੇਂ ਨੌਜਵਾਨੀ ਦੇ ਵਿੱਚ ਉਤਸ਼ਾਹ ਗਾ, ਨੌਜਵਾਨੀ ਫੋਟੋਆਂ ਕਰਵਾ ਰਹੀ ਆ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨੌਜਵਾਨ ਫੋਟੋਆਂ ਕਰਾਉਂਦੀ ਨਜ਼ਰ ਆਉਂਦੀ ਆ, ਜਾਂ ਨੌਜਵਾਨੀ ਲੱਖਾ ਸਿੰਘ ਸਿਧਾਣਾ ਦੇ ਨਾਲ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ, ਤਾਂ ਉਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਵੀ ਨੌਜਵਾਨੀ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅੱਜ ਪੂਰਾ ਦਿਨ ਆ ਜਿਹੜਾ ਤੁਹਾਡੇ ਲਈ ਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਮਹਾਰਾਜ ਦੀ ਧਰਤੀ ਤੋਂ ਲਾਈਵ ਕਵਰੇਜ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਰੱਖਿਆ ਕਿ ਬੰਦਾ ਅਜੇ ਤੱਕ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਤੇ CIA ਸਟਾਫ ਚੋਂ ਤੁਹਾਡੇ ਮੁੱਖ ਜਿਹੜੇ ਕਾਤਲ ਨੇ ਉਹ ਭੱਜੇ ਜਾਂਦੇ ਹੈ। ਹੁਣ ਮੈਂ ਪੁਲਿਸ 'ਚ ਰਿਹਾ, ਜਿਹੜਾ CIA ਹੁੰਦਾ
ਉਹਦਾ ਇੰਸਪੈਕਟਰ ਰੈਂਕ ਦਾ ਇੰਸਪੈਕਟਰ ਲੱਗਦਾ ਹੈ। ਪਰ ਇੱਥੇ ਮਾਨਸਾ ਤਾਂ ਸਬ ਇੰਸਪੈਕਟਰ ਲਾਇਆ ਹੋਇਆ ਸੀਗਾ। ਇਹਦੀ ਜ਼ਿੰਮੇਵਾਰੀ ਕਿਹਦੇ ਕੋਲੇ ਹੈ? ਇਹ ਤਾਂ ਭਗਵੰਤ ਜੀ ਦੱਸਣ, ਇਹਨਾਂ ਦਾ ਡੀਜੀਪੀ ਦੱਸੇ ਕਿ ਸਬ ਇੰਸਪੈਕਟਰ ਨੂੰ ਇੰਸਪੈਕਟਰ ਦੀ ਜਗ੍ਹਾ ਸੀਆਈ ਦੇ ਵਿੱਚ ਕਿਉਂ ਲਾਇਆ ਸੀਗਾ। ਹੋਰ ਮਾਨ ਸਾਹਿਬ ਇੱਕ ਚੀਜ਼ ਜਿਹੜੀ ਤੇ ਸਿੱਧੂ ਸਾਹਿਬ ਦੀ ਵੀ ਤਫਤੀਸ਼ ਹੋਣੀ ਚਾਹੀਦੀ ਹੈ, ਕਿਉਂ ਕਰਕੇ ਉਹ ਵੀ ਬਹੁਤ ਸ਼ੱਕੀ ਹਾਲਾਤਾਂ ਦੇ ਵਿੱਚ ਮਾਰੇ ਗਏ ਹੈ। ਹੁਣ ਜਦੋਂ ਮੈਂ ਉਹਨਾਂ ਦੀ ਪੋਸਟਮਾਰਟਮ ਦੇਖੀ ਹੈ, ਉਹਨਾਂ ਦੇ ਮੱਥੇ ਦੇ ਵਿੱਚ ਐਡਾ ਸਰਾਖ ਸੀਗਾ। ਕਿਹਾ ਜਾਂਦਾ ਹੈ ਕਿ ਉਹ ਟਰੱਕ ਦੇ ਵਿੱਚ ਵੱਜੇ ਹੈ। ਟਰੱਕ ਦਾ ਮੈਂ ਮੁਲਾਜ਼ਾ ਕਰਵਾਇਆ ਹੈ, ਪਰ ਟਰੱਕ ਦੇ ਵਿੱਚ ਸਰੀਆ ਤਾਂ ਲੱਦਿਆ ਨਹੀਂ ਸੀ, ਤੇ ਫਿਰ ਐਡਾ ਵੱਡਾ ਸਰਾਖ ਭਾਈ ਸਿੱਧੂ ਨੂੰ ਕਿਉਂ ਹੋ ਗਿਆ ਮੱਥੇ 'ਚ? ਉਹ ਤਾਂ ਲੱਗੀ ਆ ਗੋਲੀ, ਸਮਝ ਗਏ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੱਕੀ ਹੈ। ਆਪਣਾ ਮੁਲਕ ਮਾਲਕ ਕੋਈ ਨਹੀਂ। ਆਹ ਵਿਚਾਰੇ, ਜੇ ਤੁਸੀਂ ਅੱਜ ਨਾ ਆਉਂਦੇ ਸਾਨੂੰ ਸਾਰਿਆਂ ਨੂੰ ਰਗੜ ਦੇਣਾ ਸੀਗਾ। ਮੇਰਾ ਮਤਲਬ ਤੁਸੀਂ ਸਾਨੂੰ ਬਚਾਤਾ ਹੈ। ਜਿੰਨਾ ਚਿਰ ਸਿੱਖਾਂ ਦਾ ਆਪਣਾ ਮੁਲਕ ਨਹੀਂ ਹੈ, ਰੋਜ਼ ਆਪਾਂ ਇੱਥੇ ਇਕੱਠ ਕਰੀ ਜਾਵਾਂਗੇ ਜੀ। ਅੱਜ ਆਹ ਹੋ ਗਿਆ। ਅੰਮ੍ਰਿਤਪਾਲ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਵੇ ਕਿ ਏਜੰਸੀ ਦਾ ਬੰਦਾ ਹੈ। ਬਾਰ-ਬਾਰ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਅੰਮ੍ਰਿਤਪਾਲ ਨੂੰ ਲੈ ਕੇ। ਭਾਈ ਅੰਮ੍ਰਿਤਪਾਲ ਸਿੰਘ ਸਿੱਧਾ ਬੰਦਾ ਹੈ। ਇਹਦੇ ਸਿੱਧੂ ਸਾਹਿਬ ਨੇ ਆਪ ਇਹਨੂੰ ਬਣਾਇਆ ਹੈ, ਪਰ ਟ੍ਰਿਬਿਊਨ ਤੇ ਟਾਈਮਜ਼ ਆਫ ਇੰਡੀਆ ਖਬਰਾਂ ਦਿੰਦੀ ਹੈ ਕਿ ਜੀ ਸਿੱਧੂ ਸਾਹਿਬ ਦੇ ਮਾਂ ਪਿਓ ਨੂੰ ਪੁੱਛਿਆ ਹੈ, ਤੇ ਮਾਂ ਪਿਓ ਕਹਿੰਦੇ ਹੈ ਕਿ ਸਿੱਧੂ ਸਾਹਿਬ ਨੇ ਕਦੇ ਨਹੀਂ ਸੀ ਕਿਹਾ ਕਿ ਅੰਮ੍ਰਿਤਪਾਲ ਮੁਖੀ ਬਣੂਗਾ। ਹੁਣ ਤੁਸੀਂ ਮੈਨੂੰ ਦੱਸੋ, ਬਾਬਾ ਕਾਲੂ ਸੀਗੇ ਪਾਪਾ ਜੀ ਗੁਰੂ ਨਾਨਕ ਸਾਹਿਬ ਦੇ, ਠੀਕ ਹੈ? ਹਾਂਜੀ ਹਾਂਜੀ ਬਾਬਾ ਕਾਲੂ ਸੀਗੇ ਨਾ। ਮੈਂ ਤਾਂ ਕਾਲੂ। ਹੁਣ ਜੇ ਬਾਬਾ ਕਾਲੂ ਨੂੰ ਪੁੱਛੋਗੇ ਕਿ ਗੁਰੂ ਨਾਨਕ ਸਾਹਿਬ ਠੀਕ ਸੀਗੇ, ਹੁਣ ਬਾਬਾ ਕਾਲੂ ਤਾਂ ਖਿਲਾਫ ਸੀਗਾ ਕਿ ਉਹ ਤਾਂ ਮੁਫਤ ਚੀਜ਼ਾਂ ਦੇਈ ਜਾਂਦੇ ਆ ਲੋਕਾਂ ਨੂੰ। ਹੁਣ ਜੇ ਉਹਦਾ ਪਰਿਵਾਰ ਕਹਿੰਦਾ ਹੈ ਕਿ ਸਿੱਧੂ ਸਾਹਿਬ ਨੇ ਇਹਨੂੰ ਨਹੀਂ ਬਣਾਇਆ, ਤੇ ਉਹਦਾ ਯਕੀਨ ਕਿਉਂ ਕਰੀਏ ਜਦੋਂ ਹਜ਼ਾਰਾਂ ਲੋਕ ਇੱਥੇ ਉਹਨੂੰ ਸੁਣ ਕੇ ਗਏ ਹੈ, ਉਹਦੀ ਦਸਤਾਰਬੰਦੀ ਕਰਾਈ ਹੈ, ਤੇ ਜਿਹੜਾ ਸਾਡਾ ਲੀਡਰ ਪੁੰਗਰਦਾ ਉਹਨੂੰ ਥੱਲੇ ਹੀ ਮਾਰ ਦਿੰਦੇ ਆ। ਹਾਂ ਕੀ? ਹਾਂ, ਹੁਣ ਸਾਡਾ ਲੱਖਾ ਭਾਈ ਹੈ, ਇਹਨੇ ਕਦੇ ਚਿੱਟਾ ਨਹੀਂ ਵੇਚਿਆ, ਕਦੇ ਇਹਦੇ ਕੋਲ ਅਸਲਾ ਨਹੀਂ ਆਇਆ। ਇਹ ਵੀ ਇਹਦੇ ਉੱਤੇ ਇਲਜ਼ਾਮ ਲਾਤੇ। ਪਹਿਲਾਂ ਇਹ ਪਾਰਟੀ 'ਚ ਸੀਗਾ, ਉਹ ਬਾਦਲ ਸਾਹਿਬ ਦਾ ਨਾਂ ਕੀ ਹੈ? ਮਨਪ੍ਰੀਤ ਬਾਦਲ। ਮਨਪ੍ਰੀਤ ਸਿੰਘ ਬਾਦਲ ਦੀ। ਤੇ ਉਹਨੂੰ ਪੁੱਛ ਲਓ ਮਨਪ੍ਰੀਤ ਨੂੰ ਕਿ ਇਹ ਭਾਈ ਲੱਖਾ ਇਹੋ ਜਿਹਾ ਬੰਦਾ ਹੈਗਾ। ਹੁਣ ਮਨਪ੍ਰੀਤ ਸਿੰਘ ਤਾਂ ਸਰਕਾਰ ਨਾਲ ਚੱਲਦਾ ਹੈ, ਉਹ ਤਾਂ ਨਹੀਂ ਇਹ ਸਾਡੇ ਨਾਲ ਚੱਲਦਾ। ਉਹਨੂੰ ਪੁੱਛਿਆ ਜਾਵੇ। ਸਭ ਝੂਠ ਚਾਟ ਸਿੱਖਾਂ ਦੇ ਖਿਲਾਫ। ਹੁਣ ਮੈਂ ਪਰਸੋਂ ਮੀਟਿੰਗ ਕੀਤੀ ਸੀਗੀ ਪ੍ਰੈਸ ਦੀ, ਪਰ ਨਾ ਟ੍ਰਿਬਿਊਨ, ਨਾ ਟਾਈਮਜ਼ ਆਫ ਇੰਡੀਆ, ਨਾ ਇੰਡੀਅਨ ਐਕਸਪ੍ਰੈਸ, ਨਾ ਹਿੰਦੁਸਤਾਨ ਟਾਈਮਜ਼ ਨੇ ਮੇਰਾ ਬਿਆਨ ਹੀ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਹਿੰਦੁਤਵਾ ਦਾ ਅਸਰ ਮੀਡੀਆ ਤੇ ਪ੍ਰੈਸ ਦੇ ਉੱਤੇ ਇੰਨਾ ਪੈ ਗਿਆ ਹੈ ਕਿ ਸਿਮਰਨਜੀਤ ਸਿੰਘ ਨੂੰ ਮਾਨ ਨੂੰ ਬੋਲਣ ਹੀ ਨਹੀਂ ਦੇਣਾ। ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਲੱਖੇ ਭਾਈ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਪਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਅਸੀਂ ਅੰਗਰੇਜ਼ੀ ਅਖਬਾਰਾਂ 'ਚ ਨਹੀਂ ਛਾਪਣਾ। ਮੈਂ ਕਹਿੰਦਾ ਕਿ ਜਿਹੜੀ ਅਮਰੀਕਾ ਦੀ ਪਾਰਲੀਮੈਂਟ, ਬਰਤਾਨੀਆ ਦੀ ਪਾਰਲੀਮੈਂਟ 'ਚ ਇਹ ਅੰਗਰੇਜ਼ੀ ਦੀਆਂ ਅਖਬਾਰਾਂ ਜਾਂਦੀਆਂ, ਉਹਨਾਂ ਨੂੰ ਇਹ ਅੰਗਰੇਜ਼ੀ ਟਾਈਮਜ਼ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ, ਹਿੰਦੁਸਤਾਨ ਟਾਈਮਜ਼, ਪਾਈਨੀਅਰ ਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਮਾਨ ਸਾਹਿਬ, ਜਿਹੜਾ ਤੁਸੀਂ ਹੁਣ ਬਿਆਨ ਦਿੱਤਾ ਹੈ, ਉਹਦੇ ਤੇ ਕੱਲ ਨੂੰ ਤੁਸੀਂ ਆਪ ਵੀ ਕਿਹਾ ਕਿ ਅਖਬਾਰਾਂ ਨੇ ਛਾਪਣਾ ਹੈ। ਪਾਕਿਸਤਾਨ ਦੀ ਗੱਲ ਤੁਸੀਂ ਕੀਤੀ ਹੈ, ਔਰ ਜਿਵੇਂ ਉਹਨਾਂ ਦੇ ਜਨਰਲ ਬਾਜਵਾ ਦੀ ਗੱਲ ਕੀਤੀ ਹੈ, ਸਵਾਲ ਵੀ ਚੁੱਕਣਗੇ। ਖਾਸ ਤੌਰ ਤੇ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਪਾਕਿਸਤਾਨ ਨਾਲ ਸਾਡਾ ਰੌਲਾ ਬਹੁਤ ਹੈ, ਇੱਟ ਖੜਕਦੀ ਰਹਿੰਦੀ, ਸਾਡੇ ਜਵਾਨ ਆਏ ਦਿਨ ਸ਼ਹੀਦ ਹੁੰਦੇ ਆ, ਬਾਰਡਰ ਦੇ ਉੱਪਰ ਲਾਸ਼ਾਂ ਆਉਂਦੀਆਂ ਉਹਨਾਂ ਦੀਆਂ। ਉਹ ਬਾਜਵਾ ਸਾਹਿਬ ਨੇ ਤਾਂ ਅਮਨ ਰੱਖਿਆ,
ਤੇਰੇ ਵਰਗਣ ਐ ਨਹੀਂ ਨਾ ਮੈਨੂੰ ਕਹਿਣਾ, ਉਹਨਾਂ ਨੇ ਤਾਂ ਕਹਿਣਾ ਕਿ ਮਾਨ ਨੇ ਬਾਜਵੇ ਦੀ ਗੱਲ ਕਰਤੀ। ਲਓ ਦੱਸੋ ਹੈ। ਹਾਂ, ਬਰਗਾੜੀ ਦੇ ਵਿੱਚ ਹੁਣ 7 ਸਾਲ ਹੋ ਗਏ ਹੈ, ਅਜੇ ਤੱਕ ਮੁਲਜ਼ਮ ਨਹੀਂ ਫੜੇ, ਬਾਦਲ ਸਾਹਿਬ ਨਹੀਂ ਫੜੇ, ਸੌਦਾ ਸਾਧ ਨਹੀਂ ਫੜਿਆ। ਮਹਾਰਾਜ ਦੀ ਬੇਅਦਬੀ ਹੈ, 2 ਸਿੰਘ ਸ਼ਹੀਦ ਕਰ ਦਿੱਤੇ ਗਏ ਹੈ, 7 ਸਾਲ ਹੋ ਗਏ ਹੈ, ਅਜੇ ਕੋਈ ਮੁਲਜ਼ਮ ਨਹੀਂ ਫੜਦੇ। ਫਿਰ ਕਿੱਥੇ ਜਾਈਏ ਅਸੀਂ ਸਿੱਖ? ਫਿਰ ਬਾਜਵਾ ਸਾਹਿਬ ਕੋਲੇ ਜਾਈਏ? ਦੱਸ, ਤੇਰੀਆਂ ਬਿੱਲੀਆਂ ਅੱਖਾਂ ਚਿੱਟੀ ਤਰ੍ਹਾਂ ਮੂੰਹ ਹੈ, ਤੈਨੂੰ ਮੈਂ ਪੁੱਛਦਾ। ਨਹੀਂ, ਮੈਨੂੰ ਇਹ ਦੱਸੋ, ਸਰਕਾਰ ਇਹ ਦਾਅਵਾ ਕਰਦੀ ਹੈ, ਏਜੰਸੀਆਂ ਕਹਿੰਦੀਆਂ ਕਿ ਅਸੀਂ ਕਾਨੂੰਨ ਕਾਇਮ ਰੱਖਣਾ ਹੈ, ਖਾਸ ਤੌਰ ਤੇ ਕਹਿੰਦੇ ਬਹੁਤ ਅਸਲਾ ਆਉਂਦਾ। ਕੈਪਟਨ ਅਮਰਿੰਦਰ ਸਿੰਘ ਤੇ ਤੁਹਾਡੇ ਰਿਸ਼ਤੇਦਾਰ ਸੀਐਮ ਰਹੇ ਆ, ਉਹ ਵੀ ਇਸ ਤਰ੍ਹਾਂ ਦੀ ਗੱਲ ਕਹਿੰਦੇ ਰਹੇ, ਕਹਿੰਦੇ ਡਰੋਨ ਰਾਹੀਂ ਅਸਲਾ ਆਉਂਦਾ ਰਿਹਾ, ਸਾਫ਼ ਤੌਰ ਤੇ ਕਹਿੰਦੇ ਪਾਕਿਸਤਾਨ ਹਰਕਤਾਂ ਕਰਦਾ ਰਿਹਾ ਇਸ ਤਰ੍ਹਾਂ ਦੀਆਂ। ਤੁਸੀਂ ਰਿਸ਼ਤਾ ਵਧਾਉਣ ਦੀ ਗੱਲ ਕਰ ਮੇਰੇ ਸਾਧੂ ਸਾਹਿਬ ਨੂੰ ਪੁੱਛੋ, ਪਾਕਿਸਤਾਨ ਤੋਂ ਅਸਲਾ ਆਉਂਦਾ, ਡਰੋਨ ਆਉਂਦੇ ਹੈ, ਹੋਰ ਨਸ਼ੇ ਆਉਂਦੇ ਹੈ, ਤੇ ਹੋਰ ਕੀ ਕੁਛ ਆਉਂਦਾ ਉੱਥੋਂ। ਆਰਪੀਜੀ ਅਟੈਕ ਦੇ ਵੀ ਤਾਰ ਕਹਿੰਦੇ ਪਾਕਿਸਤਾਨ ਨਾਲ ਜੋੜ ਦਿੱਤੇ ਗਏ ਆ। ਬਾਕੀ ਤੁਸੀਂ ਪਰਸਨਲੀ ਚਲੋ ਉਹਨਾਂ ਨਾਲ ਬਹਿ ਕੇ ਪਰਿਵਾਰ ਦੀ ਗੱਲ ਕਰ ਸਕਦੇ ਹੋ। ਇਹ ਆਰਪੀਜੀ ਮੈਂ ਨਹੀਂ ਕੁਛ ਕਿਹਾ, ਹੁਣ ਐਵੇਂ ਪਾਕਿਸਤਾਨ ਦੇ ਨਾਲ ਲਾਈ ਜਾਣਾ। ਹਿੰਦੁਤਵਾ ਦੇ ਨੇੜੇ ਲੱਗਣ ਨੂੰ ਜੇ ਮੈਂ ਅੱਜ ਪਾਕਿਸਤਾਨ ਦੀ ਗੱਲ ਕਰਾਂ, ਮੈਨੂੰ ਤਾਂ ਜੱਫੀਆਂ ਪਾ ਲੈਣਗੇ। ਮੈਂ ਕਰਦਾ ਚੀਨ ਦੀ ਗੱਲ, ਜਿੱਥੇ 2020 ਚ ਮੋਦੀ ਦੀ ਸਰਕਾਰ ਨੇ 1000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾਤਾ ਹੈ, ਤੇ 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾਤੇ ਹੈ। ਚੀਨ ਦੀ ਗੱਲ, ਲਦਾਖ ਦੀ ਮੈਂ ਕਿਉਂ ਕਰਦਾ? ਕਿਉਂ ਕਰਕੇ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ ਫਤਿਹ ਕਰਕੇ ਸਿੱਖ ਦਰਬਾਰ ਦੇ ਨਾਲ ਜੋੜਤਾ ਸੀ। ਇਹ ਸਾਡਾ ਹਿੱਸਾ ਹੈ, ਪਰ ਇਹਦੇ ਵਿੱਚ ਜਦੋਂ ਚੀਨੀ ਚੋਣ ਹਾਰ ਜਾਂਦੇ, ਕੋਈ ਪਰਵਾਹ ਹੀ ਨਹੀਂ ਹੈ, ਫੌਜ ਨੂੰ ਦੇਖੀ ਜਾਂਦੇ ਹੈ। ਹਾਂ, ਜਿਵੇਂ ਮੱਝਾਂ ਉਹ ਕੀ ਕਰਦੀਆਂ, ਗੁਤਾਵਾ ਕਰਦੀਆਂ, ਉਬਾਲਾ ਕਰਦੀਆਂ ਨਾ, ਇਸ ਤਰ੍ਹਾਂ ਕਰੀ ਜਾਂਦੇ ਆ ਇਹ। ਮਾਨ ਸਾਹਿਬ, ਅੱਜ ਸਵੇਰੇ ਲੱਖਾ ਸਿਧਾਣਾ ਨਾਲ ਗੱਲਬਾਤ ਹੋ ਰਹੀ ਸੀਗੀ। ਲੱਖਾ ਸਿਧਾਣਾ ਨੇ ਕਿਹਾ, ਕਹਿੰਦੇ ਕਿ ਸਿੱਖ ਜਥੇਬੰਦੀਆਂ ਤੇ ਕਾਮਰੇਡਾਂ ਨੂੰ ਆਪਸ ਦੇ ਵਿੱਚ ਤਿੱਖੇ ਜਿਹੜੇ ਬਿਆਨਬਾਜ਼ੀ ਹੈਗੇ ਬੰਦ ਕਰਨੇ ਚਾਹੀਦੇ, ਔਰ ਕਹਿੰਦੇ ਕਿ ਮੈਂ ਮਾਨ ਸਾਹਿਬ ਦਾ ਤੇ ਉਗਰਾਹਾਂ ਸਾਹਿਬ ਦਾ ਆਪਸ ਦੇ ਵਿੱਚ ਜੋ ਕਲੈਸ਼ ਸੀਗਾ ਉਹਨੂੰ ਠੀਕ ਕਰਾਊਂਗਾ। ਬੜੀ ਸੋਹਣੀ ਗੱਲ ਹੈ ਯਾਰ, ਕਾਮਰੇਡਾਂ ਨੂੰ ਤਾਂ ਮੈਂ ਹੀ ਬਚਾਈ ਜਾਂਦਾ। ਕੌਣ ਇਹਨਾਂ 'ਚੋਂ ਗੱਲ ਕਰਦਾ ਹੈ ਕਿ ਛੱਤੀਸਗੜ੍ਹ ਦੇ ਵਿੱਚ, ਬਿਹਾਰ 'ਚ, ਮੱਧ ਪ੍ਰਦੇਸ਼, ਮਹਾਰਾਸ਼ਟਰ 'ਚ ਆਦਿਵਾਸੀਆਂ ਨੂੰ ਨਕਸਲਾਈਟ ਕਹਿ ਕੇ, ਮਾਓਵਾਦੀ ਕਹਿ ਕੇ ਉਹਨਾਂ ਨੂੰ ਗੋਲੀ ਮਾਰਦੀ ਹੈ। ਪਰ ਜਿਹੜੀ ਹੁਣ ਨਵੀਂ ਪ੍ਰੈਜ਼ੀਡੈਂਟ ਆਈ ਹੈ ਬੀਬੀ, ਇਹ ਆਦਿਵਾਸੀ ਹੈ। ਜਦ ਦੀ ਇਹ ਆਈ ਹੈ, ਉਸ ਤੋਂ ਬਾਅਦ ਮੈਂ ਨਹੀਂ ਸੁਣਿਆ ਕਿ ਕੋਈ ਵੀ ਆਦਿਵਾਸੀ ਨੂੰ ਮਾਓਵਾਦੀ ਨਕਸਲਾਈਟ ਕਹਿ ਕੇ ਮਾਰਿਆ। ਇਹ ਜਿਹੜੇ ਕਾਮਰੇਡਾਂ ਦੀ ਗੱਲ ਕਰਦੇ ਹੋ, ਉਹਨਾਂ ਨੂੰ ਪੁੱਛੋ ਕਦੇ ਤੁਸੀਂ ਗੱਲ ਕੀਤੀ ਹੈ ਜਿਹੜੇ ਇਹ ਮਾਓਵਾਦੀ ਤੇ ਉਹ ਨਕਸਲਾਈਟ ਕਹਿ ਕੇ ਮਾਰ ਦਿੰਦੇ ਆ। ਅੱਛਾ, ਤੁਸੀਂ ਲੱਖੇ ਸਿਧਾਣੇ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਹੋ, ਸ਼ਰੀਕ ਹੋਏ ਹੋ, ਗੱਲ ਵਕੜੀਆਂ ਪੈਂਦੀਆਂ ਨਜ਼ਰ ਆਉਣਗੀਆਂ ਉਗਰਾਹਾਂ ਸਾਹਿਬ ਤੇ ਤੁਹਾਡੇ ਵਿਚਕਾਰ? ਲੱਗਦਾ ਕਿ ਉਹ ਲੱਖੇ ਸਿਧਾਣੇ ਸਵੇਰੇ ਹੀ ਬਿਆਨ ਦਿੱਤਾ ਸੀਗਾ? ਯਾਰ, ਮੈਂ ਕਾਮਰੇਡਾਂ ਦੀ ਹਮੇਸ਼ਾ ਮਦਦ ਕੀਤੀ ਹੈ। ਜਿਹੜਾ ਟ੍ਰਿਬਿਊਨ ਦਾ ਐਡੀਟਰ ਸੀ ਹਰਭਜਨ ਸਿੰਘ ਹਲਵਾੜਵੀ, ਉਹਨੂੰ ਮੈਂ ਛਡਾਇਆ, ਨਹੀਂ ਤਾਂ ਉਹਨੂੰ ਮਾਰ ਦੇਣਾ ਸੀਗਾ। ਹੋਰਾਂ ਬਰਿਆਂ ਨੂੰ ਛਡਾਇਆ। ਕਾਮਰੇਡ ਵੈਸੇ ਇਹ ਆਪਣੇ ਬੰਦਿਆਂ ਦੀ ਗੱਲ ਨਹੀਂ ਕਰਦੇ, ਕਿਉਂ ਕਰਕੇ ਜਿਹੜੀ ਨਕਸਲਾਈਟ ਮੂਵਮੈਂਟ ਬੰਗਾਲ ਦੇ ਵਿੱਚ ਸ਼ੁਰੂ ਹੋਈ ਸੀ, ਇਹ ਕਾਮਰੇਡਾਂ ਨੇ ਉਹ ਨਕਸਲਾਈਟ ਮਰਵਾ ਕੇ ਤੇ ਆਪ ਰਾਜ 25 ਸਾਲ ਬੰਗਾਲ ਦੇ ਉੱਤੇ ਕੀਤਾ। ਕਿਸੇ ਤੇ ਮੁਕੱਦਮਾ ਨਹੀਂ ਕੀਤਾ ਜਿਨ੍ਹਾਂ ਨੇ ਨਕਸਲਾਈਟ ਝੂਠੇ ਮੁਕਾਬਲਿਆਂ 'ਚ ਮਾਰੇ ਸੀਗੇ। ਇਹਨਾਂ ਨੂੰ ਕਹੋ ਕਿ ਤੁਸੀਂ ਆਪਣਾ ਦਿਲ ਸਾਫ਼ ਕਰ ਲਓ, ਫਿਰ ਸਿਮਰਨਜੀਤ ਸਿੰਘ ਮਾਨ ਤੁਹਾਡੇ ਨਾਲ ਆ ਕੇ ਗੱਲਬਾਤ ਕਰ ਲੂਗਾ। ਤੇ ਕਾਮਰੇਡ ਚੀਨ ਦੇ ਖਿਲਾਫ ਕਿਉਂ ਨਹੀਂ ਬੋਲਦੇ? ਚੀਨ ਦੀ ਤਾਂ ਗੱਦ 'ਚ ਹੁਣ ਤੁਸੀਂ ਦੇਖਿਆ ਕਾਮਰੇਡ ਜਿਹੜੇ ਜਿਨ੍ਹਾਂ ਦੇ ਨਾਂ ਲੈਂਦੇ ਆ, ਉਹਨਾਂ ਦੀ ਅੱਖਾਂ ਐ ਕਿਵੇਂ ਹੁੰਦੀਆਂ? ਚੀਨੀਆਂ ਦੀ ਅੱਖਾਂ ਐ ਹੁੰਦੀਆਂ, ਲੰਬੀਆਂ ਲੰਬੀਆਂ। ਹੁਣ ਲੰਬੀਆਂ ਅੱਖਾਂ ਵਾਲਿਆਂ ਦੀ ਗੱਲ ਕਰਦੇ ਹੋ ਯਾਰ, ਮੈਂ ਉਹਦੇ ਨਾਲ ਲੜਿਆ ਥੋੜ੍ਹੀ ਹੋਇਆ। ਮਾਨ ਸਾਹਿਬ, ਜਿਸ ਤਰੀਕੇ ਨਾਲ ਅੰਮ੍ਰਿਤਪਾਲ ਨਾਲ ਕਾਫੀ ਹਵਾਮ ਜਿਹੜੀ ਆ ਉਹ ਚੱਲ ਰਹੀ ਹੈ, ਨੌਜਵਾਨੀ ਚੱਲ ਰਹੀ ਹੈ, ਐਸਾ ਤਾਂ ਨਹੀਂ ਲੱਖੇ ਸਿਧਾਣੇ ਦੇ ਉੱਪਰ ਪਰਚਾ ਕਰਕੇ ਕਿਤੇ ਧਿਆਨ ਕਨਵਰਟ ਕੀਤਾ ਜਾ ਰਿਹਾ ਹੋਵੇ ਵੀ ਲੱਖੇ ਸਿਧਾਣੇ ਦਾ ਪਰਚਾ ਕਰੀਏ, ਅੰਮ੍ਰਿਤਪਾਲ ਤੋਂ ਧਿਆਨ ਹਟ ਜਾਏ? ਇਹ ਤਾਂ ਨਹੀਂ ਮੈਨੂੰ ਪਤਾ, ਪਰ ਇਹ ਮੇਰਾ ਖਿਆਲ ਇਹ ਗਲਤ ਪਰਚੇ
ਭਗਵੰਤ ਜੀ ਨਹੀਂ ਕਰਨਗੇ, ਕੇਜਰੀਵਾਲ ਸਾਹਿਬ ਵੀ ਨਹੀਂ ਕਰਨਗੇ, ਕਿਉਂ ਕਰਕੇ ਇਹਨਾਂ ਦੇ ਉੱਤੇ ਆਪ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਕੋਈ ਰਾਹ ਨਹੀਂ ਲੱਭਦਾ। ਬੀਜੇਪੀ ਤੇ ਆਰਐਸਐਸ ਇਹਨਾਂ ਦੇ ਉੱਤੇ ਪਈ ਹੋਈ ਹੈ। ਚਲੋ ਹੁਣ ਮਤਲਬ ਸੁਖਬੀਰ ਸਿੰਘ ਬਾਦਲ ਫਿਰ ਚਲੇ ਗਏ, ਪਰਮਜੀਤ ਸਿੰਘ ਸਰਨਾ ਉਹਨਾਂ ਦੇ ਨਾਲ ਗੱਠਜੋੜ ਕਹਿੰਦੇ ਹੋ ਰਿਹਾ ਉਹਨਾਂ ਦਾ, ਕਿਵੇਂ ਦੇਖਦੇ ਹੋ? ਉਹ ਸੁਖਬੀਰ ਸਿੰਘ ਨੂੰ ਮੈਂ ਕਹਿੰਦਾ ਤੇਰੇ ਪਾਪਾ ਜੀ ਬਿਰਧ ਹੈ, ਉਹਨਾਂ ਨੂੰ ਸਾਂਭਿਆ ਕਰ, ਉਹਨਾਂ ਨੂੰ ਦਵਾਈ ਬੂਟੀ ਦੇ, ਉਹਨਾਂ ਦੀਆਂ ਲੱਤਾਂ ਘੁੱਟ, ਉਹਨਾਂ ਨਾਲ ਪਿਆਰ ਕਰ, ਕਿਉਂ ਕਰਕੇ ਛੱਤ ਪਾੜ ਕੇ ਤੇਰੇ ਪਾਪਾ ਜੀ ਨੇ ਤੈਨੂੰ ਸਾਰਾ ਕੁਝ ਦੇਤਾ ਤੇ ਤੂੰ ਇਹਦਾ ਤਾਂ ਲਾਇਕ ਹੈ ਹੀ ਨਹੀਂ ਸੀਗਾ। ਡਿਪਟੀ ਪ੍ਰਾਈਮ ਚੀਫ ਮਿਨਿਸਟਰ, ਹੋਮ ਮਿਨਿਸਟਰ, ਸਾਰਾ ਕੁਝ ਬਣਾਤਾ। ਹੁਣ ਟਾਈਮ ਹੈ ਸੁਖਬੀਰ ਸਿੰਘ ਜੀ ਦਾ ਕਿ ਪਾਪਾ ਜੀ ਦੀ ਸੇਵਾ ਕਰਨ। ਥੈਂਕ ਯੂ ਮਾਨ ਸਾਹਿਬ, ਥੈਂਕ ਯੂ ਸੋ ਮਚ। ਤਾਂ ਇਸ ਵਕਤ ਜਿਹੜੀ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਗੱਲਬਾਤ ਕਰੀ ਗਈ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਨੂੰ ਚਾਹੁਣ ਵਾਲੇ ਵੀ ਕਾਫੀ ਨੇ, ਚਾਹੁਣ ਵਾਲੇ ਵੀ ਬਹੁਤ ਨੇ ਸਿਮਰਨਜੀਤ ਸਿੰਘ ਮਾਨ ਨੂੰ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਵੇਂ ਨੌਜਵਾਨੀ ਦੇ ਵਿੱਚ ਉਤਸ਼ਾਹ ਗਾ, ਨੌਜਵਾਨੀ ਫੋਟੋਆਂ ਕਰਵਾ ਰਹੀ ਆ, ਜਿਵੇਂ ਭਾਈ ਅਮਰਤਪਾਲ ਸਿੰਘ ਦੇ ਨਾਲ ਨੌਜਵਾਨੀ ਫੋਟੋਆਂ ਕਰਾਉਂਦੀ ਨਜ਼ਰ ਆਉਂਦੀ ਆ, ਜਾਂ ਨੌਜਵਾਨੀ ਲੱਖਾ ਸਿੰਘ ਸਿਧਾਣਾ ਦੇ ਨਾਲ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ, ਤਾਂ ਉਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਵੀ ਨੌਜਵਾਨੀ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅੱਜ ਪੂਰਾ ਦਿਨ ਆ ਜਿਹੜਾ ਤੁਹਾਡੇ ਲਈ ਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਮਹਾਰਾਜ ਦੀ ਧਰਤੀ ਤੋਂ ਲਾਈਵ ਕਵਰੇਜ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਰੱਖਿਆ ਬੰਦਾ ਅਜੇ ਤੱਕ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਤੇ CIA ਸਟਾਫ ਚੋਂ ਤੁਹਾਡੇ ਮੁੱਖ ਜਿਹੜੇ ਕਾਤਲ ਨੇ ਉਹ ਭੱਜੇ ਜਾਂਦੇ ਹੈ। ਹੁਣ ਮੈਂ ਪੁਲਿਸ 'ਚ ਰਿਹਾ, ਜਿਹੜਾ CIA ਹੁੰਦਾ ਉਹਦਾ ਇੰਸਪੈਕਟਰ ਰੈਂਕ ਦਾ ਇੰਸਪੈਕਟਰ ਲੱਗਦਾ, ਪਰ ਇੱਥੇ ਮਾਨਸਾ ਤਾਂ ਸਬ ਇੰਸਪੈਕਟਰ ਲਾਇਆ ਹੋਇਆ ਸੀਗਾ। ਇਹਦੀ ਜ਼ਿੰਮੇਵਾਰੀ ਕਿਹਦੇ ਕੋਲੇ ਹੈ? ਇਹ ਤਾਂ ਭਗਵੰਤ ਜੀ ਦੱਸਣ, ਇਹਨਾਂ ਦਾ DGP ਦੱਸੇ ਕਿ ਸਬ ਇੰਸਪੈਕਟਰ ਨੂੰ ਇੰਸਪੈਕਟਰ ਦੀ ਜਗ੍ਹਾ CI ਦੇ ਵਿੱਚ ਕਿਉਂ ਲਾਇਆ ਸੀਗਾ। ਹੋਰ ਮਾਨ ਸਾਹਿਬ ਇੱਕ ਚੀਜ਼ ਜਿਹੜੀ ਤੇ ਸਿੱਧੂ ਸਾਹਿਬ ਦੀ ਵੀ ਤਫਤੀਸ਼ ਹੋਣੀ ਚਾਹੀਦੀ ਹੈ, ਕਿਉਂ ਕਰਕੇ ਉਹ ਵੀ ਬਹੁਤ ਸ਼ੱਕੀ ਹਾਲਾਤਾਂ ਦੇ ਵਿੱਚ ਮਾਰੇ ਗਏ ਹੈ। ਹੁਣ ਜਦੋਂ ਮੈਂ ਉਹਨਾਂ ਦੀ ਪੋਸਟਮਾਰਟਮ ਦੇਖੀ ਹੈ, ਉਹਨਾਂ ਦੇ ਮੱਥੇ ਦੇ ਵਿੱਚ ਐਡਾ ਸਰਾਖ ਸੀਗਾ। ਕਿਹਾ ਜਾਂਦਾ ਹੈ ਕਿ ਉਹ ਟਰੱਕ ਦੇ ਵਿੱਚ ਵੱਜੇ ਹੈ। ਟਰੱਕ ਦਾ ਮੈਂ ਮੁਲਾਜ਼ਾ ਕਰਵਾਇਆ ਹੈ, ਪਰ ਟਰੱਕ ਦੇ ਵਿੱਚ ਸਰੀਆ ਤਾਂ ਲੱਦਿਆ ਨਹੀਂ ਸੀ, ਤੇ ਫਿਰ ਐਡਾ ਵੱਡਾ ਸਰਾਖ ਭਾਈ ਸਿੱਧੂ ਨੂੰ ਕਿਉਂ ਹੋ ਗਿਆ ਮੱਥੇ 'ਚ? ਉਹ ਤਾਂ ਲੱਗੀ ਆ ਗੋਲੀ, ਸਮਝ ਗਏ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੱਕੀ ਹੈ। ਆਪਣਾ ਮੁਲਕ ਮਾਲਕ ਕੋਈ ਨਹੀਂ। ਆਹ ਵਿਚਾਰੇ ਜੇ ਤੁਸੀਂ ਅੱਜ ਨਾ ਆਉਂਦੇ ਸਾਨੂੰ ਸਾਰਿਆਂ ਨੂੰ ਰਗੜ ਦੇਣਾ ਸੀਗਾ। ਮੇਰਾ ਮਤਲਬ ਤੁਸੀਂ ਸਾਨੂੰ ਬਚਾਤਾ ਹੈ। ਜਿੰਨਾ ਚਿਰ ਸਿੱਖਾਂ ਦਾ ਆਪਣਾ ਮੁਲਕ ਨਹੀਂ ਹੈ, ਰੋਜ਼ ਆਪਾਂ ਇੱਥੇ ਇਕੱਠ ਕਰੀ ਜਾਵਾਂਗੇ ਜੀ। ਅੱਜ ਆਹ ਕਹੋਗੇ ਅੰਮ੍ਰਿਤਪਾਲ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਵੇ ਕਿ ਏਜੰਸੀ ਦਾ ਬੰਦਾ ਹੈ, ਬਾਰ-ਬਾਰ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਅੰਮ੍ਰਿਤਪਾਲ ਨੂੰ ਲੈ ਕੇ। ਭਾਈ ਅਮਰਤਪਾਲ ਸਿੰਘ ਸਿੱਧਾ ਬੰਦਾ ਹੈ। ਇਹਦੇ ਸਿੱਧੂ ਸਾਹਿਬ ਨੇ ਆਪ ਇਹਨੂੰ ਬਣਾਇਆ ਹੈ, ਪਰ ਟ੍ਰਿਬਿਊਨ ਤੇ ਟਾਈਮਜ਼ ਆਫ ਇੰਡੀਆ ਖਬਰਾਂ ਦਿੰਦੀ ਹੈ ਕਿ ਜੀ ਸਿੱਧੂ ਸਾਹਿਬ ਦੇ ਮਾਂ ਪਿਓ ਨੂੰ ਪੁੱਛਿਆ ਤੇ ਮਾਂ ਪਿਓ ਕਹਿੰਦੇ ਹੈ ਕਿ ਸਿੱਧੂ ਸਾਹਿਬ ਨੇ ਕਦੇ ਨਹੀਂ ਸੀ ਕਿਹਾ ਕਿ ਅੰਮ੍ਰਿਤਪਾਲ ਮੁਖੀ ਬਣੂਗਾ। ਹੁਣ ਤੁਸੀਂ ਮੈਨੂੰ ਦੱਸੋ, ਬਾਬਾ ਕਾਲੂ ਸੀਗੇ ਪਾਪਾ ਜੀ ਗੁਰੂ ਨਾਨਕ ਸਾਹਿਬ ਦੇ, ਠੀਕ ਹੈ? ਹਾਂਜੀ ਹਾਂਜੀ ਬਾਬਾ ਕਾਲੂ ਸੀਗੇ ਨਾ। ਮੈਂ ਤਾਂ ਕਾਲੂ। ਹੁਣ ਜੇ ਬਾਬਾ ਕਾਲੂ ਨੂੰ ਪੁੱਛੋਗੇ ਕਿ ਗੁਰੂ ਨਾਨਕ ਸਾਹਿਬ ਠੀਕ ਸੀਗੇ, ਹੁਣ ਬਾਬਾ ਕਾਲੂ ਤਾਂ ਖਿਲਾਫ ਸੀਗਾ ਕਿ ਉਹ ਤਾਂ ਮੁਫਤ ਚੀਜ਼ਾਂ ਦੇਈ ਜਾਂਦੇ ਆ ਲੋਕਾਂ ਨੂੰ। ਹੁਣ ਜੇ ਉਹਦਾ ਪਰਿਵਾਰ ਕਹਿੰਦਾ ਹੈ ਕਿ ਸਿੱਧੂ ਸਾਹਿਬ ਨੇ ਇਹਨੂੰ ਨਹੀਂ ਬਣਾਇਆ, ਤੇ ਉਹਦਾ ਯਕੀਨ ਕਿਉਂ ਕਰੀਏ ਜਦੋਂ ਹਜ਼ਾਰਾਂ ਲੋਕ ਇੱਥੇ ਉਹਨੂੰ ਸੁਣ ਕੇ ਗਏ ਹੈ
ਉਹਦੀ ਦਸਤਾਰਬੰਦੀ ਕਰਾਈ ਹੈ ਤੇ ਜਿਹੜਾ ਸਾਡਾ ਲੀਡਰ ਪੁੰਗਰਦਾ ਹੈ, ਉਹਨੂੰ ਥੱਲੋਂ ਹੀ ਮਾਰ ਦਿੰਦੇ ਆ। ਹਾਂ ਕੀ ਹਾਂ, ਹੁਣ ਸਾਡਾ ਲੱਖਾ ਭਾਈ ਹੈ, ਇਹਨੇ ਕਦੇ ਇਹ ਚਿੱਟਾ ਨਹੀਂ ਵੇਚਿਆ, ਕਦੇ ਇਹਦੇ ਕੋਲ ਅਸਲਾ ਨਹੀਂ ਆਇਆ। ਇਹ ਵੀ ਇਹਦੇ ਉੱਤੇ ਇਲਜ਼ਾਮ ਲਾਤੇ। ਪਹਿਲਾਂ ਇਹ ਪਾਰਟੀ 'ਚ ਸੀਗਾ, ਉਹ ਬਾਦਲ ਸਾਹਿਬ ਦਾ ਨਾਂ ਕੀ ਹੈ? ਮਨਪ੍ਰੀਤ ਸਿੰਘ ਬਾਦਲ ਦੀ। ਤੇ ਉਹਨੂੰ ਪੁੱਛ ਲਓ ਮਨਪ੍ਰੀਤ ਨੂੰ ਕਿ ਇਹ ਭਾਈ ਲੱਖਾ ਇਹੋ ਜਿਹਾ ਬੰਦਾ ਹੈਗਾ। ਹੁਣ ਮਨਪ੍ਰੀਤ ਸਿੰਘ ਤਾਂ ਸਰਕਾਰ ਨਾਲ ਚੱਲਦਾ ਹੈ, ਉਹ ਤਾਂ ਨਹੀਂ ਇਹ ਸਾਡੇ ਨਾਲ ਚੱਲਦਾ। ਉਹਨੂੰ ਪੁੱਛਿਆ ਜਾਵੇ। ਸਭ ਝੂਠ ਚਾਟ ਸਿੱਖਾਂ ਦੇ ਖਿਲਾਫ। ਹੁਣ ਮੈਂ ਪਰਸੋਂ ਮੀਟਿੰਗ ਕੀਤੀ ਸੀਗੀ ਪ੍ਰੈਸ ਦੀ, ਪਰ ਨਾ ਟ੍ਰਿਬਿਊਨ, ਨਾ ਟਾਈਮਜ਼ ਆਫ ਇੰਡੀਆ, ਨਾ ਇੰਡੀਅਨ ਐਕਸਪ੍ਰੈਸ, ਨਾ ਹਿੰਦੁਸਤਾਨ ਟਾਈਮਜ਼ ਨੇ ਮੇਰਾ ਬਿਆਨ ਹੀ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਹਿੰਦੁਤਵਾ ਦਾ ਅਸਰ ਮੀਡੀਆ ਤੇ ਪ੍ਰੈਸ ਦੇ ਉੱਤੇ ਇੰਨਾ ਪੈ ਗਿਆ ਹੈ ਕਿ ਸਿਮਰਨਜੀਤ ਸਿੰਘ ਨੂੰ ਮਾਨ ਨੂੰ ਬੋਲਣ ਹੀ ਨਹੀਂ ਦੇਣਾ। ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਲੱਖੇ ਭਾਈ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਪਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਅਸੀਂ ਅੰਗਰੇਜ਼ੀ ਅਖਬਾਰਾਂ 'ਚ ਨਹੀਂ ਛਾਪਣਾ। ਮੈਂ ਕਹਿੰਦਾ ਕਿ ਜਿਹੜੀ ਅਮਰੀਕਾ ਦੀ ਪਾਰਲੀਮੈਂਟ, ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਇਹ ਅੰਗਰੇਜ਼ੀ ਦੀਆਂ ਅਖਬਾਰਾਂ ਜਾਂਦੀਆਂ, ਉਹਨਾਂ ਨੂੰ ਇਹ ਅੰਗਰੇਜ਼ੀ ਟਾਈਮਜ਼ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ, ਹਿੰਦੁਸਤਾਨ ਟਾਈਮਜ਼, ਪਾਈਨੀਅਰ ਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਮਾਨ ਸਾਹਿਬ, ਜਿਹੜਾ ਤੁਸੀਂ ਹੁਣ ਬਿਆਨ ਦਿੱਤਾ ਹੈ ਉਹਦੇ ਤੇ ਕੱਲ ਨੂੰ ਤੁਸੀਂ ਆਪ ਵੀ ਕਿਹਾ ਕਿ ਅਖਬਾਰਾਂ ਨੇ ਛਾਪਣਾ ਹੈ, ਪਾਕਿਸਤਾਨ ਦੀ ਗੱਲ ਤੁਸੀਂ ਕੀਤੀ ਹੈ, ਔਰ ਜਿਵੇਂ ਉਹਨਾਂ ਦੇ ਜਨਰਲ ਬਾਜਵਾ ਦੀ ਗੱਲ ਕੀਤੀ ਹੈ, ਸਵਾਲ ਵੀ ਚੁੱਕਣਗੇ। ਖਾਸ ਤੌਰ ਤੇ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਪਾਕਿਸਤਾਨ ਨਾਲ ਸਾਡਾ ਰੌਲਾ ਬਹੁਤ ਹੈ, ਇੱਟ ਖੜਕਦੀ ਰਹਿੰਦੀ, ਸਾਡੇ ਜਵਾਨ ਆਏ ਦਿਨ ਸ਼ਹੀਦ ਹੁੰਦੇ ਆ, ਬਾਰਡਰ ਦੇ ਉੱਪਰ ਲਾਸ਼ਾਂ ਆਉਂਦੀਆਂ ਉਹਨਾਂ ਦੀਆਂ। ਉਹ ਬਾਜਵਾ ਸਾਹਿਬ ਨੇ ਤਾਂ ਅਮਨ ਰੱਖਿਆ, ਤੇਰੇ ਵਰਗਨ ਐ ਨਹੀਂ ਨਾ ਮੈਨੂੰ ਕਹਿਣਾ। ਉਹਨਾਂ ਨੇ ਤਾਂ ਕਹਿਣਾ ਕਿ ਮਾਨ ਨੇ ਬਾਜਵੇ ਦੀ ਗੱਲ ਕਰਤੀ। ਲਓ ਦੱਸੋ ਹੈ। ਹਾਂ, ਬਰਗਾੜੀ ਦੇ ਵਿੱਚ ਹੁਣ 7 ਸਾਲ ਹੋ ਗਏ ਹੈ, ਅਜੇ ਤੱਕ ਮੁਲਜ਼ਮ ਨਹੀਂ ਫੜੇ, ਬਾਦਲ ਸਾਹਿਬ ਨਹੀਂ ਫੜੇ, ਸੌਦਾ ਸਾਧ ਨਹੀਂ ਫੜਿਆ। ਮਹਾਰਾਜ ਦੀ ਬੇਅਦਬੀ ਹੈ, 2 ਸਿੰਘ ਸ਼ਹੀਦ ਕਰ ਦਿੱਤੇ ਗਏ ਹੈ, 7 ਸਾਲ ਹੋ ਗਏ ਹੈ, ਅਜੇ ਕੋਈ ਮੁਲਜ਼ਮ ਨਹੀਂ ਫੜਦੇ। ਫਿਰ ਕਿੱਥੇ ਜਾਈਏ ਅਸੀਂ ਸਿੱਖ? ਫਿਰ ਬਾਜਵਾ ਸਾਹਿਬ ਕੋਲੇ ਜਾਈਏ? ਦੱਸ, ਤੇਰੀਆਂ ਬਿੱਲੀਆਂ ਅੱਖਾਂ ਚਿੱਟੀ ਤਰ੍ਹਾਂ ਮੂੰਹ ਆ, ਤੈਨੂੰ ਮੈਂ ਪੁੱਛਦਾ। ਨਹੀਂ, ਮੈਨੂੰ ਇਹ ਦੱਸੋ, ਸਰਕਾਰ ਇਹ ਦਾਅਵਾ ਕਰਦੀ ਹੈ, ਏਜੰਸੀਆਂ ਕਹਿੰਦੀਆਂ ਕਿ ਅਸੀਂ ਕਾਨੂੰਨ ਕਾਇਮ ਰੱਖਣਾ ਹੈ, ਖਾਸ ਤੌਰ ਤੇ ਕਹਿੰਦੇ ਬਹੁਤ ਅਸਲਾ ਆਉਂਦਾ। ਕੈਪਟਨ ਅਮਰਿੰਦਰ ਸਿੰਘ ਤੇ ਤੁਹਾਡੇ ਰਿਸ਼ਤੇਦਾਰ ਸੀਐਮ ਰਹੇ ਆ, ਉਹ ਵੀ ਇਸ ਤਰ੍ਹਾਂ ਦੀ ਗੱਲ ਕਹਿੰਦੇ ਡਰੋਨ ਰਾਹੀਂ ਅਸਲਾ ਆਉਂਦਾ ਰਿਹਾ। ਸਾਫ਼ ਤੌਰ ਤੇ ਕਹਿੰਦੇ ਪਾਕਿਸਤਾਨ ਹਰਕਤਾਂ ਕਰਦਾ ਰਿਹਾ ਇਸ ਤਰ੍ਹਾਂ ਦੀਆਂ। ਤੁਸੀਂ ਰਿਸ਼ਤਾ ਵਧਾਉਣ ਦੀ ਗੱਲ ਕਰ ਰਹੇ ਮੇਰੇ ਸਾਡੂ ਸਾਹਿਬ ਨੂੰ ਪੁੱਛੋ, ਪਾਕਿਸਤਾਨ ਤੋਂ ਅਸਲਾ ਆਉਂਦਾ ਹੈ, ਡਰੋਨ ਆਉਂਦੇ ਹੈ, ਹੋਰ ਨਸ਼ੇ ਆਉਂਦੇ ਹੈ, ਤੇ ਹੋਰ ਕੀ ਕੁਛ ਆਉਂਦਾ ਉੱਥੋਂ। ਆਰਪੀਜੀ ਅਟੈਕ ਦੇ ਵੀ ਤਾਰ ਕਹਿੰਦੇ ਪਾਕਿਸਤਾਨ ਨਾਲ ਜੋੜ ਦਿੱਤੇ ਗਏ ਆ। ਤੁਸੀਂ ਪਰਸਨਲੀ ਚਲੋ ਉਹਨਾਂ ਨਾਲ ਬਹਿ ਕੇ ਪਰਿਵਾਰ ਦੀ ਗੱਲ ਕਰ ਸਕਦੇ ਹੋ। ਇਹ ਆਰਪੀਜੀ ਨਾ, ਮੈਂ ਨਹੀਂ ਕੁਛ ਕਿਹਾ। ਹੁਣ ਐਵੇਂ ਪਾਕਿਸਤਾਨ ਦੇ ਨਾਲ ਲਾਈ ਜਾਣਾ। ਹਿੰਦੁਤਵਾ ਦੇ ਨੇੜੇ ਲੱਗਣ ਨੂੰ ਜੇ ਮੈਂ ਅੱਜ ਪਾਕਿਸਤਾਨ ਦੀ ਗੱਲ ਕਰਾਂ, ਮੈਨੂੰ ਤਾਂ ਜੱਫੀਆਂ ਪਾ ਲੈਣਗੇ। ਮੈਂ ਕਰਦਾ ਚੀਨ ਦੀ ਗੱਲ, ਜਿੱਥੇ 2020 ਚ ਮੋਦੀ ਦੀ ਸਰਕਾਰ ਨੇ 1000 ਸਕੁਆਇਰ ਕਿਲੋਮੀਟਰ ਚੀਨ ਨੂੰ ਲਟਾਤਾ ਹੈ, ਤੇ 1962 ਦੇ ਵਿੱਚ 40,000 ਸਕੁਆਇਰ ਕਿਲੋਮੀਟਰ ਚੀਨ ਨੂੰ ਲਟਾਤੇ ਹੈ। ਚੀਨ ਦੀ ਗੱਲ ਲਦਾਖ ਦੀ ਮੈਂ ਕਿਉਂ ਕਰਦਾ? ਕਿਉਂ ਕਰਕੇ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ ਫਤਿਹ ਕਰਕੇ ਸਿੱਖ ਦਰਬਾਰ ਦੇ ਨਾਲ ਜੋੜਤਾ ਸੀ। ਇਹ ਸਾਡਾ ਹਿੱਸਾ ਹੈ, ਪਰ ਇਹਦੇ ਵਿੱਚ ਜਦੋਂ ਚੀਨੀ ਚੋਣ ਹਾਰ ਜਾਂਦੇ, ਕੋਈ ਪਰਵਾਹ ਹੀ ਨਹੀਂ ਹੈ ਫੌਜ ਨੂੰ, ਦੇਖੀ ਜਾਂਦੇ ਹੈ। ਹਾਂ, ਜਿਵੇਂ ਮੱਝਾਂ ਉਹ ਕੀ ਕਰਦੀਆਂ, ਗੁਤਾਵਾ ਕਰਦੀਆਂ, ਉਬਾਲਾ ਕਰਦੀਆਂ ਨਾ, ਇਸ ਤਰ੍ਹਾਂ ਕਰੀ ਜਾਂਦੇ ਆ ਇਹ। ਮਾਨ ਸਾਹਿਬ, ਅੱਜ ਸਵੇਰੇ ਲੱਖਾ ਸਿਧਾਣਾ ਨਾਲ ਗੱਲਬਾਤ ਹੋ ਰਹੀ ਸੀਗੀ। ਲੱਖਾ ਸਿਧਾਣਾ ਨੇ ਕਿਹਾ, ਕਹਿੰਦੇ ਕਿ ਸਿੱਖ ਜਥੇਬੰਦੀਆਂ ਤੇ ਕਾਮਰੇਡਾਂ ਨੂੰ ਆਪਸ ਦੇ ਵਿੱਚ ਤਿੱਖੇ ਜਿਹੜੇ ਬਿਆਨਬਾਜ਼ੀ ਹੈਗੇ ਬੰਦ ਕਰਨੇ ਚਾਹੀਦੇ। ਔਰ ਕਹਿੰਦੇ ਕਿ ਮੈਂ ਮਾਨ ਸਾਹਿਬ ਦਾ ਤੇ ਉਗਰਾਹਾਂ ਸਾਹਿਬ ਦਾ ਆਪਸ ਦੇ ਵਿੱਚ ਜੋ ਕਲੈਸ਼ ਸੀਗਾ ਉਹਨੂੰ ਠੀਕ ਕਰਾਊਂਗਾ। ਬੜੀ ਸੋਹਣੀ ਗੱਲ ਹੈ ਯਾਰ, ਕਾਮਰੇਡਾਂ ਨੂੰ ਤਾਂ ਮੈਂ ਹੀ ਬਚਾਈ ਜਾਂਦਾ। ਕੌਣ ਇਹਨਾਂ 'ਚੋਂ ਗੱਲ ਕਰਦਾ ਹੈ ਕਿ ਛੱਤੀਸਗੜ੍ਹ ਦੇ ਵਿੱਚ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ 'ਚ
ਆਦਿਵਾਸੀਆਂ ਨੂੰ ਨਕਸਲਾਈਟ ਕਹਿ ਕੇ ਮਾਓਵਾਦੀ ਕਹਿ ਕੇ ਉਹਨਾਂ ਨੂੰ ਗੋਲੀ ਮਾਰਦੀ ਹੈ। ਪਰ ਜਿਹੜੀ ਹੁਣ ਨਵੀਂ ਪ੍ਰੈਜ਼ੀਡੈਂਟ ਆਈ ਹੈ ਬੀਬੀ, ਇਹ ਆਦਿਵਾਸੀ ਹੈ। ਜਦ ਦੀ ਇਹ ਆਈ ਹੈ ਉਸ ਤੋਂ ਬਾਅਦ ਮੈਂ ਨਹੀਂ ਸੁਣਿਆ ਕਿ ਕੋਈ ਵੀ ਆਦਿਵਾਸੀ ਨੂੰ ਮਾਓਵਾਦੀ ਨਕਸਲਾਈਟ ਕਹਿ ਕੇ ਮਾਰਿਆ। ਇਹ ਜਿਹੜੇ ਕਾਮਰੇਡਾਂ ਦੀ ਗੱਲ ਕਰਦੇ ਹੋ ਉਹਨਾਂ ਨੂੰ ਪੁੱਛੋ ਕਦੇ ਤੁਸੀਂ ਗੱਲ ਕੀਤੀ ਹੈ ਜਿਹੜੇ ਇਹ ਮਾਓਵਾਦੀ ਤੇ ਉਹ ਨਕਸਲਾਈਟ ਕਹਿ ਕੇ ਮਾਰ ਦਿੰਦੇ ਆ। ਅੱਛਾ, ਤੁਸੀਂ ਲੱਖੇ ਸਿਧਾਣੇ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਹੋ, ਸ਼ਰੀਕ ਹੋਏ ਹੋ, ਗੱਲ ਵਕੜੀਆਂ ਪੈਂਦੀਆਂ ਨਜ਼ਰ ਆਉਣਗੀਆਂ ਉਗਰਾਹਾ ਸਾਹਿਬ ਤੇ ਤੁਹਾਡੇ ਵਿਚਕਾਰ? ਲੱਗਦਾ ਕਿ ਉਹ ਲੱਖੇ ਸਿਧਾਣੇ ਸਵੇਰੇ ਹੀ ਬਿਆਨ ਦਿੱਤਾ ਸੀਗਾ? ਯਾਰ ਮੈਂ ਕਾਮਰੇਡਾਂ ਦੀ ਹਮੇਸ਼ਾ ਮਦਦ ਕੀਤੀ ਹੈ। ਜਿਹੜਾ ਟ੍ਰਿਬਿਊਨ ਦਾ ਐਡੀਟਰ ਸੀ ਹਰਭਜਨ ਸਿੰਘ ਹਲਵਾੜਵੀ, ਉਹਨੂੰ ਮੈਂ ਛਡਾਇਆ, ਨਹੀਂ ਤਾਂ ਉਹਨੂੰ ਮਾਰ ਦੇਣਾ ਸੀਗਾ। ਹੋਰਾਂ ਬਰਿਆਂ ਨੂੰ ਛਡਾਇਆ। ਕਾਮਰੇਡ ਵੈਸੇ ਇਹ ਆਪਣੇ ਬੰਦਿਆਂ ਦੀ ਗੱਲ ਨਹੀਂ ਕਰਦੇ, ਕਿਉਂ ਕਰਕੇ ਜਿਹੜੀ ਨਕਸਲਾਈਟ ਮੂਵਮੈਂਟ ਬੰਗਾਲ ਦੇ ਵਿੱਚ ਸ਼ੁਰੂ ਹੋਈ ਸੀ, ਇਹ ਕਾਮਰੇਡਾਂ ਨੇ ਉਹ ਨਕਸਲਾਈਟ ਮਰਵਾ ਕੇ ਤੇ ਆਪ ਰਾਜ 25 ਸਾਲ ਬੰਗਾਲ ਦੇ ਉੱਤੇ ਕੀਤਾ। ਕਿਸੇ ਤੇ ਮੁਕੱਦਮਾ ਨਹੀਂ ਕੀਤਾ ਜਿਨ੍ਹਾਂ ਨੇ ਨਕਸਲਾਈਟ ਝੂਠੇ ਮੁਕਾਬਲਿਆਂ 'ਚ ਮਾਰੇ ਸੀਗੇ। ਇਹਨਾਂ ਨੂੰ ਕਹੋ ਕਿ ਤੁਸੀਂ ਆਪਣਾ ਦਿਲ ਸਾਫ਼ ਕਰ ਲਓ, ਫਿਰ ਸਿਮਰਨਜੀਤ ਸਿੰਘ ਮਾਨ ਤੁਹਾਡੇ ਨਾਲ ਆ ਕੇ ਗੱਲਬਾਤ ਕਰ ਲੂਗਾ। ਤੇ ਕਾਮਰੇਡ ਚੀਨ ਦੇ ਖਿਲਾਫ ਕਿਉਂ ਨਹੀਂ ਬੋਲਦੇ? ਚੀਨ ਦੀ ਤਾਂ ਗੱਦ 'ਚ ਹੁਣ ਤੁਸੀਂ ਦੇਖਿਆ ਕਾਮਰੇਡ ਜਿਹੜੇ ਜਿਨ੍ਹਾਂ ਦੇ ਨਾਂ ਲੈਂਦੇ ਆ ਉਹਨਾਂ ਦੀ ਅੱਖਾਂ ਐ ਕਿਵੇਂ ਹੁੰਦੀਆਂ? ਚੀਨੀਆਂ ਦੀ ਅੱਖਾਂ ਐ ਹੁੰਦੀਆਂ ਲੰਬੀਆਂ ਲੰਬੀਆਂ। ਹੁਣ ਲੰਬੀਆਂ ਅੱਖਾਂ ਵਾਲਿਆਂ ਦੀ ਗੱਲ ਕਰਦੇ ਹੋ ਯਾਰ, ਮੈਂ ਉਹਦੇ ਨਾਲ ਲੜਿਆ ਥੋੜ੍ਹੀ ਹੋਇਆ। ਮਾਨ ਸਾਹਿਬ, ਜਿਸ ਤਰੀਕੇ ਨਾਲ ਅੰਮ੍ਰਿਤਪਾਲ ਨਾਲ ਕਾਫੀ ਹਵਾਮ ਜਿਹੜੀ ਆ ਉਹ ਚੱਲ ਰਹੀ ਹੈ, ਨੌਜਵਾਨੀ ਚੱਲ ਰਹੀ ਹੈ, ਐਸਾ ਤਾਂ ਨਹੀਂ ਲੱਖੇ ਸਿਧਾਣੇ ਦੇ ਉੱਪਰ ਪਰਚਾ ਕਰਕੇ ਕਿਤੇ ਧਿਆਨ ਕਨਵਰਟ ਕੀਤਾ ਜਾ ਰਿਹਾ ਹੋਵੇ ਵੀ ਲੱਖੇ ਸਿਧਾਣੇ ਦਾ ਪਰਚਾ ਕਰੀਏ ਅੰਮ੍ਰਿਤਪਾਲ ਤੋਂ ਧਿਆਨ ਹਟ ਜਾਏ? ਇਹ ਤਾਂ ਨਹੀਂ ਮੈਨੂੰ ਪਤਾ, ਪਰ ਇਹ ਮੇਰਾ ਖਿਆਲ ਇਹ ਗਲਤ ਪਰਚੇ ਭਗਵੰਤ ਜੀ ਨਹੀਂ ਕਰਨਗੇ, ਕੇਜਰੀਵਾਲ ਸਾਹਿਬ ਵੀ ਨਹੀਂ ਕਰਨਗੇ, ਕਿਉਂ ਕਰਕੇ ਇਹਨਾਂ ਦੇ ਉੱਤੇ ਆਪ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਕੋਈ ਰਾਹ ਨਹੀਂ ਲੱਭਦਾ। ਬੀਜੇਪੀ ਤੇ ਆਰਐਸਐਸ ਇਹਨਾਂ ਦੇ ਉੱਤੇ ਪਈ ਹੋਈ ਹੈ। ਚਲੋ ਹੁਣ ਮਤਲਬ ਸੁਖਬੀਰ ਸਿੰਘ ਬਾਦਲ ਫਿਰ ਚਲੇ ਗਏ, ਪਰਮਜੀਤ ਸਿੰਘ ਸਰਨਾ ਉਹਨਾਂ ਦੇ ਨਾਲ ਗੱਠਜੋੜ ਕਹਿੰਦੇ ਹੋ ਰਿਹਾ ਉਹਨਾਂ ਦਾ, ਕਿਵੇਂ ਦੇਖਦੇ ਹੋ? ਉਹ ਸੁਖਬੀਰ ਸਿੰਘ ਨੂੰ ਮੈਂ ਕਹਿੰਦਾ ਤੇਰੇ ਪਾਪਾ ਜੀ ਬਿਰਧ ਹੈ, ਉਹਨਾਂ ਨੂੰ ਸਾਂਭਿਆ ਕਰ, ਉਹਨਾਂ ਨੂੰ ਦਵਾਈ ਬੂਟੀ ਦੇ, ਉਹਨਾਂ ਦੀਆਂ ਲੱਤਾਂ ਘੁੱਟ, ਉਹਨਾਂ ਨਾਲ ਪਿਆਰ ਕਰ, ਕਿਉਂ ਕਰਕੇ ਛੱਤ ਪਾੜ ਕੇ ਤੇਰੇ ਪਾਪਾ ਜੀ ਨੇ ਤੈਨੂੰ ਸਾਰਾ ਕੁਝ ਦੇਤਾ ਤੇ ਤੂੰ ਇਹਦਾ ਤਾਂ ਲਾਇਕ ਹੈ ਹੀ ਨਹੀਂ ਸੀਗਾ। ਡਿਪਟੀ ਪ੍ਰਾਈਮ ਚੀਫ ਮਿਨਿਸਟਰ, ਹੋਮ ਮਿਨਿਸਟਰ, ਸਾਰਾ ਕੁਝ ਬਣਾਤਾ। ਹੁਣ ਟਾਈਮ ਹੈ ਸੁਖਬੀਰ ਸਿੰਘ ਜੀ ਦਾ ਕਿ ਪਾਪਾ ਜੀ ਦੀ ਸੇਵਾ ਕਰਨ। ਥੈਂਕ ਯੂ ਮਾਨ ਸਾਹਿਬ, ਥੈਂਕ ਯੂ ਸੋ ਮਚ। ਤਾਂ ਇਸ ਵਕਤ ਜਿਹੜੀ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਕਰੀ ਗਈ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਨੂੰ ਚਾਹੁਣ ਵਾਲੇ ਵੀ ਕਾਫੀ ਨੇ, ਚਾਹੁਣ ਵਾਲੇ ਵੀ ਬਹੁਤ ਨੇ ਸਿਮਰਨਜੀਤ ਸਿੰਘ ਮਾਨ ਨੂੰ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਵੇਂ ਨੌਜਵਾਨੀ ਦੇ ਵਿੱਚ ਉਤਸ਼ਾਹ ਗਾ, ਨੌਜਵਾਨੀ ਫੋਟੋਆਂ ਕਰਵਾ ਰਹੀ ਆ, ਜਿਵੇਂ ਭਾਈ ਅਮਰਤਪਾਲ ਸਿੰਘ ਦੇ ਨਾਲ ਨੌਜਵਾਨੀ ਫੋਟੋਆਂ ਕਰਾਉਂਦੀ ਨਜ਼ਰ ਆਉਂਦੀ ਆ, ਜਾਂ ਨੌਜਵਾਨੀ ਲੱਖਾ ਸਿੰਘ ਸਿਧਾਣਾ ਦੇ ਨਾਲ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ, ਤਾਂ ਉਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਵੀ ਨੌਜਵਾਨੀ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅੱਜ ਪੂਰਾ ਦਿਨ ਆ ਜਿਹੜਾ ਤੁਹਾਡੇ ਲਈ ਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਮਹਾਰਾਜ ਦੀ ਧਰਤੀ ਤੋਂ ਲਾਈਵ ਕਵਰੇਜ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਰੱਖਿਆ ਅਜੇ ਤੱਕ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਤੇ CIA ਸਟਾਫ ਚੋਂ ਤੁਹਾਡੇ ਮੁੱਖ ਜਿਹੜੇ ਕਾਤਲ ਨੇ ਉਹ ਭੱਜੇ ਜਾਂਦੇ ਆ। ਹੁਣ ਮੈਂ ਪੁਲਿਸ 'ਚ ਰਿਹਾ, ਜਿਹੜਾ CIA ਹੁੰਦਾ ਉਹਦਾ ਇੰਸਪੈਕਟਰ ਰੈਂਕ ਦਾ ਇੰਸਪੈਕਟਰ ਲੱਗਦਾ, ਪਰ ਇੱਥੇ ਮਾਨਸਾ ਤਾਂ ਸਬ ਇੰਸਪੈਕਟਰ ਲਾਇਆ ਹੋਇਆ ਸੀਗਾ। ਇਹਦੀ ਜ਼ਿੰਮੇਵਾਰੀ ਕਿਹਦੇ ਕੋਲੇ ਹੈ? ਇਹ ਤਾਂ ਭਗਵੰਤ ਜੀ ਦੱਸਣ, ਇਹਨਾਂ ਦਾ DGP ਦੱਸੇ ਕਿ ਸਬ ਇੰਸਪੈਕਟਰ ਨੂੰ ਇੰਸਪੈਕਟਰ ਦੀ ਜਗ੍ਹਾ CI ਦੇ ਵਿੱਚ ਕਿਉਂ ਲਾਇਆ ਸੀਗਾ। ਹੋਰ ਮਾਨ ਸਾਹਿਬ ਇੱਕ ਚੀਜ਼ ਜਿਹੜੀ ਤੇ ਸਿੱਧੂ ਸਾਹਿਬ ਦੀ ਵੀ ਤਫਤੀਸ਼ ਹੋਣੀ ਚਾਹੀਦੀ ਹੈ, ਕਿਉਂ ਕਰਕੇ ਉਹ ਵੀ ਬਹੁਤ ਸ਼ੱਕੀ ਹਾਲਾਤਾਂ ਦੇ ਵਿੱਚ ਮਾਰੇ ਗਏ ਹੈ।
ਹੁਣ ਜਦੋਂ ਮੈਂ ਉਹਨਾਂ ਦੀ ਪੋਸਟਮਾਰਟਮ ਦੇਖੀ ਹੈ, ਉਹਨਾਂ ਦੇ ਮੱਥੇ ਦੇ ਵਿੱਚ ਐਡਾ ਸਰਾਖ ਸੀਗਾ। ਕਿਹਾ ਜਾਂਦਾ ਹੈ ਕਿ ਉਹ ਟਰੱਕ ਦੇ ਵਿੱਚ ਵੱਜੇ ਹੈ। ਟਰੱਕ ਦਾ ਮੈਂ ਮੁਲਾਜ਼ਾ ਕਰਵਾਇਆ ਹੈ, ਪਰ ਟਰੱਕ ਦੇ ਵਿੱਚ ਸਰੀਆ ਤਾਂ ਲੱਦਿਆ ਨਹੀਂ ਸੀ, ਤੇ ਫਿਰ ਐਡਾ ਵੱਡਾ ਸਰਾਖ ਭਾਈ ਸਿੱਧੂ ਨੂੰ ਕਿਉਂ ਹੋ ਗਿਆ ਮੱਥੇ 'ਚ? ਉਹ ਤਾਂ ਲੱਗੀ ਆ ਗੋਲੀ, ਸਮਝ ਗਏ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੱਕੀ ਹੈ, ਆਪਣਾ ਮੁਲਕ ਮਾਲਕ ਕੋਈ ਨਹੀਂ। ਆਹ ਵਿਚਾਰੇ, ਜੇ ਤੁਸੀਂ ਅੱਜ ਨਾ ਆਉਂਦੇ ਸਾਨੂੰ ਸਾਰਿਆਂ ਨੂੰ ਰਗੜ ਦੇਣਾ ਸੀਗਾ। ਮੇਰਾ ਮਤਲਬ ਤੁਸੀਂ ਸਾਨੂੰ ਬਚਾਤਾ ਹੈ। ਜਿੰਨਾ ਚਿਰ ਸਿੱਖਾਂ ਦਾ ਆਪਣਾ ਮੁਲਕ ਨਹੀਂ ਹੈ, ਰੋਜ਼ ਆਪਾਂ ਇੱਥੇ ਇਕੱਠ ਕਰੀ ਜਾਵਾਂਗੇ ਜੀ। ਅੱਜ ਆਹ ਹੋ ਗਿਆ। ਅੰਮ੍ਰਿਤਪਾਲ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਵੇ ਕਿ ਏਜੰਸੀ ਦਾ ਬੰਦਾ ਹੈ, ਬਾਰ-ਬਾਰ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਅੰਮ੍ਰਿਤਪਾਲ ਨੂੰ ਲੈ ਕੇ। ਭਾਈ ਅੰਮ੍ਰਿਤਪਾਲ ਸਿੰਘ ਸਿੱਧਾ ਬੰਦਾ ਹੈ। ਇਹਦੇ ਸਿੱਧੂ ਸਾਹਿਬ ਨੇ ਆਪ ਇਹਨੂੰ ਬਣਾਇਆ ਹੈ, ਪਰ ਟ੍ਰਿਬਿਊਨ ਤੇ ਟਾਈਮਜ਼ ਆਫ ਇੰਡੀਆ ਖਬਰਾਂ ਦਿੰਦੀ ਹੈ ਕਿ ਜੀ ਸਿੱਧੂ ਸਾਹਿਬ ਦੇ ਮਾਂ ਪਿਓ ਨੂੰ ਪੁੱਛਿਆ ਤੇ ਮਾਂ ਪਿਓ ਕਹਿੰਦੇ ਹੈ ਕਿ ਸਿੱਧੂ ਸਾਹਿਬ ਨੇ ਕਦੇ ਨਹੀਂ ਸੀ ਕਿਹਾ ਕਿ ਅੰਮ੍ਰਿਤਪਾਲ ਮੁਖੀ ਬਣੂਗਾ। ਹੁਣ ਤੁਸੀਂ ਮੈਨੂੰ ਦੱਸੋ, ਬਾਬਾ ਕਾਲੂ ਸੀਗੇ ਪਾਪਾ ਜੀ ਗੁਰੂ ਨਾਨਕ ਸਾਹਿਬ ਦੇ, ਠੀਕ ਹੈ? ਹਾਂਜੀ ਹਾਂਜੀ ਬਾਬਾ ਕਾਲੂ ਸੀਗੇ ਕਾਲੂ ਨਾ। ਮੈਂ ਤਾਂ ਕਾਲੂ। ਹੁਣ ਜੇ ਬਾਬਾ ਕਾਲੂ ਨੂੰ ਪੁੱਛੋਗੇ ਕਿ ਗੁਰੂ ਨਾਨਕ ਸਾਹਿਬ ਠੀਕ ਸੀਗੇ, ਹੁਣ ਬਾਬਾ ਕਾਲੂ ਤਾਂ ਖਿਲਾਫ ਸੀਗਾ ਕਿ ਉਹ ਤਾਂ ਮੁਫਤ ਚੀਜ਼ਾਂ ਦੇਈ ਜਾਂਦੇ ਆ ਲੋਕਾਂ ਨੂੰ। ਹੁਣ ਜੇ ਉਹਦਾ ਪਰਿਵਾਰ ਕਹਿੰਦਾ ਹੈ ਕਿ ਸਿੱਧੂ ਸਾਹਿਬ ਨੇ ਇਹਨੂੰ ਨਹੀਂ ਬਣਾਇਆ, ਤੇ ਉਹਦਾ ਯਕੀਨ ਕਿਉਂ ਕਰੀਏ ਜਦੋਂ ਹਜ਼ਾਰਾਂ ਲੋਕ ਇੱਥੇ ਉਹਨੂੰ ਸੁਣ ਕੇ ਗਏ ਹੈ, ਉਹਦੀ ਦਸਤਾਰਬੰਦੀ ਕਰਾਈ ਹੈ, ਤੇ ਜਿਹੜਾ ਸਾਡਾ ਲੀਡਰ ਪੁੰਗਰਦਾ ਉਹਨੂੰ ਥੱਲੇ ਹੀ ਮਾਰ ਦਿੰਦੇ ਆ। ਹਾਂ ਕੀ? ਹਾਂ, ਹੁਣ ਸਾਡਾ ਲੱਖਾ ਭਾਈ ਹੈ, ਇਹਨੇ ਕਦੇ ਇਹ ਚਿੱਟਾ ਨਹੀਂ ਵੇਚਿਆ, ਕਦੇ ਇਹਦੇ ਕੋਲ ਅਸਲਾ ਨਹੀਂ ਆਇਆ। ਇਹ ਵੀ ਇਹਦੇ ਉੱਤੇ ਇਲਜ਼ਾਮ ਲਾਤੇ। ਪਹਿਲਾਂ ਇਹ ਪਾਰਟੀ 'ਚ ਸੀਗਾ, ਉਹ ਬਾਦਲ ਸਾਹਿਬ ਦਾ ਨਾਂ ਕੀ ਹੈ? ਮਨਪ੍ਰੀਤ ਸਿੰਘ ਬਾਦਲ ਦੀ। ਤੇ ਉਹਨੂੰ ਪੁੱਛ ਲਓ ਮਨਪ੍ਰੀਤ ਨੂੰ ਕਿ ਇਹ ਭਾਈ ਲੱਖਾ ਇਹੋ ਜਿਹਾ ਬੰਦਾ ਹੈਗਾ। ਹੁਣ ਮਨਪ੍ਰੀਤ ਸਿੰਘ ਤਾਂ ਸਰਕਾਰ ਨਾਲ ਚੱਲਦਾ ਹੈ, ਉਹ ਤਾਂ ਨਹੀਂ ਇਹ ਸਾਡੇ ਨਾਲ ਚੱਲਦਾ। ਉਹਨੂੰ ਪੁੱਛਿਆ ਜਾਵੇ। ਸਭ ਝੂਠ ਚਾਟ ਸਿੱਖਾਂ ਦੇ ਖਿਲਾਫ। ਹੁਣ ਮੈਂ ਪਰਸੋਂ ਮੀਟਿੰਗ ਕੀਤੀ ਸੀਗੀ ਪ੍ਰੈਸ ਦੀ, ਪਰ ਨਾ ਟ੍ਰਿਬਿਊਨ, ਨਾ ਟਾਈਮਜ਼ ਆਫ ਇੰਡੀਆ, ਨਾ ਇੰਡੀਅਨ ਐਕਸਪ੍ਰੈਸ, ਨਾ ਹਿੰਦੁਸਤਾਨ ਟਾਈਮਜ਼ ਨੇ ਮੇਰਾ ਬਿਆਨ ਹੀ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਹਿੰਦੁਤਵਾ ਦਾ ਅਸਰ ਮੀਡੀਆ ਤੇ ਪ੍ਰੈਸ ਦੇ ਉੱਤੇ ਇੰਨਾ ਪੈ ਗਿਆ ਹੈ ਕਿ ਸਿਮਰਨਜੀਤ ਸਿੰਘ ਨੂੰ ਮਾਨ ਨੂੰ ਬੋਲਣ ਹੀ ਨਹੀਂ ਦੇਣਾ। ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਲੱਖੇ ਭਾਈ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਪਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਅਸੀਂ ਅੰਗਰੇਜ਼ੀ ਅਖਬਾਰਾਂ 'ਚ ਨਹੀਂ ਛਾਪਣਾ। ਮੈਂ ਕਹਿੰਦਾ ਕਿ ਜਿਹੜੀ ਅਮਰੀਕਾ ਦੀ ਪਾਰਲੀਮੈਂਟ, ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਇਹ ਅੰਗਰੇਜ਼ੀ ਦੀਆਂ ਅਖਬਾਰਾਂ ਜਾਂਦੀਆਂ, ਉਹਨਾਂ ਨੂੰ ਇਹ ਅੰਗਰੇਜ਼ੀ ਟਾਈਮਜ਼ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ, ਹਿੰਦੁਸਤਾਨ ਟਾਈਮਜ਼, ਪਾਈਨੀਅਰ ਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਮਾਨ ਸਾਹਿਬ, ਜਿਹੜਾ ਤੁਸੀਂ ਹੁਣ ਬਿਆਨ ਦਿੱਤਾ ਹੈ ਉਹਦੇ ਤੇ ਕੱਲ ਨੂੰ ਤੁਸੀਂ ਆਪ ਵੀ ਕਿਹਾ ਕਿ ਅਖਬਾਰਾਂ ਨੇ ਛਾਪਣਾ ਹੈ, ਪਾਕਿਸਤਾਨ ਦੀ ਗੱਲ ਤੁਸੀਂ ਕੀਤੀ ਹੈ, ਔਰ ਜਿਵੇਂ ਉਹਨਾਂ ਦੇ ਜਨਰਲ ਬਾਜਵਾ ਦੀ ਗੱਲ ਕੀਤੀ ਹੈ, ਸਵਾਲ ਵੀ ਚੁੱਕਣਗੇ। ਖਾਸ ਤੌਰ ਤੇ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਪਾਕਿਸਤਾਨ ਨਾਲ ਸਾਡਾ ਰੌਲਾ ਬਹੁਤ ਹੈ, ਇੱਟ ਖੜਕਦੀ ਰਹਿੰਦੀ, ਸਾਡੇ ਜਵਾਨ ਆਏ ਦਿਨ ਸ਼ਹੀਦ ਹੁੰਦੇ ਆ, ਬਾਰਡਰ ਦੇ ਉੱਪਰ ਲਾਸ਼ਾਂ ਆਉਂਦੀਆਂ ਉਹਨਾਂ ਦੀਆਂ। ਉਹ ਬਾਜਵਾ ਸਾਹਿਬ ਨੇ ਤਾਂ ਅਮਨ ਰੱਖਿਆ, ਤੇਰੇ ਵਰਗਨ ਐ ਨਹੀਂ ਨਾ ਮੈਨੂੰ ਕਹਿਣਾ। ਉਹਨਾਂ ਨੇ ਤਾਂ ਕਹਿਣਾ ਕਿ ਮਾਨ ਨੇ ਬਾਜਵੇ ਦੀ ਗੱਲ ਕਰਤੀ। ਲਓ ਦੱਸੋ ਹੈ। ਹਾਂ, ਬਰਗਾੜੀ ਦੇ ਵਿੱਚ ਹੁਣ 7 ਸਾਲ ਹੋ ਗਏ ਹੈ, ਅਜੇ ਤੱਕ ਮੁਲਜ਼ਮ ਨਹੀਂ ਫੜੇ, ਬਾਦਲ ਸਾਹਿਬ ਨਹੀਂ ਫੜੇ, ਸੌਦਾ ਸਾਧ ਨਹੀਂ ਫੜਿਆ। ਮਹਾਰਾਜ ਦੀ ਬੇਅਦਬੀ ਹੈ, 2 ਸਿੰਘ ਸ਼ਹੀਦ ਕਰ ਦਿੱਤੇ ਗਏ ਹੈ, 7 ਸਾਲ ਹੋ ਗਏ ਹੈ, ਅਜੇ ਕੋਈ ਮੁਲਜ਼ਮ ਨਹੀਂ ਫੜਦੇ। ਫਿਰ ਕਿੱਥੇ ਜਾਈਏ ਅਸੀਂ ਸਿੱਖ? ਫਿਰ ਬਾਜਵਾ ਸਾਹਿਬ ਕੋਲੇ ਜਾਈਏ? ਦੱਸ।
ਤੇਰੀਆਂ ਬਿੱਲੀਆਂ ਅੱਖਾਂ ਚਿੱਟੀ ਤਰ੍ਹਾਂ ਮੂੰਹ ਆ ਤੈਨੂੰ ਮੈਂ ਪੁੱਛਦਾ। ਨਹੀਂ ਮੈਨੂੰ ਇਹ ਦੱਸੋ, ਸਰਕਾਰ ਇਹ ਦਾਅਵਾ ਕਰਦੀ ਹੈ, ਏਜੰਸੀਆਂ ਕਹਿੰਦੀਆਂ ਕਿ ਅਸੀਂ ਕਾਨੂੰਨ ਕਾਇਮ ਰੱਖਣਾ ਹੈ, ਖਾਸ ਤੌਰ ਤੇ ਕਹਿੰਦੇ ਬਹੁਤ ਅਸਲਾ ਆਉਂਦਾ। ਕੈਪਟਨ ਅਮਰਿੰਦਰ ਸਿੰਘ ਤੇ ਤੁਹਾਡੇ ਰਿਸ਼ਤੇਦਾਰ ਸੀਐਮ ਰਹੇ ਆ, ਉਹ ਵੀ ਇਸ ਤਰ੍ਹਾਂ ਦੀ ਗੱਲ ਕਹਿੰਦੇ ਰਹੇ, ਕਹਿੰਦੇ ਡਰੋਨ ਰਾਹੀਂ ਅਸਲਾ ਆਉਂਦਾ ਰਿਹਾ, ਸਾਫ਼ ਤੌਰ ਤੇ ਕਹਿੰਦੇ ਪਾਕਿਸਤਾਨ ਹਰਕਤਾਂ ਕਰਦਾ ਰਿਹਾ ਇਸ ਤਰ੍ਹਾਂ ਦੀਆਂ। ਤੁਸੀਂ ਰਿਸ਼ਤਾ ਵਧਾਉਣ ਦੀ ਗੱਲ ਕਰ ਮੇਰੇ ਸਾਧੂ ਸਾਹਿਬ ਨੂੰ ਪੁੱਛੋ, ਪਾਕਿਸਤਾਨ ਤੋਂ ਅਸਲਾ ਆਉਂਦਾ, ਡਰੋਨ ਆਉਂਦੇ ਹੈ, ਹੋਰ ਨਸ਼ੇ ਆਉਂਦੇ ਹੈ, ਤੇ ਹੋਰ ਕੀ ਕੁਛ ਆਉਂਦਾ ਉੱਥੋਂ। ਆਰਪੀਜੀ ਅਟੈਕ ਦੇ ਵੀ ਤਾਰ ਕਹਿੰਦੇ ਪਾਕਿਸਤਾਨ ਨਾਲ ਜੋੜ ਦਿੱਤੇ ਗਏ ਆ। ਬਾਕੀ ਤੁਸੀਂ ਪਰਸਨਲੀ ਚਲੋ ਉਹਨਾਂ ਨਾਲ ਬਹਿ ਕੇ ਪਰਿਵਾਰ ਦੀ ਗੱਲ ਕਰ ਸਕਦੇ ਹੋ। ਇਹ ਆਰਪੀਜੀ ਨਾ ਮੈਂ ਨਹੀਂ ਕੁਛ ਕਿਹਾ, ਹੁਣ ਐਵੇਂ ਪਾਕਿਸਤਾਨ ਦੇ ਨਾਲ ਲਾਈ ਜਾਣਾ। ਹਿੰਦੂਤਵਾ ਦੇ ਨੇੜੇ ਲੱਗਣ ਨੂੰ ਜੇ ਮੈਂ ਅੱਜ ਪਾਕਿਸਤਾਨ ਦੀ ਗੱਲ ਕਰਾਂ ਮੈਨੂੰ ਤਾਂ ਜੱਫੀਆਂ ਪਾ ਲੈਣਗੇ। ਮੈਂ ਕਰਦਾ ਚੀਨ ਦੀ ਗੱਲ, ਜਿੱਥੇ 2020 ਚ ਮੋਦੀ ਦੀ ਸਰਕਾਰ ਨੇ 1000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾਤਾ ਹੈ, ਤੇ 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾਤੇ ਹੈ। ਚੀਨ ਦੀ ਗੱਲ ਲਦਾਖ ਦੀ ਮੈਂ ਕਿਉਂ ਕਰਦਾ, ਕਿਉਂ ਕਰਕੇ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ ਫਤਿਹ ਕਰਕੇ ਸਿੱਖ ਦਰਬਾਰ ਦੇ ਨਾਲ ਜੋੜਤਾ ਸੀ। ਇਹ ਸਾਡਾ ਹਿੱਸਾ ਹੈ, ਪਰ ਇਹਦੇ ਵਿੱਚ ਜਦੋਂ ਚੀਨੀ ਚੋਣ ਹਾਰ ਜਾਂਦੇ ਕੋਈ ਪਰਵਾਹ ਹੀ ਨਹੀਂ ਹੈ, ਫੌਜ ਨੂੰ ਦੇਖੀ ਜਾਂਦੇ ਹੈ। ਹਾਂ ਜਿਵੇਂ ਜਿਵੇਂ ਮੱਝਾਂ ਉਹ ਕੀ ਕਰਦੀਆਂ, ਗੁਤਾਵਾ ਕਰਦੀਆਂ, ਉਬਾਲਾ ਕਰਦੀਆਂ ਨਾ, ਇਸ ਤਰ੍ਹਾਂ ਕਰੀ ਜਾਂਦੇ ਆ ਇਹ। ਮਾਨ ਸਾਹਿਬ ਅੱਜ ਸਵੇਰੇ ਲੱਖਾ ਸਿਧਾਣਾ ਨਾਲ ਗੱਲਬਾਤ ਹੋ ਰਹੀ ਸੀਗੀ। ਲੱਖਾ ਸਿਧਾਣਾ ਨੇ ਕਿਹਾ, ਕਹਿੰਦੇ ਕਿ ਸਿੱਖ ਜਥੇਬੰਦੀਆਂ ਤੇ ਕਾਮਰੇਡਾਂ ਨੂੰ ਆਪਸ ਦੇ ਵਿੱਚ ਤਿੱਖੇ ਜਿਹੜੇ ਬਿਆਨਬਾਜ਼ੀ ਹੈਗੇ ਬੰਦ ਕਰਨੇ ਚਾਹੀਦੇ, ਔਰ ਕਹਿੰਦੇ ਕਿ ਮੈਂ ਮਾਨ ਸਾਹਿਬ ਦਾ ਤੇ ਉਗਰਾਹਾਂ ਸਾਹਿਬ ਦਾ ਆਪਸ ਦੇ ਵਿੱਚ ਜੋ ਕਲੈਸ਼ ਸੀਗਾ ਉਹਨੂੰ ਠੀਕ ਕਰਾਊਂਗਾ। ਬੜੀ ਸੋਹਣੀ ਗੱਲ ਹੈ ਯਾਰ, ਕਾਮਰੇਡਾਂ ਨੂੰ ਤਾਂ ਮੈਂ ਹੀ ਬਚਾਈ ਜਾਂਦਾ। ਕੌਣ ਇਹਨਾਂ 'ਚੋਂ ਗੱਲ ਕਰਦਾ ਹੈ ਕਿ ਛੱਤੀਸਗੜ੍ਹ ਦੇ ਵਿੱਚ, ਬਿਹਾਰ 'ਚ, ਮੱਧ ਪ੍ਰਦੇਸ਼, ਮਹਾਰਾਸ਼ਟਰ 'ਚ ਆਦਿਵਾਸੀਆਂ ਨੂੰ ਨਕਸਲਾਈਟ ਕਹਿ ਕੇ, ਮਾਓਵਾਦੀ ਕਹਿ ਕੇ ਉਹਨਾਂ ਨੂੰ ਗੋਲੀ ਮਾਰਦੀ ਹੈ। ਪਰ ਜਿਹੜੀ ਹੁਣ ਨਵੀਂ ਪ੍ਰੈਜ਼ੀਡੈਂਟ ਆਈ ਹੈ ਬੀਬੀ, ਇਹ ਆਦਿਵਾਸੀ ਹੈ। ਜਦ ਦੀ ਇਹ ਆਈ ਹੈ ਉਸ ਤੋਂ ਬਾਅਦ ਮੈਂ ਨਹੀਂ ਸੁਣਿਆ ਕਿ ਕੋਈ ਵੀ ਆਦਿਵਾਸੀ ਨੂੰ ਮਾਓਵਾਦੀ ਨਕਸਲਾਈਟ ਕਹਿ ਕੇ ਮਾਰਿਆ। ਇਹ ਜਿਹੜੇ ਕਾਮਰੇਡਾਂ ਦੀ ਗੱਲ ਕਰਦੇ ਹੋ ਉਹਨਾਂ ਨੂੰ ਪੁੱਛੋ, ਕਦੇ ਤੁਸੀਂ ਗੱਲ ਕੀਤੀ ਹੈ ਜਿਹੜੇ ਇਹ ਮਾਓਵਾਦੀ ਤੇ ਉਹ ਨਕਸਲਾਈਟ ਕਹਿ ਕੇ ਮਾਰ ਦਿੰਦੇ ਆ। ਅੱਛਾ, ਤੁਸੀਂ ਲੱਖੇ ਸਿਧਾਣੇ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਹੋ, ਸ਼ਰੀਕ ਹੋਏ ਹੋ, ਗੱਲ ਵਕੜੀਆਂ ਪੈਂਦੀਆਂ ਨਜ਼ਰ ਆਉਣਗੀਆਂ ਉਗਰਾਹਾਂ ਸਾਹਿਬ ਤੇ ਤੁਹਾਡੇ ਵਿਚਕਾਰ? ਲੱਗਦਾ ਕਿ ਉਹ ਲੱਖੇ ਸਿਧਾਣੇ ਸਵੇਰੇ ਹੀ ਬਿਆਨ ਦਿੱਤਾ ਸੀਗਾ? ਯਾਰ ਮੈਂ ਕਾਮਰੇਡਾਂ ਦੀ ਹਮੇਸ਼ਾ ਮਦਦ ਕੀਤੀ ਹੈ। ਜਿਹੜਾ ਟ੍ਰਿਬਿਊਨ ਦਾ ਐਡੀਟਰ ਸੀ ਹਰਭਜਨ ਸਿੰਘ ਹਲਵਾੜਵੀ, ਉਹਨੂੰ ਮੈਂ ਛਡਾਇਆ, ਨਹੀਂ ਤਾਂ ਉਹਨੂੰ ਮਾਰ ਦੇਣਾ ਸੀਗਾ। ਹੋਰਾਂ ਬਰਿਆਂ ਨੂੰ ਛਡਾਇਆ ਹੈ। ਕਾਮਰੇਡ ਵੈਸੇ ਇਹ ਆਪਣੇ ਬੰਦਿਆਂ ਦੀ ਗੱਲ ਨਹੀਂ ਕਰਦੇ, ਕਿਉਂ ਕਰਕੇ ਜਿਹੜੀ ਨਕਸਲਾਈਟ ਮੂਵਮੈਂਟ ਬੰਗਾਲ ਦੇ ਵਿੱਚ ਸ਼ੁਰੂ ਹੋਈ ਸੀ, ਇਹ ਕਾਮਰੇਡਾਂ ਨੇ ਉਹ ਨਕਸਲਾਈਟ ਮਰਵਾ ਕੇ ਤੇ ਆਪ ਰਾਜ 25 ਸਾਲ ਬੰਗਾਲ ਦੇ ਉੱਤੇ ਕੀਤਾ। ਕਿਸੇ ਤੇ ਮੁਕੱਦਮਾ ਨਹੀਂ ਕੀਤਾ ਜਿਨ੍ਹਾਂ ਨੇ ਨਕਸਲਾਈਟ ਝੂਠੇ ਮੁਕਾਬਲਿਆਂ 'ਚ ਮਾਰੇ ਸੀਗੇ। ਇਹਨਾਂ ਨੂੰ ਕਹੋ ਕਿ ਤੁਸੀਂ ਆਪਣਾ ਦਿਲ ਸਾਫ਼ ਕਰ ਲਓ, ਫਿਰ ਸਿਮਰਨਜੀਤ ਸਿੰਘ ਮਾਨ ਤੁਹਾਡੇ ਨਾਲ ਆ ਕੇ ਗੱਲਬਾਤ ਕਰ ਲੂਗਾ। ਤੇ ਕਾਮਰੇਡ ਚੀਨ ਦੇ ਖਿਲਾਫ ਕਿਉਂ ਨਹੀਂ ਬੋਲਦੇ? ਚੀਨ ਦੀ ਤਾਂ ਗੱਦ 'ਚ ਹੁਣ ਤੁਸੀਂ ਦੇਖਿਆ ਕਾਮਰੇਡ ਜਿਹੜੇ ਜਿਨ੍ਹਾਂ ਦੇ ਨਾਂ ਲੈਂਦੇ ਆ ਉਹਨਾਂ ਦੀਆਂ ਅੱਖਾਂ ਐ ਕਿਵੇਂ ਹੁੰਦੀਆਂ? ਚੀਨੀਆਂ ਦੀਆਂ ਅੱਖਾਂ ਐ ਹੁੰਦੀਆਂ, ਲੰਬੀਆਂ ਲੰਬੀਆਂ। ਹੁਣ ਲੰਬੀਆਂ ਅੱਖਾਂ ਵਾਲਿਆਂ ਦੀ ਗੱਲ ਕਰਦੇ ਹੋ ਯਾਰ, ਮੈਂ ਉਹਦੇ ਨਾਲ ਲੜਿਆ ਥੋੜ੍ਹੀ ਹੋਇਆ। ਮਾਨ ਸਾਹਿਬ, ਜਿਸ ਤਰੀਕੇ ਨਾਲ ਅੰਮ੍ਰਿਤਪਾਲ ਨਾਲ ਕਾਫੀ ਹਵਾਮ ਜਿਹੜੀ ਆ ਉਹ ਚੱਲ ਰਹੀ ਹੈ, ਨੌਜਵਾਨੀ ਚੱਲ ਰਹੀ ਹੈ, ਐਸਾ ਤਾਂ ਨਹੀਂ ਲੱਖੇ ਸਿਧਾਣੇ ਦੇ ਉੱਪਰ ਪਰਚਾ ਕਰਕੇ ਕਿਤੇ ਧਿਆਨ ਕਨਵਰਟ ਕੀਤਾ ਜਾ ਰਿਹਾ ਹੋਵੇ ਵੀ ਲੱਖੇ ਸਿਧਾਣੇ ਦਾ ਪਰਚਾ ਕਰੀਏ, ਅੰਮ੍ਰਿਤਪਾਲ ਤੋਂ ਧਿਆਨ ਹਟ ਜਾਏ? ਇਹ ਤਾਂ ਨਹੀਂ ਮੈਨੂੰ ਪਤਾ, ਪਰ ਇਹ ਮੇਰਾ ਖਿਆਲ ਇਹ ਗਲਤ ਪਰਚੇ ਭਗਵੰਤ ਜੀ ਨਹੀਂ ਕਰਨਗੇ, ਕੇਜਰੀਵਾਲ ਸਾਹਿਬ ਵੀ ਨਹੀਂ ਕਰਨਗੇ, ਕਿਉਂ ਕਰਕੇ ਇਹਨਾਂ ਦੇ ਉੱਤੇ ਆਪ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਕੋਈ ਰਾਹ ਨਹੀਂ ਲੱਭਦਾ। ਬੀਜੇਪੀ ਤੇ ਆਰਐਸਐਸ ਇਹਨਾਂ ਦੇ ਉੱਤੇ ਪਈ ਹੋਈ ਹੈ। ਚਲੋ ਹੁਣ ਮਤਲਬ ਸੁਖਬੀਰ ਸਿੰਘ ਬਾਦਲ ਫਿਰ ਚਲੇ ਗਏ, ਪਰਮਜੀਤ ਸਿੰਘ ਸਰਨਾ ਹੁਣਾਂ ਦੇ ਨਾਲ ਗੱਠਜੋੜ ਕਹਿੰਦੇ ਹੋ ਰਿਹਾ ਉਹਨਾਂ ਦਾ, ਕਿਵੇਂ ਦੇਖਦੇ ਹੋ? ਉਹ ਸੁਖਬੀਰ ਸਿੰਘ ਨੂੰ ਮੈਂ ਕਹਿੰਦਾ ਤੇਰੇ ਪਾਪਾ ਜੀ ਬਿਰਧ ਹੈ, ਉਹਨਾਂ ਨੂੰ ਸਾਂਭਿਆ ਕਰ, ਉਹਨਾਂ ਨੂੰ ਦਵਾਈ ਬੂਟੀ ਦੇ, ਉਹਨਾਂ ਦੀਆਂ ਲੱਤਾਂ ਘੁੱਟ, ਉਹਨਾਂ ਨਾਲ ਪਿਆਰ ਕਰ, ਕਿਉਂ ਕਰਕੇ ਛੱਤ ਪਾੜ ਕੇ ਤੇਰੇ ਪਾਪਾ ਜੀ ਨੇ ਤੈਨੂੰ ਸਾਰਾ ਕੁਝ ਦੇਤਾ,
ਤੇ ਤੂੰ ਇਹਦਾ ਤਾਂ ਲਾਇਕ ਹੈ ਹੀ ਨਹੀਂ ਸੀਗਾ। ਡਿਪਟੀ ਪ੍ਰਾਈਮ ਚੀਫ ਮਿਨਿਸਟਰ, ਹੋਮ ਮਿਨਿਸਟਰ, ਸਾਰਾ ਕੁਝ ਬਣਾਤਾ। ਹੁਣ ਟਾਈਮ ਹੈ ਸੁਖਬੀਰ ਸਿੰਘ ਜੀ ਦਾ ਕਿ ਪਾਪਾ ਜੀ ਦੀ ਸੇਵਾ ਕਰਨ। ਥੈਂਕ ਯੂ ਮਾਨ ਸਾਹਿਬ, ਥੈਂਕ ਯੂ ਸੋ ਮਚ। ਤਾਂ ਇਸ ਵਕਤ ਜਿਹੜੀ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਗੱਲਬਾਤ ਕਰੀ ਗਈ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਨੂੰ ਚਾਹੁਣ ਵਾਲੇ ਵੀ ਕਾਫੀ ਨੇ, ਚਾਹੁਣ ਵਾਲੇ ਵੀ ਬਹੁਤ ਨੇ ਸਿਮਰਨਜੀਤ ਸਿੰਘ ਮਾਨ ਨੂੰ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਿਵੇਂ ਨੌਜਵਾਨੀ ਦੇ ਵਿੱਚ ਉਤਸ਼ਾਹ ਗਾ, ਨੌਜਵਾਨੀ ਫੋਟੋਆਂ ਕਰਵਾ ਰਹੀ ਆ, ਜਿਵੇਂ ਭਾਈ ਅਮਰਤਪਾਲ ਸਿੰਘ ਦੇ ਨਾਲ ਨੌਜਵਾਨੀ ਫੋਟੋਆਂ ਕਰਾਉਂਦੀ ਨਜ਼ਰ ਆਉਂਦੀ ਆ, ਜਾਂ ਨੌਜਵਾਨੀ ਲੱਖਾ ਸਿੰਘ ਸਿਧਾਣਾ ਦੇ ਨਾਲ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ, ਤਾਂ ਉਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਵੀ ਨੌਜਵਾਨੀ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅੱਜ ਪੂਰਾ ਦਿਨ ਆ ਜਿਹੜਾ ਤੁਹਾਡੇ ਲਈ ਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਮਹਾਰਾਜ ਦੀ ਧਰਤੀ ਤੋਂ ਲਾਈਵ ਕਵਰੇਜ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਰੱਖਿਆ ਤਾਂ ਅਜੇ ਤੱਕ ਤੁਸੀਂ ਗ੍ਰਿਫਤਾਰ ਨਹੀਂ ਕੀਤਾ, ਤੇ CIA ਸਟਾਫ ਚੋਂ ਤੁਹਾਡੇ ਮੁੱਖ ਜਿਹੜੇ ਕਾਤਲ ਨੇ ਉਹ ਭੱਜੇ ਜਾਂਦੇ ਹੈ। ਹੁਣ ਮੈਂ ਪੁਲਿਸ 'ਚ ਰਿਹਾ, ਜਿਹੜਾ CIA ਹੁੰਦਾ ਹੈ ਉਹਦਾ ਇੰਸਪੈਕਟਰ ਰੈਂਕ ਦਾ ਇੰਸਪੈਕਟਰ ਲੱਗਦਾ, ਪਰ ਇੱਥੇ ਮਾਨਸਾ ਤਾਂ ਸਬ ਇੰਸਪੈਕਟਰ ਲਾਇਆ ਹੋਇਆ ਸੀਗਾ। ਇਹਦੀ ਜ਼ਿੰਮੇਵਾਰੀ ਕਿਹਦੇ ਕੋਲੇ ਹੈ? ਇਹ ਤਾਂ ਭਗਵੰਤ ਜੀ ਦੱਸਣ, ਇਹਨਾਂ ਦਾ DGP ਦੱਸੇ ਕਿ ਸਬ ਇੰਸਪੈਕਟਰ ਨੂੰ ਇੰਸਪੈਕਟਰ ਦੀ ਜਗ੍ਹਾ CI ਦੇ ਵਿੱਚ ਕਿਉਂ ਲਾਇਆ ਸੀਗਾ। ਹੋਰ ਮਾਨ ਸਾਹਿਬ ਇੱਕ ਚੀਜ਼ ਜਿਹੜੀ ਤੇ ਸਿੱਧੂ ਸਾਹਿਬ ਦੀ ਵੀ ਤਫਤੀਸ਼ ਹੋਣੀ ਚਾਹੀਦੀ ਹੈ, ਕਿਉਂ ਕਰਕੇ ਉਹ ਵੀ ਬਹੁਤ ਸ਼ੱਕੀ ਹਾਲਾਤਾਂ ਦੇ ਵਿੱਚ ਮਾਰੇ ਗਏ ਹੈ। ਹੁਣ ਜਦੋਂ ਮੈਂ ਉਹਨਾਂ ਦੀ ਪੋਸਟਮਾਰਟਮ ਦੇਖੀ ਹੈ, ਉਹਨਾਂ ਦੇ ਮੱਥੇ ਦੇ ਵਿੱਚ ਐਡਾ ਸਰਾਖ ਸੀਗਾ। ਕਿਹਾ ਜਾਂਦਾ ਹੈ ਕਿ ਉਹ ਟਰੱਕ ਦੇ ਵਿੱਚ ਵੱਜੇ ਹੈ। ਟਰੱਕ ਦਾ ਮੈਂ ਮੁਲਾਜ਼ਾ ਕਰਵਾਇਆ ਹੈ, ਪਰ ਟਰੱਕ ਦੇ ਵਿੱਚ ਸਰੀਆ ਤਾਂ ਲੱਦਿਆ ਨਹੀਂ ਸੀ, ਤੇ ਫਿਰ ਐਡਾ ਵੱਡਾ ਸਰਾਖ ਭਾਈ ਸਿੱਧੂ ਨੂੰ ਕਿਉਂ ਹੋ ਗਿਆ ਮੱਥੇ 'ਚ? ਉਹ ਤਾਂ ਲੱਗੀ ਆ ਗੋਲੀ, ਸਮਝ ਗਏ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੀ ਹੈ, ਆਪਣਾ ਮੁਲਕ ਮਾਲਕ ਕੋਈ ਨਹੀਂ। ਆਹ ਵਿਚਾਰੇ ਜੇ ਤੁਸੀਂ ਅੱਜ ਨਾ ਆਉਂਦੇ ਸਾਨੂੰ ਸਾਰਿਆਂ ਨੂੰ ਰਗੜ ਦੇਣਾ ਸੀਗਾ। ਮਤਲਬ ਤੁਸੀਂ ਸਾਨੂੰ ਬਿਠਾਇਆ। ਜਿੰਨਾ ਚਿਰ ਸਿੱਖਾਂ ਦਾ ਆਪਣਾ ਮੁੱਖ ਨਹੀਂ ਹੈ, ਰੋਜ਼ ਆਪਾਂ ਇੱਥੇ ਇਕੱਠ ਕਰੀ ਜਾਵਾਂਗੇ ਜੀ। ਅੱਜ ਆਹ ਕਹੋਗੇ ਅੰਮ੍ਰਿਤਪਾਲ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਵੇ ਕਿ ਏਜੰਸੀ ਦਾ ਬੰਦਾ ਹੈ। ਬਾਰ-ਬਾਰ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਅੰਮ੍ਰਿਤਪਾਲ ਨੂੰ ਲੈ ਕੇ। ਭਾਈ ਅਮਰਤਪਾਲ ਸਿੰਘ ਸਿੱਧਾ ਬੰਦਾ ਹੈ, ਇਹਦੇ ਸਿੱਧੂ ਸਾਹਿਬ ਨੇ ਆਪ ਇਹਨੂੰ ਬਣਾਇਆ ਹੈ, ਪਰ ਟ੍ਰਿਬਿਊਨ ਤੇ ਟਾਈਮਜ਼ ਆਫ ਇੰਡੀਆ ਖਬਰਾਂ ਦਿੰਦੀ ਹੈ ਕਿ ਜੀ ਸਿੱਧੂ ਸਾਹਿਬ ਦੇ ਮਾਂ ਪਿਓ ਨੂੰ ਪੁੱਛਿਆ ਤੇ ਮਾਂ ਪਿਓ ਕਹਿੰਦੇ ਹੈ ਕਿ ਸਿੱਧੂ ਸਾਹਿਬ ਨੇ ਕਦੇ ਨਹੀਂ ਸੀ ਕਿਹਾ ਕਿ ਅੰਮ੍ਰਿਤਪਾਲ ਮੁਖੀ ਬਣੂਗਾ। ਹੁਣ ਤੁਸੀਂ ਮੈਨੂੰ ਦੱਸੋ, ਬਾਬਾ ਕਾਲੂ ਸੀਗੇ ਪਾਪਾ ਜੀ ਗੁਰੂ ਨਾਨਕ ਸਾਹਿਬ ਦੇ, ਠੀਕ ਹੈ? ਹਾਂਜੀ ਹਾਂਜੀ ਬਾਬਾ ਕਾਲੂ ਸੀਗੇ ਨਾ। ਮੈਂ ਤਾਂ ਕਾਲੂ। ਹੁਣ ਜੇ ਬਾਬਾ ਕਾਲੂ ਨੂੰ ਪੁੱਛੋਗੇ ਕਿ ਗੁਰੂ ਨਾਨਕ ਸਾਹਿਬ ਠੀਕ ਸੀਗੇ, ਹੁਣ ਬਾਬਾ ਕਾਲੂ ਤਾਂ ਖਿਲਾਫ ਸੀਗਾ ਕਿ ਉਹ ਤਾਂ ਮੁਫਤ ਚੀਜ਼ਾਂ ਦੇਈ ਜਾਂਦੇ ਆ ਲੋਕਾਂ ਨੂੰ। ਹੁਣ ਜੇ ਉਹਦਾ ਪਰਿਵਾਰ ਕਹਿੰਦਾ ਹੈ ਕਿ ਸਿੱਧੂ ਸਾਹਿਬ ਨੇ ਬਣਾਇਆ, ਤੇ ਉਹਦਾ ਯਕੀਨ ਹਜ਼ਾਰਾਂ ਲੋਕ ਇੱਥੇ ਉਹਨੂੰ ਸੁਣ ਕੇ ਗਏ ਹੈ, ਉਹਦੀ ਦਸਤਾਰਬੰਦੀ ਕਰਾਈ ਹੈ। ਤੇ ਜਿਹੜਾ ਸਾਡਾ ਲੀਡਰ ਪੁੰਗਰਦਾ, ਇਹ ਕਦੇ ਚਿੱਟਾ ਨਹੀਂ ਵੇਚਿਆ, ਕਦੇ ਇਹਦੇ ਕੋਲ ਅਸਲਾ ਨਹੀਂ ਆਇਆ, ਇਹ ਵੀ ਇਹਦੇ ਉੱਤੇ ਇਲਜ਼ਾਮ ਲਾਤੇ। ਪਹਿਲਾਂ ਇਹ ਪਾਰਟੀ ਸੀਗਾ
ਉਹ ਬਾਦਲ ਸਾਹਿਬ ਦਾ ਨਾਂ ਕੀ ਹੈ ਮਨਪ੍ਰੀਤ ਬਾਦਲ। ਮਨਪ੍ਰੀਤ ਸਿੰਘ ਬਾਦਲ ਦੀ, ਤੇ ਉਹਨੂੰ ਪੁੱਛ ਲਓ ਮਾਨੂੰ। ਹੁਣ ਮਨਪ੍ਰੀਤ ਸਿੰਘ ਤਾਂ ਉਹਨੂੰ ਪੁੱਛਿਆ ਜਾਵੇ, ਸਭ ਝੂਠ ਲਾਓ। ਹੁਣ ਮੈਂ ਪਰਸੋਂ ਮੀਟਿੰਗ ਕੀਤੀ ਸੀਗੀ ਪ੍ਰੈਸ ਦੀ, ਪਰ ਨਾ ਟ੍ਰਿਬਿਊਨ, ਨਾ ਟਾਈਮਜ਼ ਆਫ ਇੰਡੀਆ, ਨਾ ਇੰਡੀਅਨ ਐਕਸਪ੍ਰੈਸ, ਨਾ ਹਿੰਦੁਸਤਾਨ ਟਾਈਮਜ਼ ਨੇ ਮੇਰਾ ਬਿਆਨ ਹੀ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਹਿੰਦੁਤਵਾ ਦਾ ਅਸਰ ਮੀਡੀਆ ਤੇ ਪ੍ਰੈਸ ਦੇ ਉੱਤੇ ਇੰਨਾ ਪੈ ਗਿਆ ਹੈ ਕਿ ਸਿਮਰਨਜੀਤ ਸਿੰਘ ਨੂੰ ਮਾਨ ਨੂੰ ਬੋਲਣ ਹੀ ਨਹੀਂ ਦੇਣਾ। ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਲੱਖੇ ਭਾਈ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਪਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਅਸੀਂ ਅੰਗਰੇਜ਼ੀ ਅਖਬਾਰਾਂ 'ਚ ਨਹੀਂ ਛਾਪਣਾ। ਮੈਂ ਕਹਿੰਦਾ ਕਿ ਜਿਹੜੀ ਅਮਰੀਕਾ ਦੀ ਪਾਰਲੀਮੈਂਟ, ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਇਹ ਅੰਗਰੇਜ਼ੀ ਦੀਆਂ ਅਖਬਾਰਾਂ ਜਾਂਦੀਆਂ, ਉਹਨਾਂ ਨੂੰ ਇਹ ਅੰਗਰੇਜ਼ੀ ਟਾਈਮਜ਼ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ, ਹਿੰਦੁਸਤਾਨ ਟਾਈਮਜ਼, ਪਾਈਨੀਅਰ ਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਮਾਨ ਸਾਹਿਬ, ਜਿਹੜਾ ਤੁਸੀਂ ਹੁਣ ਬਿਆਨ ਦਿੱਤਾ ਹੈ ਉਹਦੇ ਤੇ ਕੱਲ ਨੂੰ ਤੁਸੀਂ ਆਪ ਵੀ ਕਿਹਾ ਕਿ ਅਖਬਾਰਾਂ ਨੇ ਛਾਪਣਾ ਹੈ, ਪਾਕਿਸਤਾਨ ਦੀ ਗੱਲ ਤੁਸੀਂ ਕੀਤੀ ਹੈ, ਔਰ ਜਿਵੇਂ ਉਹਨਾਂ ਦੇ ਜਨਰਲ ਬਾਜਵਾ ਦੀ ਗੱਲ ਕੀਤੀ ਹੈ, ਸਵਾਲ ਵੀ ਚੁੱਕਣਗੇ। ਖਾਸ ਤੌਰ ਤੇ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਪਾਕਿਸਤਾਨ ਨਾਲ ਸਾਡਾ ਰੌਲਾ ਬਹੁਤ ਹੈ, ਇੱਟ ਖੜਕਦੀ ਰਹਿੰਦੀ, ਸਾਡੇ ਜਵਾਨ ਆਏ ਦਿਨ ਸ਼ਹੀਦ ਹੁੰਦੇ ਆ, ਬਾਰਡਰ ਦੇ ਉੱਪਰ ਲਾਸ਼ਾਂ ਆਉਂਦੀਆਂ ਉਹਨਾਂ ਦੀਆਂ। ਉਹ ਬਾਜਵਾ ਸਾਹਿਬ ਨੇ ਤਾਂ ਅਮਨ ਰੱਖਿਆ, ਮੇਰੇ ਵਰਗਨ ਐ ਨਹੀਂ ਨਾ ਮੈਨੂੰ ਕਹਿਣਾ, ਉਹਨਾਂ ਨੇ ਤਾਂ ਕਹਿਣਾ ਕਿ ਮਾਨ ਨੇ ਬਾਜਵੇ ਦੀ ਗੱਲ ਕਰਤੀ। ਲੋ ਹੈ ਹਾਂ, ਬਰਗਾੜੀ ਦੇ ਵਿੱਚ ਹੁਣ 7 ਸਾਲ ਹੋ ਗਏ ਹੈ, ਅਜੇ ਤੱਕ ਮੁਲਜ਼ਮ ਨਹੀਂ ਫੜੇ, ਬਾਦਲ ਸਾਹਿਬ ਨਹੀਂ ਫੜੇ, ਸੌਦਾ ਸਾਧ ਨਹੀਂ ਫੜਿਆ, ਮਹਾਰਾਜ ਦੀ ਬੇਅਦਬੀ ਹੈ, 2 ਸਿੰਘ ਸ਼ਹੀਦ ਕਰ ਦਿੱਤੇ ਗਏ ਹੈ, 7 ਸਾਲ ਹੋ ਗਏ ਹੈ, ਅਜੇ ਕੋਈ ਮੁਲਜ਼ਮ ਨਹੀਂ ਫੜਦੇ। ਕਿੱਥੇ ਜਾਈਏ ਅਸੀਂ ਸਿੱਖ? ਫਿਰ ਬਾਜਵਾ ਸਾਹਿਬ ਕੋਲੇ ਜਾਈਏ? ਦੱਸ, ਤੇਰੀਆਂ ਬਿੱਲੀਆਂ ਅੱਖਾਂ ਚਿੱਟੀ ਤਰ੍ਹਾਂ ਮੂੰਹ ਹੈ, ਤੈਨੂੰ ਮੈਂ ਪੁੱਛਦਾ। ਨਹੀਂ, ਮੈਨੂੰ ਇਹ ਦੱਸੋ, ਸਰਕਾਰ ਇਹ ਦਾਅਵਾ ਕਰਦੀ ਹੈ, ਏਜੰਸੀਆਂ ਕਹਿੰਦੀਆਂ ਕਿ ਅਸੀਂ ਕਾਨੂੰਨ ਕਾਇਮ ਰੱਖਣਾ ਹੈ, ਖਾਸ ਤੌਰ ਤੇ ਕਹਿੰਦੇ ਬਹੁਤ ਅਸਲਾ ਆਉਂਦਾ। ਕੈਪਟਨ ਅਮਰਿੰਦਰ ਸਿੰਘ ਤੇ ਤੁਹਾਡੇ ਰਿਸ਼ਤੇਦਾਰ ਸੀਐਮ ਰਹੇ ਆ, ਉਹ ਵੀ ਇਸ ਤਰ੍ਹਾਂ ਦੀ ਗੱਲ ਕਹਿੰਦੇ ਰਹੇ, ਕਹਿੰਦੇ ਡਰੋਨ ਰਾਹੀਂ ਅਸਲਾ ਆਉਂਦਾ ਰਿਹਾ, ਸਾਫ਼ ਤੌਰ ਤੇ ਕਹਿੰਦੇ ਪਾਕਿਸਤਾਨ ਹਰਕਤਾਂ ਕਰਦਾ ਰਿਹਾ ਇਸ ਤਰ੍ਹਾਂ ਦੀਆਂ। ਤੁਸੀਂ ਰਿਸ਼ਤਾ ਵਧਾਉਣ ਦੀ ਗੱਲ ਕਰ ਰਹੇ ਮੇਰੇ ਸਾਡੂ ਸਾਹਿਬ ਨੂੰ ਪੁੱਛੋ, ਪਾਕਿਸਤਾਨ ਤੋਂ ਅਸਲਾ ਆਉਂਦਾ, ਡਰੋਨ ਆਉਂਦੇ ਹੈ, ਹੋਰ ਨਸ਼ੇ ਆਉਂਦੇ ਹੈ, ਤੇ ਹੋਰ ਕੀ ਕੁਛ ਆਉਂਦਾ ਉੱਥੋਂ। ਆਰਪੀਜੀ ਅਟੈਕ ਦੇ ਵੀ ਤਾਰ ਕਹਿੰਦੇ ਪਾਕਿਸਤਾਨ ਨਾਲ ਜੋੜ ਦਿੱਤੇ ਗਏ ਆ। ਬਾਕੀ ਤੁਸੀਂ ਪਰਸਨਲੀ ਚਲੋ ਉਹਨਾਂ ਨਾਲ ਬਹਿ ਕੇ ਪਰਿਵਾਰ ਦੀ ਗੱਲ ਕਰ ਸਕਦੇ ਹੋ। ਇਹ ਆਰਪੀਜੀ ਮੈਂ ਨਹੀਂ ਕੁਛ ਕਿਹਾ, ਹੁਣ ਐਵੇਂ ਪਾਕਿਸਤਾਨ ਦੇ ਨਾਲ ਲਾਈ ਜਾਣਾ। ਹਿੰਦੁਤਵਾ ਦੇ ਨੇੜੇ ਲੱਗਣ ਨੂੰ ਜੇ ਮੈਂ ਅੱਜ ਪਾਕਿਸਤਾਨ ਦੀ ਗੱਲ ਕਰਾਂ, ਮੈਨੂੰ ਤਾਂ ਜੱਫੀਆਂ ਪਾ ਲੈਣਗੇ। ਮੈਂ ਕਰਦਾ ਚੀਨ ਦੀ ਗੱਲ, ਜਿੱਥੇ 2020 ਚ ਮੋਦੀ ਦੀ ਸਰਕਾਰ ਨੇ 1000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾਤਾ ਹੈ, ਤੇ 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾਤੇ ਹੈ। ਚੀਨ ਦੀ ਗੱਲ ਲਦਾਖ ਦੀ ਮੈਂ ਕਿਉਂ ਕਰਦਾ? ਕਿਉਂ ਕਰਕੇ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ ਫਤਿਹ ਕਰਕੇ ਸਿੱਖ ਦਰਬਾਰ ਦੇ ਨਾਲ ਜੋੜਤਾ ਸੀ। ਇਹ ਸਾਡਾ ਹਿੱਸਾ ਹੈ, ਪਰ ਇਹਦੇ ਵਿੱਚ ਜਦੋਂ ਚੀਨੀ ਚੋਣ ਹਾਰ ਜਾਂਦੇ, ਕੋਈ ਪਰਵਾਹ ਹੀ ਨਹੀਂ ਹੈ, ਫੌਜ ਨੂੰ ਦੇਖੀ ਜਾਂਦੇ ਹੈ। ਹਾਂ, ਜਿਵੇਂ ਮੱਝਾਂ ਉਹ ਕੀ ਕਰਦੀਆਂ, ਗੁਤਾਵਾ ਕਰਦੀਆਂ, ਉਬਾਲਾ ਕਰਦੀਆਂ ਨਾ, ਇਸ ਤਰ੍ਹਾਂ ਕਰੀ ਜਾਂਦੇ ਆ ਇਹ। ਮਾਨ ਸਾਹਿਬ, ਅੱਜ ਸਵੇਰੇ ਲੱਖਾ ਸਿਧਾਣਾ ਨਾਲ ਗੱਲਬਾਤ ਹੋ ਰਹੀ ਸੀਗੀ। ਲੱਖਾ ਸਿਧਾਣਾ ਨੇ ਕਿਹਾ, ਕਹਿੰਦੇ ਕਿ ਸਿੱਖ ਜਥੇਬੰਦੀਆਂ ਤੇ ਕਾਮਰੇਡਾਂ ਨੂੰ ਆਪਸ ਦੇ ਵਿੱਚ ਤਿੱਖੇ ਜਿਹੜੇ ਬਿਆਨਬਾਜ਼ੀ ਹੈਗੇ ਬੰਦ ਕਰਨੇ ਚਾਹੀਦੇ, ਔਰ ਕਹਿੰਦੇ ਕਿ ਮੈਂ ਮਾਨ ਸਾਹਿਬ ਦਾ ਤੇ ਉਗਰਾਹਾਂ ਸਾਹਿਬ ਦਾ ਆਪਸ ਦੇ ਵਿੱਚ ਜੋ ਕਲੈਸ਼ ਸੀਗਾ ਉਹਨੂੰ ਠੀਕ ਕਰਾਊਂਗਾ। ਬੜੀ ਸੋਹਣੀ ਗੱਲ ਹੈ ਯਾਰ, ਕਾਮਰੇਡਾਂ ਨੂੰ ਤਾਂ ਮੈਂ ਹੀ ਬਚਾਈ ਜਾਂਦਾ। ਕੌਣ ਇਹਨਾਂ 'ਚੋਂ ਗੱਲ ਕਰਦਾ ਹੈ ਕਿ ਛੱਤੀਸਗੜ੍ਹ ਦੇ ਵਿੱਚ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ 'ਚ ਆਦਿਵਾਸੀਆਂ ਨੂੰ ਨਕਸਲਾਈਟ ਕਹਿ ਕੇ, ਮਾਓਵਾਦੀ ਕਹਿ ਕੇ ਉਹਨਾਂ ਨੂੰ ਗੋਲੀ ਮਾਰਦੀ ਹੈ। ਪਰ ਜਿਹੜੀ ਹੁਣ ਨਵੀਂ ਪ੍ਰੈਜ਼ੀਡੈਂਟ ਆਈ ਹੈ ਬੀਬੀ, ਇਹ ਆਦਿਵਾਸੀ ਹੈ। ਜਦ ਦੀ ਇਹ ਆਈ ਹੈ, ਉਸ ਤੋਂ ਬਾਅਦ ਮੈਂ ਨਹੀਂ ਸੁਣਿਆ ਕਿ ਕੋਈ ਵੀ ਆਦਿਵਾਸੀ ਨੂੰ ਮਾਓਵਾਦੀ, ਨਕਸਲਾਈਟ ਕਹਿ ਕੇ ਮਾਰਿਆ। ਇਹ ਜਿਹੜੇ ਕਾਮਰੇਡਾਂ ਦੀ ਗੱਲ ਕਰਦੇ ਹੋ, ਉਹਨਾਂ ਨੂੰ ਪੁੱਛੋ ਕਦੇ ਤੁਸੀਂ ਗੱਲ ਕੀਤੀ ਹੈ ਜਿਹੜੇ ਇਹ ਮਾਓਵਾਦੀ ਤੇ
ਉਹ ਨਕਸਲਾਈਟ ਕਹਿ ਕੇ ਮਾਰ ਦਿੰਦੇ ਆ। ਅੱਛਾ, ਤੁਸੀਂ ਲੱਖੇ ਸਿਧਾਣੇ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਹੋ, ਸ਼ਰੀਕ ਹੋਏ ਹੋ, ਗੱਲ ਵਕੜੀਆਂ ਪੈਂਦੀਆਂ ਨਜ਼ਰ ਆਉਣਗੀਆਂ ਉਗਰਾਹਾ ਸਾਹਿਬ ਤੇ ਤੁਹਾਡੇ ਵਿਚਕਾਰ, ਲੱਗਦਾ ਕਿ ਉਹ ਲੱਖੇ ਸਿਧਾਣੇ ਸਵੇਰੇ ਹੀ ਬਿਆਨ ਦਿੱਤਾ ਸੀਗਾ? ਯਾਰ ਮੈਂ ਕਾਮਰੇਡਾਂ ਦੀ ਹਮੇਸ਼ਾ ਮਦਦ ਕੀਤੀ ਹੈ। ਜਿਹੜਾ ਟ੍ਰਿਬਿਊਨ ਦਾ ਐਡੀਟਰ ਸੀ ਹਰਭਜਨ ਸਿੰਘ ਹਲਵਾੜਵੀ, ਉਹਨੂੰ ਮੈਂ ਛਡਾਇਆ, ਨਹੀਂ ਤਾਂ ਉਹਨੂੰ ਮਾਰ ਦੇਣਾ ਸੀਗਾ। ਹੋਰਾਂ ਬਰਿਆਂ ਨੂੰ ਛਡਾਇਆ। ਕਾਮਰੇਡ ਵੈਸੇ ਇਹ ਆਪਣੇ ਬੰਦਿਆਂ ਦੀ ਗੱਲ ਨਹੀਂ ਕਰਦੇ, ਕਿਉਂ ਕਰਕੇ ਜਿਹੜੀ ਨਕਸਲਾਈਟ ਮੂਵਮੈਂਟ ਬੰਗਾਲ ਦੇ ਵਿੱਚ ਸ਼ੁਰੂ ਹੋਈ ਸੀ, ਇਹ ਕਾਮਰੇਡਾਂ ਨੇ ਉਹ ਨਕਸਲਾਈਟ ਮਰਵਾ ਕੇ ਤੇ ਆਪ ਰਾਜ 25 ਸਾਲ ਬੰਗਾਲ ਦੇ ਉੱਤੇ ਕੀਤਾ। ਕਿਸੇ ਤੇ ਮੁਕੱਦਮਾ ਨਹੀਂ ਕੀਤਾ ਜਿਨ੍ਹਾਂ ਨੇ ਨਕਸਲਾਈਟ ਝੂਠੇ ਮੁਕਾਬਲਿਆਂ 'ਚ ਮਾਰੇ ਸੀਗੇ। ਇਹਨਾਂ ਨੂੰ ਕਹੋ ਕਿ ਤੁਸੀਂ ਆਪਣਾ ਦਿਲ ਸਾਫ਼ ਕਰ ਲਓ, ਫਿਰ ਸਿਮਰਨਜੀਤ ਸਿੰਘ ਮਾਨ ਤੁਹਾਡੇ ਨਾਲ ਆ ਕੇ ਗੱਲਬਾਤ ਕਰ ਲੂਗਾ। ਤੇ ਕਾਮਰੇਡ ਦੇ ਖਿਲਾਫ ਕਿਉਂ ਨਹੀਂ ਬੋਲਦੇ? ਚੀਨ ਦੀ ਤਾਂ ਗੱਦ 'ਚ ਹੁਣ ਤੁਸੀਂ ਦੇਖਿਆ ਕਾਮਰੇਡ ਜਿਹੜੇ ਜਿਨ੍ਹਾਂ ਦੇ ਨਾਂ ਲੈਂਦੇ ਆ, ਉਹਨਾਂ ਦੀ ਅੱਖਾਂ ਐ ਕਿਵੇਂ ਹੁੰਦੀਆਂ? ਚੀਨੀਆਂ ਦੀ ਅੱਖਾਂ ਐ ਹੁੰਦੀਆਂ, ਲੰਬੀਆਂ ਲੰਬੀਆਂ। ਹੁਣ ਲੰਬੀਆਂ ਅੱਖਾਂ ਵਾਲਿਆਂ ਦੀ ਗੱਲ ਕਰਦੇ ਹੋ ਯਾਰ, ਮੈਂ ਉਹਦੇ ਨਾਲ ਲੜਿਆ ਥੋੜ੍ਹੀ ਹੋਇਆ। ਮਾਨ ਸਾਹਿਬ, ਜਿਸ ਤਰੀਕੇ ਨਾਲ ਅੰਮ੍ਰਿਤਪਾਲ ਨਾਲ ਕਾਫੀ ਹਵਾਮ ਜਿਹੜੀ ਆ ਉਹ ਚੱਲ ਰਹੀ ਹੈ, ਨੌਜਵਾਨੀ ਚੱਲ ਰਹੀ ਹੈ, ਐਸਾ ਤਾਂ ਨਹੀਂ ਲੱਖੇ ਸਿਧਾਣੇ ਦੇ ਉੱਪਰ ਪਰਚਾ ਕਰਕੇ ਕਿਤੇ ਧਿਆਨ ਕਨਵਰਟ ਕੀਤਾ ਜਾ ਰਿਹਾ ਹੋਵੇ ਵੀ ਲੱਖੇ ਸਿਧਾਣੇ ਦਾ ਪਰਚਾ ਕਰੀਏ, ਅੰਮ੍ਰਿਤਪਾਲ ਤੋਂ ਧਿਆਨ ਹਟ ਜਾਏ? ਇਹ ਤਾਂ ਨਹੀਂ ਮੈਨੂੰ ਪਤਾ, ਪਰ ਇਹ ਮੇਰਾ ਖਿਆਲ ਇਹ ਗਲਤ ਪਰਚੇ ਭਗਵੰਤ ਜੀ ਨਹੀਂ ਕਰਨਗੇ, ਕੇਜਰੀਵਾਲ ਸਾਹਿਬ ਵੀ ਨਹੀਂ ਕਰਨਗੇ, ਕਿਉਂ ਕਰਕੇ ਇਹਨਾਂ ਦੇ ਉੱਤੇ ਆਪ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਕੋਈ ਰਾਹ ਨਹੀਂ ਲੱਭਦਾ। ਬੀਜੇਪੀ ਤੇ ਆਰਐਸਐਸ ਇਹਨਾਂ ਦੇ ਉੱਤੇ ਪਈ ਹੋਈ ਹੈ। ਚਲੋ ਹੁਣ ਮਤਲਬ ਸੁਖਬੀਰ ਸਿੰਘ ਬਾਦਲ ਫਿਰ ਚਲੇ ਗਏ, ਪਰਮਜੀਤ ਸਿੰਘ ਸਰਨਾ ਹੁਣਾਂ ਦੇ ਨਾਲ ਗੱਠਜੋੜ ਕਹਿੰਦੇ ਹੋ ਰਿਹਾ ਉਹਨਾਂ ਦਾ, ਕਿਵੇਂ ਦੇਖਦੇ ਹੋ? ਉਹ ਸੁਖਬੀਰ ਸਿੰਘ ਨੂੰ ਮੈਂ ਕਹਿੰਦਾ ਤੇਰੇ ਪਾਪਾ ਜੀ ਬਿਰਧ ਹੈ, ਉਹਨਾਂ ਨੂੰ ਸਾਂਭਿਆ ਕਰ, ਉਹਨਾਂ ਨੂੰ ਦਵਾਈ ਬੂਟੀ ਦੇ, ਉਹਨਾਂ ਦੀਆਂ ਲੱਤਾਂ ਘੁੱਟ, ਉਹਨਾਂ ਨਾਲ ਪਿਆਰ ਕਰ, ਕਿਉਂ ਕਰਕੇ ਛੱਤ ਪਾੜ ਕੇ ਤੇਰੇ ਪਾਪਾ ਜੀ ਨੇ ਤੈਨੂੰ ਸਾਰਾ ਕੁਝ ਦੇਤਾ ਤੇ ਤੂੰ ਇਹਦਾ ਤਾਂ ਲਾਇਕ ਹੈ ਹੀ ਨਹੀਂ ਸੀਗਾ। ਡਿਪਟੀ ਪ੍ਰਾਈਮ ਚੀਫ ਮਿਨਿਸਟਰ, ਹੋਮ ਮਿਨਿਸਟਰ, ਸਾਰਾ ਕੁਝ ਬਣਾਤਾ। ਹੁਣ ਟਾਈਮ ਹੈ ਸੁਖਬੀਰ ਸਿੰਘ ਜੀ ਦਾ ਕਿ ਪਾਪਾ ਜੀ ਦੀ ਸੇਵਾ ਕਰਨ। ਥੈਂਕ ਯੂ ਮਾਨ ਸਾਹਿਬ, ਥੈਂਕ ਯੂ ਸੋ ਮਚ। ਤਾਂ ਇਸ ਵਕਤ ਜਿਹੜੀ ਇਹ ਤਸਵੀਰ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਗੱਲਬਾਤ ਕਰੀ ਗਈ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਨੂੰ ਚਾਹੁਣ ਵਾਲੇ ਵੀ ਕਾਫੀ ਨੇ, ਚਾਹੁਣ ਵਾਲੇ ਵੀ ਬਹੁਤ ਨੇ ਸਿਮਰਨਜੀਤ ਸਿੰਘ ਮਾਨ ਨੂੰ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਵੇਂ ਨੌਜਵਾਨੀ ਦੇ ਵਿੱਚ ਉਤਸ਼ਾਹ ਗਾ, ਨੌਜਵਾਨੀ ਫੋਟੋਆਂ ਕਰਵਾ ਰਹੀ ਆ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨੌਜਵਾਨੀ ਫੋਟੋਆਂ ਕਰਾਉਂਦੀ ਨਜ਼ਰ ਆਉਂਦੀ ਆ, ਜਾਂ ਨੌਜਵਾਨੀ ਲੱਖਾ ਸਿੰਘ ਸਿਧਾਣਾ ਦੇ ਨਾਲ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ, ਤਾਂ ਉਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਵੀ ਨੌਜਵਾਨੀ ਫੋਟੋਆਂ ਕਰਵਾਉਂਦੀ ਨਜ਼ਰ ਆਉਂਦੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅੱਜ ਪੂਰਾ ਦਿਨ ਆ ਜਿਹੜਾ ਤੁਹਾਡੇ ਲਈ ਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਮਹਾਰਾਜ ਦੀ ਧਰਤੀ ਤੋਂ ਲਾਈਵ ਕਵਰੇਜ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਰੱਖਿਆ ਤਾਂ ਅਜੇ ਤੱਕ ਤੁਸੀਂ ਗ੍ਰਿਫਤਾਰ ਨਹੀਂ ਕੀਤਾ, ਤੇ CIA ਸਟਾਫ 'ਚੋਂ ਤੁਹਾਡੇ ਮੁੱਖ ਜਿਹੜੇ ਕਾਤਲ ਨੇ ਉਹ ਭੱਜੇ ਜਾਂਦੇ ਹੈ। ਹੁਣ ਮੈਂ ਪੁਲਿਸ 'ਚ ਰਿਹਾ, ਜਿਹੜਾ CIA ਹੁੰਦਾ ਉਹਦਾ ਇੰਸਪੈਕਟਰ ਰੈਂਕ ਦਾ ਇੰਸਪੈਕਟਰ ਲੱਗਦਾ, ਪਰ ਇੱਥੇ ਮਾਨਸਾ ਤਾਂ ਸਬ ਇੰਸਪੈਕਟਰ ਲਾਇਆ ਹੋਇਆ ਸੀਗਾ। ਇਹਦੀ ਜ਼ਿੰਮੇਵਾਰੀ ਕਿਹਦੇ ਕੋਲੇ ਹੈ? ਇਹ ਤਾਂ ਭਗਵੰਤ ਜੀ ਦੱਸਣ, ਇਹਨਾਂ ਦਾ DGP ਦੱਸੇ ਕਿ ਸਬ ਇੰਸਪੈਕਟਰ ਨੂੰ ਇੰਸਪੈਕਟਰ ਦੀ ਜਗ੍ਹਾ CI ਦੇ ਵਿੱਚ ਕਿਉਂ ਲਾਇਆ ਸੀਗਾ? ਹੋਰ ਮਾਨ ਸਾਹਿਬ ਇੱਕ ਚੀਜ਼ ਜਿਹੜੀ ਤੇ ਸਿੱਧੂ ਸਾਹਿਬ ਦੀ ਵੀ ਤਫਤੀਸ਼ ਹੋਣੀ ਚਾਹੀਦੀ ਹੈ, ਕਿਉਂ ਕਰਕੇ ਉਹ ਵੀ ਬਹੁਤ ਸ਼ੱਕੀ ਹਾਲਾਤਾਂ ਦੇ ਵਿੱਚ ਮਾਰੇ ਗਏ ਹੈ। ਹੁਣ ਜਦੋਂ ਮੈਂ ਉਹਨਾਂ ਦੀ ਪੋਸਟਮਾਰਟਮ ਦੇਖੀ ਹੈ, ਉਹਨਾਂ ਦੇ ਮੱਥੇ ਦੇ ਵਿੱਚ ਐਡਾ ਸਰਾਖ ਸੀਗਾ। ਕਿਹਾ ਜਾਂਦਾ ਕਿ ਉਹ ਟਰੱਕ ਦੇ ਵਿੱਚ ਵੱਜੇ ਹੈ। ਟਰੱਕ ਦਾ ਮੈਂ ਮੁਲਾਜ਼ਾ ਕਰਵਾਇਆ ਹੈ, ਪਰ ਟਰੱਕ ਦੇ ਵਿੱਚ ਸਰੀਆ ਤਾਂ ਲੱਦਿਆ ਨਹੀਂ ਸੀ, ਤੇ ਫਿਰ ਐਡਾ ਵੱਡਾ ਸਰਾਖ ਭਾਈ ਸਿੱਧੂ ਨੂੰ ਕਿਉਂ ਹੋ ਗਿਆ ਮੱਥੇ 'ਚ? ਉਹ ਤਾਂ ਲੱਗੀ ਆ ਗੋਲੀ, ਸਮਝ ਗਏ?
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੱਚੀ ਹੈ, ਆਪਣਾ ਮੁਲਕ ਮਲਕ ਕੋਈ ਨਹੀਂ। ਆਹ ਵਿਚਾਰੇ ਜੇ ਤੁਸੀਂ ਅੱਜ ਨਾ ਆਉਂਦੇ ਸਾਨੂੰ ਸਾਰਿਆਂ ਨੂੰ ਰਗੜ ਦੇਣਾ ਸੀਗਾ। ਮੇਰਾ ਮਤਲਬ ਤੁਸੀਂ ਸਾਨੂੰ ਬਚਾਤਾ ਹੈ। ਜਿੰਨਾ ਚਿਰ ਸਿੱਖਾਂ ਦਾ ਆਪਣਾ ਮੁਲਕ ਨਹੀਂ ਹੈ, ਰੋਜ਼ ਆਪਾਂ ਇੱਥੇ ਇਕੱਠ ਕਰੀ ਜਾਵਾਂਗੇ ਜੀ। ਅੱਜ ਆਹ ਕਹੋਗੇ ਅੰਮ੍ਰਿਤਪਾਲ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਵੇ ਕਿ ਏਜੰਸੀ ਦਾ ਬੰਦਾ ਹੈ। ਬਾਰ-ਬਾਰ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਅੰਮ੍ਰਿਤਪਾਲ ਨੂੰ ਲੈ ਕੇ। ਭਾਈ ਅੰਮ੍ਰਿਤਪਾਲ ਸਿੰਘ ਸਿੱਧਾ ਬੰਦਾ ਹੈ। ਇਹਦੇ ਸਿੱਧੂ ਸਾਹਿਬ ਨੇ ਆਪ ਇਹਨੂੰ ਬਣਾਇਆ ਹੈ, ਪਰ ਟ੍ਰਿਬਿਊਨ ਤੇ ਟਾਈਮਜ਼ ਆਫ ਇੰਡੀਆ ਖਬਰਾਂ ਦਿੰਦੀ ਹੈ ਕਿ ਜੀ ਸਿੱਧੂ ਸਾਹਿਬ ਦੇ ਮਾਂ ਪਿਓ ਨੂੰ ਪੁੱਛਿਆ ਤੇ ਮਾਂ ਪਿਓ ਕਹਿੰਦੇ ਹੈ ਕਿ ਸਿੱਧੂ ਸਾਹਿਬ ਨੇ ਕਦੇ ਨਹੀਂ ਸੀ ਕਿਹਾ ਕਿ ਅੰਮ੍ਰਿਤਪਾਲ ਮੁਖੀ ਬਣੂਗਾ। ਹੁਣ ਤੁਸੀਂ ਮੈਨੂੰ ਦੱਸੋ, ਬਾਬਾ ਕਾਲੂ ਸੀਗੇ ਪਾਪਾ ਜੀ ਗੁਰੂ ਨਾਨਕ ਸਾਹਿਬ ਦੇ, ਠੀਕ ਹੈ, ਹਾਂਜੀ ਹਾਂਜੀ ਬਾਬਾ ਕਾਲੂ ਸੀਗੇ ਕਾਲੂ ਨਾ। ਮੈਂ ਤਾਂ ਕਾਲੂ ਹੁਣ ਜੇ ਬਾਬਾ ਕਾਲੂ ਨੂੰ ਪੁੱਛੋਗੇ ਕਿ ਗੁਰੂ ਨਾਨਕ ਸਾਹਿਬ ਠੀਕ ਸੀਗੇ, ਹੁਣ ਬਾਬਾ ਕਾਲੂ ਤਾਂ ਖਿਲਾਫ ਸੀਗਾ ਕਿ ਉਹ ਤਾਂ ਮੁਫਤ ਚੀਜ਼ਾਂ ਦੇਈ ਜਾਂਦੇ ਆ ਲੋਕਾਂ ਨੂੰ। ਹੁਣ ਜੇ ਉਹਦਾ ਪਰਿਵਾਰ ਕਹਿੰਦਾ ਹੈ ਕਿ ਸਿੱਧੂ ਸਾਹਿਬ ਨੇ ਇਹਨੂੰ ਨਹੀਂ ਬਣਾਇਆ ਤੇ ਉਹਦਾ ਯਕੀਨ ਕਿਉਂ ਕਰੀਏ ਜਦੋਂ ਹਜ਼ਾਰਾਂ ਲੋਕ ਇੱਥੇ ਉਹਨੂੰ ਸੁਣ ਕੇ ਗਏ ਹੈ, ਉਹਦੀ ਦਸਤਾਰਬੰਦੀ ਕਰਾਈ ਹੈ, ਤੇ ਜਿਹੜਾ ਸਾਡਾ ਲੀਡਰ ਪੁੰਗਰਦਾ ਹੈ, ਉਹਨੂੰ ਥੱਲੇ ਹੀ ਮਾਰ ਦਿੰਦੇ ਆ। ਹਾਂ ਕੀ ਹਾਂ, ਹੁਣ ਸਾਡਾ ਲੱਖਾ ਭਾਈ ਹੈ, ਇਹਨੇ ਕਦੇ ਇਹ ਚਿੱਟਾ ਨਹੀਂ ਵੇਚਿਆ, ਕਦੇ ਇਹਦੇ ਕੋਲ ਅਸਲਾ ਨਹੀਂ ਆਇਆ। ਇਹ ਵੀ ਇਹਦੇ ਉੱਤੇ ਇਲਜ਼ਾਮ ਲਾਤੇ। ਪਹਿਲਾਂ ਇਹ ਪਾਰਟੀ 'ਚ ਸੀਗਾ, ਉਹ ਬਾਦਲ ਸਾਹਿਬ ਦਾ ਨਾਂ ਕੀ ਹੈ? ਮਨਪ੍ਰੀਤ ਸਿੰਘ ਬਾਦਲ ਦੀ। ਤੇ ਉਹਨੂੰ ਪੁੱਛ ਲਓ ਮਨਪ੍ਰੀਤ ਨੂੰ ਕਿ ਇਹ ਭਾਈ ਲੱਖਾ ਇਹੋ ਜਿਹਾ ਬੰਦਾ ਹੈਗਾ। ਹੁਣ ਮਨਪ੍ਰੀਤ ਸਿੰਘ ਤਾਂ ਸਰਕਾਰ ਨਾਲ ਚੱਲਦਾ ਹੈ, ਉਹ ਤਾਂ ਨਹੀਂ ਇਹ ਸਾਡੇ ਨਾਲ ਚੱਲਦਾ। ਉਹਨੂੰ ਪੁੱਛਿਆ ਜਾਵੇ। ਸਭ ਝੂਠ ਚਾਟ ਸਿੱਖਾਂ ਦੇ ਖਿਲਾਫ। ਹੁਣ ਮੈਂ ਪਰਸੋਂ ਮੀਟਿੰਗ ਕੀਤੀ ਸੀਗੀ ਪ੍ਰੈਸ ਦੀ, ਪਰ ਨਾ ਟ੍ਰਿਬਿਊਨ, ਨਾ ਟਾਈਮਜ਼ ਆਫ ਇੰਡੀਆ, ਨਾ ਇੰਡੀਅਨ ਐਕਸਪ੍ਰੈਸ, ਨਾ ਹਿੰਦੁਸਤਾਨ ਟਾਈਮਜ਼ ਨੇ ਮੇਰਾ ਬਿਆਨ ਹੀ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਹਿੰਦੁਤਵਾ ਦਾ ਅਸਰ ਮੀਡੀਆ ਤੇ ਪ੍ਰੈਸ ਦੇ ਉੱਤੇ ਇੰਨਾ ਪੈ ਗਿਆ ਹੈ ਕਿ ਸਿਮਰਨਜੀਤ ਸਿੰਘ ਨੂੰ ਮਾਨ ਨੂੰ ਬੋਲਣ ਹੀ ਨਹੀਂ ਦੇਣਾ। ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਲਾਈ ਜਾਣੇ ਹੈ, ਲੱਖੇ ਭਾਈ ਦੇ ਉੱਤੇ ਇਲਜ਼ਾਮ ਲਾਏ ਜਾਣੇ ਹੈ, ਪਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਅਸੀਂ ਅੰਗਰੇਜ਼ੀ ਅਖਬਾਰਾਂ 'ਚ ਨਹੀਂ ਛਾਪਣਾ। ਮੈਂ ਕਹਿੰਦਾ ਕਿ ਜਿਹੜੀ ਅਮਰੀਕਾ ਦੀ ਪਾਰਲੀਮੈਂਟ, ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਇਹ ਅੰਗਰੇਜ਼ੀ ਦੀਆਂ ਅਖਬਾਰਾਂ ਜਾਂਦੀਆਂ, ਉਹਨਾਂ ਨੂੰ ਇਹ ਅੰਗਰੇਜ਼ੀ ਟਾਈਮਜ਼ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ, ਹਿੰਦੁਸਤਾਨ ਟਾਈਮਜ਼, ਪਾਈਨੀਅਰ ਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਮਾਨ ਸਾਹਿਬ, ਜਿਹੜਾ ਤੁਸੀਂ ਹੁਣ ਬਿਆਨ ਦਿੱਤਾ ਹੈ ਉਹਦੇ ਤੇ ਕੱਲ ਨੂੰ ਤੁਸੀਂ ਆਪ ਵੀ ਕਿਹਾ ਕਿ ਅਖਬਾਰਾਂ ਨੇ ਛਾਪਣਾ ਹੈ, ਪਾਕਿਸਤਾਨ ਦੀ ਗੱਲ ਤੁਸੀਂ ਕੀਤੀ ਹੈ, ਔਰ ਜਿਵੇਂ ਉਹਨਾਂ ਦੇ ਜਨਰਲ ਬਾਜਵਾ ਦੀ ਗੱਲ ਕੀਤੀ ਹੈ, ਸਵਾਲ ਵੀ ਚੁੱਕਣਗੇ। ਖਾਸ ਤੌਰ ਤੇ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਪਾਕਿਸਤਾਨ ਨਾਲ ਸਾਡਾ ਰੌਲਾ ਬਹੁਤ ਹੈ, ਇੱਟ ਖੜਕਦੀ ਰਹਿੰਦੀ, ਸਾਡੇ ਜਵਾਨ ਆਏ ਦਿਨ ਸ਼ਹੀਦ ਹੁੰਦੇ ਆ, ਬਾਰਡਰ ਦੇ ਉੱਪਰ ਲਾਸ਼ਾਂ ਆਉਂਦੀਆਂ ਉਹਨਾਂ ਦੀਆਂ। ਉਹ ਬਾਜਵਾ ਸਾਹਿਬ ਨੇ ਤਾਂ ਅਮਨ ਰੱਖਿਆ, ਤੇਰੇ ਵਰਗਨ ਐ ਨਹੀਂ ਨਾ ਮੈਨੂੰ ਕਹਿਣਾ। ਉਹਨਾਂ ਨੇ ਤਾਂ ਕਹਿਣਾ ਕਿ ਮਾਨ ਨੇ ਬਾਜਵੇ ਦੀ ਗੱਲ ਕਰਤੀ। ਲਓ ਦੱਸੋ ਹੈ। ਹਾਂ, ਬਰਗਾੜੀ ਦੇ ਵਿੱਚ ਹੁਣ 7 ਸਾਲ ਹੋ ਗਏ ਹੈ, ਅਜੇ ਤੱਕ ਮੁਲਜ਼ਮ ਨਹੀਂ ਫੜੇ, ਬਾਦਲ ਸਾਹਿਬ ਨਹੀਂ ਫੜੇ, ਸੌਦਾ ਸਾਧ ਨਹੀਂ ਫੜਿਆ। ਮਹਾਰਾਜ ਦੀ ਬੇਅਦਬੀ ਹੈ, 2 ਸਿੰਘ ਸ਼ਹੀਦ ਕਰ ਦਿੱਤੇ ਗਏ ਹੈ, 7 ਸਾਲ ਹੋ ਗਏ ਹੈ, ਅਜੇ ਕੋਈ ਮੁਲਜ਼ਮ ਨਹੀਂ ਫੜਦੇ। ਫਿਰ ਕਿੱਥੇ ਜਾਈਏ ਅਸੀਂ ਸਿੱਖ? ਫਿਰ ਬਾਜਵਾ ਸਾਹਿਬ ਕੋਲੇ ਜਾਈਏ? ਦੱਸ, ਤੇਰੀਆਂ ਬਿੱਲੀਆਂ ਅੱਖਾਂ ਚਿੱਟੀ ਤਰ੍ਹਾਂ ਮੂੰਹ ਹੈ, ਤੈਨੂੰ ਮੈਂ ਪੁੱਛਦਾ। ਨਹੀਂ, ਮੈਨੂੰ ਇਹ ਦੱਸੋ, ਸਰਕਾਰ ਇਹ ਦਾਅਵਾ ਕਰਦੀ ਹੈ, ਏਜੰਸੀਆਂ ਕਹਿੰਦੀਆਂ ਕਿ ਅਸੀਂ ਕਾਨੂੰਨ ਕਾਇਮ ਰੱਖਣਾ ਹੈ, ਖਾਸ ਤੌਰ ਤੇ ਕਹਿੰਦੇ ਬਹੁਤ ਅਸਲਾ ਆਉਂਦਾ। ਕੈਪਟਨ ਅਮਰਿੰਦਰ ਸਿੰਘ ਤੇ ਤੁਹਾਡੇ ਰਿਸ਼ਤੇਦਾਰ ਸੀਐਮ ਰਹੇ ਆ, ਉਹ ਵੀ ਇਸ ਤਰ੍ਹਾਂ ਦੀ ਗੱਲ ਕਹਿੰਦੇ ਰਹੇ, ਕਹਿੰਦੇ ਡਰੋਨ ਰਾਹੀਂ ਅਸਲਾ ਆਉਂਦਾ ਰਿਹਾ। ਸਾਫ਼ ਤੌਰ ਤੇ ਕਹਿੰਦੇ ਪਾਕਿਸਤਾਨ ਹਰਕਤਾਂ ਕਰਦਾ ਰਿਹਾ ਇਸ ਤਰ੍ਹਾਂ ਦੀਆਂ। ਤੁਸੀਂ ਰਿਸ਼ਤਾ ਵਧਾਉਣ ਦੀ ਗੱਲ ਕਰ ਰਹੇ ਮੇਰੇ ਸਾਧੂ ਸਾਹਿਬ ਨੂੰ ਪੁੱਛੋ, ਪਾਕਿਸਤਾਨ ਤੋਂ ਅਸਲਾ ਆਉਂਦਾ, ਡਰੋਨ ਆਉਂਦੇ ਹੈ, ਹੋਰ ਨਸ਼ੇ ਆਉਂਦੇ ਹੈ, ਤੇ ਹੋਰ ਕੀ ਕੁਛ ਆਉਂਦਾ ਉੱਥੋਂ।
ਆਰਪੀਜੀ ਅਟੈਕ ਦੇ ਵੀ ਤਾਰ ਕਹਿੰਦੇ ਪਾਕਿਸਤਾਨ ਨਾਲ ਜੋੜ ਦਿੱਤੇ ਗਏ ਆ। ਹਾਂ। ਬਾਕੀ ਤੁਸੀਂ ਪਰਸਨਲੀ ਚਲੋ ਉਹਨਾਂ ਨਾਲ ਬਹਿ ਕੇ ਪਰਿਵਾਰ ਦੀ ਗੱਲ ਕਰ ਸਕਦੇ ਹੋ। ਇਹ ਆਰਪੀਜੀ ਨਾ ਮੈਂ ਨਹੀਂ ਕੁਝ ਕਿਹਾ। ਹੁਣ ਐਵੇਂ ਪਾਕਿਸਤਾਨ ਦੇ ਨਾਲ ਲਾਈ ਜਾਣਾ, ਹਿੰਦੁਤਵਾ ਦੇ ਨੇੜੇ ਲੱਗਣ ਨੂੰ ਜੇ ਮੈਂ ਅੱਜ ਪਾਕਿਸਤਾਨ ਦੀ ਗੱਲ ਕਰਾਂ ਮੈਨੂੰ ਤਾਂ ਜੱਫੀਆਂ ਪਾ ਲੈਣਗੇ। ਮੈਂ ਕਰਦਾ ਚੀਨ ਦੀ ਗੱਲ, ਜਿੱਥੇ 2020 ਚ ਮੋਦੀ ਦੀ ਸਰਕਾਰ ਨੇ 1000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾਤਾ ਹੈ ਤੇ 1962 ਦੇ ਵਿੱਚ 40